अपने परछावे ने कहते अपने भार ते खलो असल बुरश कीते कितनी देर हो गई उस्ताद जी साल हो गया ਕਾਲੂ ਕੈਚਅਪ ਨਾਲ ਮਸਾਜ ਕੀਤਾ ਹੁੰਦਾ ਯਾਨੀ ਕਿ ਸਾਈਕਲ ਤੇ ਜਾ ਰਿਹਾ ਤੇ ਪਿੱਛੇ ਪਰਛਾਵਾਂ ਵੀ ਸੀ ਤੇ ਉਹਨੂੰ ਕਹਿੰਦਾ ਅੱਗੇ ਆ ਜਾ ਪਿੱਛੇ ਭਾਅ ਘੱਟ अस्सलाम वालेकुम नाज़रीन डी टाइम में खुश आमदीद ओए ओ यार खुदा दा ना यार ओ यार ना कर यार ਖੈਰ ਯਾਰ ਆਵਟ ਲੈਪ ਨਾ ਕਰ ਲੈ ਦੇ यार तू कुछ खुदा दा खौफ कर कन्न पाड़ने आ दरो दीवार हलातियां यार ਹੱਲੇ ਤੇ ਮੈਂ ਫੁੱਲ ਜ਼ੋਰ ਨਹੀਂ ਲਾਇਆ ਝੂਠ ਬੋਲਦਾ ਨੇ ਫੁੱਲ ਜ਼ੋਰ ਲਾਇਆ ਜੀ ਐਵੇਂ ਆ ਵੇਖ ਤਾਂ ਤੇਰੇ ਇਧਰ ਵੇਖ ਨਾਲ ਹੀ ਵੀ ਓਏ ਮਰੇ ਬਸ ਕਰਦੇ ਹੋ ਫਿਫੜਾ ਮੂੰਹ ਚ ਆ ਜਾਣਾ ਵਾ ਤੇਰੇ ਦੇਖੋ ਜੀ ਐਂ ਕਰਕੇ सब तो छोटी भैन हुंदी ना कर ਇਹਨੂੰ ਅੱਜ ਮੈਂ ਸਾਦੀਆਂ ਜੁਗਤਾਂ ਮਾਰਨੀਆਂ ਬਣਦੀਆਂ ਵੀ ਇਹੀ ਉਸਤਾਦ ਜੀ मैनू जी ਹਾਂ ਓਏ ਐ ਇੱਕ ਬੰਦਾ ਛੱਡ ਕੇ ਅਗਲਾ ਬੰਦਾ ਹੁੰਦਾ ਈ बेटा तेन अज मैं ऐसियां जुगतां मारियां तू घर जाके सोच रहा यार ਇਹ ਕੀ जुगत ਹੁੰਦੀ ਹੈ ਓਏ ਓਏ ਗੁੱਟ ਤੇ ਟਰੇਲ ਲਵੇਟੀ ਹੁੰਦੀ ਹੈ ਓਏ ਹੋਏ ਹੋਏ ਓਏ ਆਪਣੇ ਤੋਂ ਸਾਲ ਛੋਟਾ ਬੂ ਹੁੰਦਾ ਹੀ ਓਏ ਹਾਂ ओए ਓਏ ਨਹੀਂ ਕਹਿਣਾ ਭਾਜੀ ਕਹਿਣਾ ਨਹੀਂ ਇਹ ਫਾਰਮੈਟ ਆ ਕਹਿੰਦੇ ਓਏ जुगत ਦਾ ਇੱਕ ਢੱਕਣ ਆ ਜਿਵੇਂ ਟੌਕ ਕਰਕੇ ਨਹੀਂ ਖਾਈਦੀ ਇਹ ਢੱਕਣ ਆ ਓਏ ਓਏ ਪਿਛਲੀ ਗਲੀ ਹੁੰਦੀ ਹੈ ਹਾਂ नंबरां तो बगैर मीटर हुंदा ਨਹੀਂ ਤੁਸੀਂ ਮੇਰਾ ਫਾਰਮੈਟ ਨਹੀਂ ਉਸਤਾਦ ਜੀ ਸਮਝਦੇ ਦੀ ਗੱਲ ਮੇਰਾ ਫਾਰਮੈਟ ਹੋਰ ਆ ਇੱਕ ਕਰਕੇ ਦਿਖਾਓ ਸਾਰੇ ਸੈਂਪਲ ਓਏ ਤੂੰ ਇੰਜਾਂ ਉਤੋਂ ਦੀ ਬੰਦਾ ਘਰ ਆਇਆ ਹੁੰਦਾ ਪਿੱਛੋਂ ਦੀ ਹੈ ਵੀ ਇਧਰੋਂ ਵੀ ਰਸਤਾ ਹੈਗਾ ਲੇਕਿਨ ਉਤੋਂ ਦੀ ਆ ਰਿਹਾ ਲੈ ਓਏ ਮੱਝ ਨੂੰ ਸੁੰਡ ਲਵਾ ਕੇ ਹਾਥੀ ਬਣਾਇਆ ਹੁੰਦਾ ਹਾਂ 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 ਈ ਵੀ ਕੈਂਡ ਤੇ ਬਣਾਇਆ ਹੁੰਦਾ ਈ ਹਾਂ ਈ ਜਿਹੜਾ ਨਾ ਇਹ ਅਸਲ ਜੁਗਤ ਓਏ ਖੱਬਾ ਹੱਥ ਹੁੰਦਾ ਈ ਬਸ ਲੈ ਅੱਲਾ ਲਗਾ ਲਿਓ ਕਾਤੀ ਓਏ ਵੱਡੀ ਉਂਗਲ ਤੋਂ ਨਾਲ ਦੀ ਉਂਗਲ ਹੁੰਦੀ ਆ ਹਾ ਓਏ ਪਿੰਨੀ ਦਾ ਗੁੱਟ ਹੁੰਦਾ ਹੀ ਆ ਲੈ ਹੁਣ ਕੀ ਕਰ ਰਿਹਾ ਸੱਸ ਦਾ ਚੇਤਾ ਕੀਤਾ ਹੁੰਦਾ ਈ ओए ਓਏ ਨਹੀਂ ਕਹਿਣਾ ਫੇਰ ਉਸਤਾਦ ਜੀ ਨੂੰ ਓ ਸਮਝਾਓ ਯਾਰ ਓਏ डियर सर ਢੱਕਣ डियर सर ਹਾਂ ਓਏ ਲੈ ਕਹਿੰਦਾ ਓਏ ਡੀਅਰ ਸਰ हां हाँ, ओए ओए। कहना तेनू ओए खुडे च मंगनी कीती हुंदी ਅੱਛਾ है नहीं हां ठीक है फिर ਓਏ ਸਮੁੰਦਰ ਦਾ ਵਾਰਡਨ ਵਾਲਾ ਹੁੰਦਾ ਹੀ ਇਹਦੀ ਗਲੀ ਚ ਉਸਤਾਦ ਜੀ ਬੰਦਾ ਗਟਰ ਖੋਲਣ ਉਹਨੂੰ ਕਹਿਣਾ ਪੂਰਾ ਚੈੱਕ ਤੇ ਕਰਾ ਯਾਰ ਆ ਯਾਰ ਆ ਪੂਰਾ ਚੈੱਕ ਤੇ ਕਰਾਇਆ ਪੰਪ ਤੇ ਖੋਤਾ ਸੁੱਤਾ ਹੁੰਦਾ ਹੀ ਐ ਠੀਕ ਐ ਪੰਪ ਤੇ ਤੇਰਾ ਫੇਵਰਟ ਆ ਪੰਪ ਮੇਰਾ ਚੱਲਦਾ ਵਾ ਹਾਂ ਓਏ ਕਾਲੂ ਓਏ ਪੈਟਰੋਲ ਨਾਲ ਗਰਾਰੇ ਕੀਤੇ ਹੁੰਦੇ ਸੀ ओए पपा कुटनी गिरदी हुंदी है ਪਾਪਾ ਗੁੱਡ ਨਹੀਂ ਕਿਰਲੀ हां जी ਗੁੱਡ ਗੁੱਡ ਚਸ਼ਮੇ ਤੋਂ ਰੱਖਿਆ ਧੋਤਾ ਹੁੰਦਾ ਹੀ ਓਏ ਯਾਰ ਚਸ਼ਮੇ ਤੋਂ ਰੱਖਿਆ ਤੋਂ ਤਾਂ वाह वाह ਓ ਹਮਾਮ ਤੇ ਭਾਂਡੇ ਧੋਤੇ ਹੁੰਦੇ ओए शीशा ਓਏ भी- ਇੰਬਲੀ ਨਾ ਕਰ ਇਹ ਇੰਬਲੀ ਦਾ ਕੰਮ ਹੁੰਦਾ ਵਾ ਅੱਗੋਂ ਪ੍ਰੋਡਕਟ ਚੇਂਜ ਕਰ ਲੈਣੀ ਫੌਰਨ ਦਸਤਾਨਾ ਪਾ ਕੇ ਮਿੱਠਾ ਚੈੱਕ ਕੀਤਾ ਹੁੰਦਾ ਹੀ ਯਾਰ ਇਹ ਕਿਹੜੀ ਗੱਲ ਹੈ ਉਹ ਚੈੱਕ ਨਹੀਂ ਹੋ ਸਕਦਾ ਦਸਤਾਨਾ ਪਾ ਕੇ ਮਿੱਠਾ ਰੱਖੀ ਓ ਯਾਰ ਕੀ ਬੜਾ ਬੇਵਕੂਫ ਅੱਛਾ ਇਨਸਾਨ ਦਸਤਾਨਾ ਪਾ ਕੇ ਵੀ ਹੋ ਸਕਦਾ ਮੈਂ ਸੋਚਿਆ ਤੇ ਮੈਂ ਕਰਤਾ ਵਾ ਮਤਲਬ ਦਸਤਾਨੇ ਦੇ ਉੱਪਰ ਮਿੱਠਾ ਲੱਗਣਾ ਤੇ ਉੱਤੇ ਚੈੱਕ ਉਹ ਹੋਏਗਾ ਖਰਾਬ ਹੋ ਮੈਂ ਸੋਚਿਆ ਕਹਿ ਰਿਹਾ ਕਿ ਮਿੱਠਾ ਨਾ ਚਲੋ ਉਂਗਲੀ ਮੈਂ- ਲਾ ਕੇ ਹਾਂਜੀ ਉੱਤੇ ਦਸਤਾਨਾ ਪਾ ਕੇ ਫਿਰ ਚੈੱਕ ਕੀਤਾ ਹੁੰਦਾ ਮੈਂ ਸਮਝ ਗਿਆ ਸੈਂਸ ਚਲੋ ਉਸਤਾਦ ਜੀ ਉਹਨੇ ਐੜਾ ਮਿੱਠਾ ਚੈੱਕ ਕਰਨ ਦੀ ਗੱਲ ਕੀਤੀ ਓਏ ਆਖਰੀ ਤੋਂ ਪਹਿਲੀ ਦਾੜ ਹੁੰਦੀ ਆਹਾ ਦਾਦੀ ਨੇ ਕੋਕਿਆਂ ਵਾਲਾ ਬੈਲਟ ਮੋਕਾ ਪਾਇਆ ਹੁੰਦਾ ਹੀ ਓਏ ओए जुड़वा चवल हुंदी है ਓਏ ਕਾਰਖਾਨੇ ਬਾਜ਼ਾਰ ਦਾ ਸ਼ਟਰ ਹੁੰਦਾ ਜੀ ਪਕੌੜੇ ਦਾ ਵਾਈਟ ਰੱਖਿਆ ਹੁੰਦਾ ਹੀ ਓਏ ਹੈ ਪਕੌੜੇ ਦਾ ਵਾਈਟ ਰੱਖਿਆ चलो चूचे तो ਉਹ ਕਾਲੂ ਮੀਤਾ ਬਚਨ ਦੀ ਅੱਡੀ ਪਾਰਟੀ ਹੁੰਦੀ ਓਏ ਕੀ ਬਾਤ ਓਏ ਕੀ ਬਾਤ ओए गंदियां टाकियां दा चार हुंदा है ਖੀਰੇ ਨਾਲ ਡੀ ਵਾਈ ਹੁੰਦੀ ਓਏ ਓਏ ਯਾਰ ਵਗਨ ਦਿਓ ਮੇਰੀ ਕੋਈ ਨਹੀਂ ਚੜ ਕੇ ਆ ओए बिठा करने वाली मझ हुंदी है ਕੀ ਬਾਤ ਹੈ ਚੁੰਝਣਾ ਮੀਟਰ ਦਾ ਲਾ ਖੋਲਿਆ ਹੁੰਦਾ ਹੀ ਓਏ ਕਿਹਦੀ ਚੁੰਝਣਾ ਕੁੱਕਰ ਦੀ ਚੁੰਝਣਾ ਚੂਚੇ ਕੁੱਕੜ ਦੀ ਚੁੰਝਣਾ ਲਾ ਕੋਲੇ ਉਹ ਬੇਟੇ
ਉਮਰ ਓਏ ਤੰਦੂਰ ਦੀ ਬਾਹਰਲੀ ਸਾਈਡ ਤੇ ਰੋਟੀਆਂ ਲੱਗੀਆਂ ਹੁੰਦੀਆਂ ਓਏ। ਓਏ ਲੜਾਈ ਵਾਲਾ ਪ੍ਰੈਸ਼ਰ ਕੁੱਕਰ ਹੁੰਦਾ ਓਏ, ਲੜਾਈ ਵਾਲਾ ਪ੍ਰੈਸ਼ਰ ਕੁੱਕਰ। ਉਸਤਾਦ ਜੀ ਓਏ ਦੂਸਰਾ ਅੱਛਾ ਕੁੱਕਰ ਤੇ ਓਕੇ ਸਵਾਰ ਦੀ ਪੂਰੀ ਤੇ ਸੁੰਡਾ ਲਵੇਟਿਆ ਹੁੰਦਾ ਹੀ ਓਏ। ਹਾਂ ਕਿਆ ਕਹਿੰਦੇ ਸੱਸ ਦੇ ਕੋਕੇ ਨਾਲ ਟਾਸ ਕੀਤੀ ਹੁੰਦੀ ਮਜ਼ਾ। ਗੱਲੇ 'ਚ ਬੰਬ ਪਿਆ ਹੁੰਦਾ ਹੀ ਓਏ। ਗੱਲੇ 'ਚ ਬੰਗਾਲੀ ਮੈਂਟਲ ਹੁੰਦਾ ਓਏ। ਓਏ ਜੁਗ ਨੂੰ ਡੀਜ਼ਲ ਤੇ ਕਰਾਇਆ ਹੁੰਦਾ ਜੀ, ਉਹ ਚੱਲਦਾ ਨਹੀਂ। ਧੂਆਂ ਮਾਰਨ ਵਾਲਾ ਯਾਰ। ਆਹੋ ਓਏ ਕਾਲੂ ਇਹ ਸਲਾਬ 'ਚ ਵੈਪਰ ਵੰਡੇ ਹੁੰਦੇ ਓਏ। ਓਏ ਹੋਏ ਆਹੋ ਓਏ ਲੋਡਿੰਗ ਵਾਲੀ ਤਿਤਲੀ ਹੁੰਦੀ ਓਏ। ਓਏ ਚਾਈਨੀਜ਼ ਮਸਤ ਹੁੰਦਾ ਓਏ ਹਨਾ। ਓਏ ਲਕੀਰ ਦਾ ਅਮੀਰ ਹੁੰਦਾ ਜੀ, ਹੈ ਲਕੀਰ ਦਾ ਲਕੀਰ ਦਾ ਫਕੀਰ ਦਾ ਲਕੀਰ ਦਾ ਅਮੀਰ। ਓਏ ਮਸਾਇਰ ਜੀ ਕੈਨ ਰੋੜੀ ਹੁੰਦੀ ਹੈ। ਓਏ ਲਕੀਰ ਦੇ ਫਕੀਰ ਨੂੰ 10 ਰੁਪਏ ਦਿੱਤੇ ਹੁੰਦੇ ਜੀ। ਓਏ ਮੋਠ ਵਾਲੀ ਲਾਮ ਹੁੰਦੀ ਓਏ। ਕਿਆ ਕਹਿੰਦੇ ਓਏ ਯੂ 'ਚ ਬੱਚਾ ਸੋਇਆ ਹੁੰਦਾ। ਆਇਆ ਹੈ ਯੂ 'ਚ ਬੱਚਾ ਸੋਇਆ ਹੁੰਦਾ। ਆਹੋ ਯੂ ਚ ਬੱਚਾ ਸਵਾਇਆ ਹੁੰਦਾ ਕਿਦਾ। ਓਏ ਹੋਸ਼ ਦੇ ਨਾਖਨਾਂ ਤੇ ਨੇਲ ਪਾਲਿਸ਼ ਲਾਈ ਹੁੰਦੀ ਆਹ ਵਾਹ ਵਾਹ ਹੋਸ਼ ਦੇ ਨਾਖਲ ਕੱਟੇ ਓਏ ਗੁੰਮਰਾਹ ਕਰਨ ਵਾਲਾ ਬੂ ਹੁੰਦਾ ਓਏ। ਤੇ ਉਹ ਹੈ ਉਹਨੇ ਕੀਤੇ ਹੀ ਉਹਦੇ। शार्ट भराओ ना पढ़ाओ फिर कही था मुझे दुश्मन के बच्चों को पढ़ाना है। जिथे ਉਹਨੇ ਕਰੀ ਗਿਆ ਫਿਰ ਆ ਗਿਆ। ਲੁਕਣ ਮੀਟੀ ਖੇਡਣ ਦੇ ਖੱਪ ਪਾ ਦੇ, ਕਹਿੰਦਾ ਅੰਪਾਇਰ ਕਿੱਥੇ ਆ? ਉਹ ਕ੍ਰਿਕਟ ਚ ਹੁੰਦਾ ਯਾਰ ਮਿੱਠੇ, ਲੁਕਣ ਮੀਟੀ ਜਿਹੜਾ ਅੰਪਾਇਰ ਘਾਟਾ ਪਾਉਣ ਵਾਲਾ ਕੈਲਕੂਲੇਟਰ ਹੁੰਦਾ ਹੀ ਘਾਟਾ ਪਾ, ਸਿਰਫ ਘਾਟਾ ਪਾ ਰਿਹਾ ਬਸ, ਹੈਨਾ। ਹਾਂਜੀ ਕੈਲਕੂਲੇਟਰ ਦਾ ਹਿਸਾਬ ਕਰਨਾ ਫਿਰ ਤੁਕ ਲਾਉਣ ਆ। ਤੁਕ ਨਹੀਂ ਲਾਈਦਾ ਹੁੰਦਾ, ਪਾਗ ਲਾਈਦਾ ਕੈਲਕੂਲੇਟਰ ਦਾ ਯਾਰ ਦੱਸ ਯਾਰ ਗਲਤ ਗੱਲ ਹੈ। ਇੰਜ ਜੇਬ ਚੋਂ ਪਿੰਸਲ ਕੱਢ ਕੇ ਕਹਿੰਦਾ ਕਿੱਥੇ ਅੰਗੂਠਾ ਲਾਣਾ। ਆਹ ਇੱਕੋ ਨੋਟ ਗਿਣਨ ਲੱਗਿਆ, 5 ਉਂਗਲਾਂ ਗਿਲੀਆਂ ਕਰ ਰਿਹਾ, ਇੱਕੋ ਨੋਟ ਦੱਸ। ਲੈਂਪ ਬਾਲ ਕੇ ਬੁੜੇ ਨੂੰ ਗਾਲਾਂ ਲਿਖਣ ਦਿਆ, ਕਾਲਾ ਮੈਸੇਜ ਲੈ ਕਰਦੇ ਯਾਰ ਉਹਨੂੰ, ਹੋਈ ਕੀ ਹੋ ਗਿਆ ਤੈਨੂੰ, ਕਾਗਜ਼ ਤੇ ਕਾਹਤੋਂ ਲਿਖਣ ਦਿਆ? ਇਹਦੇ ਘਰ ਪਰੌਣੇ ਦਾ ਬਗਨਾ ਡਿਸ਼ ਲੈ ਕੇ ਤੂੰ ਜਿਹੜੀ ਛਾਤੇ ਰੱਖੀ ਹੁੰਦੀ ਉਹ ਲੈ ਗਿਆ ਚੱਕ, ਮਾਮਾ ਲੈ ਕੇ ਤੂੰ ਜਾਈ ਚਾਹ ਵਾਲੀ ਇੰਨੀ ਆ ਘੂਰੀ ਰੱਖੋ ਮੇਰੀ ਜਿਹੜੀ ਕਿੱਦਾਂ ਪਾਉਂਦੇ ਨਾਲ ਹੀ ਝੱਤ ਮਾਰ ਕਹੀਏ ਨਹੀਂ ਹੁਣ ਉਨੀ ਸੰਗਣੀ ਨਹੀਂ ਪਹਿਲੇ ਚ ਨਹੀਂ ਹਾਂਜੀ ਯਾਰ ਇਹਦੀ ਗਲੀ 'ਚ ਇੱਕ ਬੰਦਾ ਗਟਰ ਕੱਢਦਾ, ਉਹਨੂੰ ਕਹਿੰਦਾ ਸਾਰਾ ਨਾ ਕੱਢੀਆਂ ਯਾਰ, ਦਾ ਸਾਰਾ ਨਾ ਕੱਢੀ, ਕੱਢੀ ਜਾਣ ਤੈਨੂੰ ਕੋਈ ਟੈਨਸ਼ਨ। ਜਾਗ ਲੱਗੀ ਰਹਿੰਦੇ ਵਿੱਚ। ਆਹੋ ਫੌਜੀ ਬਣ ਗਿਆ, ਜੰਗ ਲੱਗੀ, ਉਹ ਬੰਬ ਨਹੀਂ ਸੁੱਟਦੇ ਪਿੰਡ ਕੱਢ ਕੇ, ਇਹਨੇ ਭਾਈ ਪਿੰਡ ਸੁੱਟਤੀ, ਬੰਬ ਆਪਣੇ ਲਾਗੇ ਸੁੱਟਦੇ। ਖੂਹ ਦੇ ਲਾਗੇ ਖਲੋਤਾ ਤੇ ਸਾਬਣ ਕੱਟੀ ਜਾਂਦਾ, ਮੈਂ ਕਿਹਾ ਇਹ ਕਹਿੰਦਾ ਕੱਪੜੇ ਧੋਣੇ, ਉਹ ਯਾਰ ਵਾਸ਼ਿੰਗ ਮਸ਼ੀਨ ਜੀ ਧੋਈ ਦੇ ਯਾਰ, ਕੀ ਹੋ ਗਿਆ ਤੈਨੂੰ? ਨਹੀਂ ਖੂਹ ਕੀ ਆ ਗਿਆ ਵਿੱਚ? ਖੂਹ 'ਚ ਫੁੱਲ ਲਵਾਇਆ ਵਾਸ਼ਿੰਗ ਮਸ਼ੀਨ ਵਾਲਾ, ਘੁੰਮਣ ਲੈ ਬਹੁਤ ਅੱਛੇ ਹੈਲਮਟ ਪਾਇਆ, ਖੂਹ 'ਚ ਪਾਣੀ ਕੱਢਣ ਦਿਆ। ਲੈ ਇੱਕ ਖੁਸਰੇ ਦੀ ਬਾਂਹ ਫੜ ਕੇ ਕਹੀ ਜਾਵੇ ਨਹੀਂ ਹੁਣ ਤੂੰ ਇਦਾਂ ਦਾ ਵਰਤਾਓ ਕਰਨਾ। ਮੈਂ ਵੱਡੀ ਟਰਾਫੀ ਜਿੱਤ ਲਿਆ ਤੇ ਉਹ ਘਰ ਰੱਖੀ, ਕਹਿੰਦਾ ਇਹ ਝੁੰਨ ਧੋਣ ਵਾਲੇ ਕੱਪੜੇ ਰੱਖਿਆ ਕਰਾਂ। ਲੈ ਕੀ ਕਹਿੰਦਾ? ਧੋਣ ਵਾਲੇ ਕੱਪੜੇ। ਇਹਦਾ ਤਾਂ ਬੰਦਾ ਵਾਸ਼ਿੰਗ ਮਸ਼ੀਨ 'ਚ ਵੀ ਆਲੂ ਪਕਾ ਲੈਂਦਾ, ਉਹ ਕਿੱਦਾਂ? ਸਟੀਲ ਵਾਲੀ ਚੁੱਲ੍ਹਾ ਟੈਪ ਹੁੰਦਾ ਨਾ ਯਾਰ। ਚਲੋ ਕੋਈ ਟੌਪਿਕ ਬਦਲ ਲਈਦਾ ਹੁੰਦਾ ਜਦੋਂ ਗੱਲ ਨਾ ਆਵੇ ਕੋਈ, ਚਲੋ ਠੀਕ ਹੈ, ਜ਼ਰੂਰੀ ਨਹੀਂ ਮੈਨੂੰ ਘਸੀਟੀ ਜਾਣਾ। ਹਾਂ ਕੋਈ ਗੱਲ ਨਹੀਂ, ਅਸੀਂ ਕੋਈ ਐਸੀ ਟੈਨਸ਼ਨ ਵਾਲੀ ਗੱਲ ਨਹੀਂ, ਅੱਛੀਆਂ ਜਿਹੜੀਆਂ ਹੋ ਗਈਆਂ ਬਸ ਬਹੁਤ ਆ, ਉਹ ਸਮਝਦੇ ਆ ਸਾਰੀ ਨਹੀਂ ਗੱਲ। ਤੁਸੀਂ ਫਾਰਮਲ ਛੇੜ ਕੇ ਤੇ ਆਪ ਨਹੀਂ ਕੋਈ ਗੱਲ ਨਹੀਂ, ਮੈਂ ਉਹ ਫਾਰਮੈਟ ਮੇਰੇ ਵਾਲਾ ਫਾਰਮੈਟ ਤੁਹਾਨੂੰ ਸਮਝ ਨਹੀਂ ਆਉਂਦੀ, ਪੜਿਆ ਨਹੀਂ ਗਿਆ ਤੁਹਾਡੇ ਕੋਲੋਂ। ਛੇੜ ਕੇ ਹਾਂ ਓਏ ਪਰਵਟਿਆਂ ਵਾਲਾ ਨੱਕ ਹੁੰਦਾ ਹੀ ਆ ਲੈ ਇਦਾਂ। ਹਾਂ ਤਾਂ ਵੱਡਿਆਂ ਲੱਗਾ ਹੁੰਦਾ। ਓਏ ਉਤੋਂ ਦੀ ਵੇਖਿਆ ਹੁੰਦਾ ਹੀ ਐਵੇਂ ਨਾ, ਇਹ ਗੱਲ ਹੁੰਦੀ। ਓਏ ਫੀਨੇ ਬੁੱਲ ਹੁੰਦੇ ਓਏ। ਹਾਂ ਉਹ ਫੀਨੇ ਬੁੱਲ ਵੀ ਠੀਕ ਆ। ਤਾਂਬੇ ਨਾਲ ਪਲਕਾ ਸੈੱਟ ਕੀਤੀਆਂ ਹੁੰਦੀਆਂ। ਓਏ ਖੰਡਾ ਕੰਨ ਹੁੰਦਾ। ਓਏ ਕਸ਼ਤੀ ਦਾ ਕੰਡਕਟਰ ਹੁੰਦਾ ਜੀ। ਓਏ ਕਾਲੂ ਕੈਚਅਪ ਨਾਲ ਮਸਾਜ ਕੀਤਾ ਹੁੰਦਾ। ਕੈਚਅਪ ਨਾਲ ਮਸਾਜ ਕੀਤਾ। ਓਏ ਵੈਪਰ ਵਾਲੀ ਰਜ਼ਾਈ ਹੁੰਦੀ ਓਏ। ਇਹ ਰਜ਼ਾਈ ਥੱਲੇ ਇਹ ਤਾਂ ਵੈਪਰ ਵੀ ਚੱਲ ਰਿਹਾ। ਔਰ ਜੀਓ ਕਾਲੂ ਵੈਪਰ ਵਾਲੀ ਰਜ਼ਾਈ ਗੁੱਡ ਸਹੀ ਆ ਫਿਰ। ਓਏ ਜ਼ਖਮ ਤੇ ਪਾਥੀ ਮਲੀ ਹੁੰਦੀ ਹੈ ਨਿਕਲ। ਓਹੋ ਚਲੋ ਓਏ ਲੱਕ ਦੀ ਸੰਗੜੀ ਨਾਲ ਕੁੱਤਾ ਬੰਨੇ ਹੁੰਦੇ। ਲੱਕ ਦੀ ਉਂਗਲੀ ਓਏ ਪਿਛਲੇ ਨਹੀਂ ਹੁੰਦੀ ਜਿਹੜੀ ਰੀੜ ਦੀ ਅੱਛਾ ਅੱਛਾ ਉਧਰੋਂ ਦੀ ਐ ਕਰਕੇ ਠੀਕ ਹੋ ਗਿਆ। ਠੀਕ ਹੋ ਗਿਆ। ਨੱਕ ਦੀ ਸੀਟ ਤੇ ਚਵਲ ਮਾਰੀ ਹੁੰਦੀ। ਓਏ ਫੌਰਨ ਬੰਦੇ ਨੂੰ ਪਛਾਣ ਲਿਆਉਂਦੇ, ਉਹ ਤੁਸੀਂ ਬੇਟਾ ਇਹ ਰਖਤ ਹੋ ਰਹਾ। ਹਾਂ ਆਪਣੇ ਘਰ ਹੀ ਇਜਾਜ਼ਤ ਮੰਗੀ ਹੁੰਦੀ, ਠੀਕ ਹੈ ਜੀ। ਸਕੀ ਮਾਂ ਨੂੰ ਕਹਿੰਦਾ ਲਓ ਜੀ ਮਾਂ ਜੀ ਫਿਰ ਜ਼ਿੰਦਗੀ ਤੇ ਫੇਰ ਮਿਲਾਂਗੇ। ਉਹਨੇ ਕਿਹਾ ਆਟਾ ਲੈ ਕੇ ਆ। ਸਮਾਂ ਘਰੋਂ
ਕੰਮ ਤੇ ਚੱਲਿਆ ਤੇ ਮੁੰਡੇ ਨੂੰ ਕਹਿੰਦੇ ਲਾਓ ਕਿਸੇ ਦਿਨ ਚੱਕਰ, ਆਹੋ ਲੈ ਕੋਈ ਉਹ ਘਰ ਹੀ ਆ। ਉਹ ਸ਼ਨਾਖਤੀ ਲਾਮਤ ਤੇ ਚਵਲ ਲਿਖਿਆ ਹੁੰਦਾ ਹੈ। ਇਹ ਕੋਈ ਜੁਗਤ ਨਹੀਂ। ਅੱਬੂ ਨੂੰ ਸਟਾਪ ਕੀਤਾ ਹੁੰਦਾ ਹੀ ਸਟਾਪ ਤੇ ਬੂਆ ਜਗਰਾ ਤੂੰ ਸਟੋਪ ਖੋਲ, ਮੈਂ ਤੇਰਾ ਹਾਲ ਵੇ ਕੀ ਕਰਦਾ। ਰੋਟੀ ਖਾ ਕੇ ਫੁੱਲ ਸਟਾਪ ਲਾਇਆ ਹੁੰਦਾ, ਉਹ ਢਕਾਰ ਮਾਰੀਦਾ ਯਾਰ। ਓਏ ਓਏ ਭੁਲੇਖਾ ਪਿਆ ਹੁੰਦਾ ਕਿ ਪਿੱਛੇ ਕੋਈ ਖਲੋਤਾ ਯਾਰ ਬੇਟਾ ਇਹ ਜੁਗਤ ਦੀ ਆਪਣੇ ਪਰਛਾਵੇਂ ਨੂੰ ਕਹਿੰਦੇ ਆਪਣੇ ਭਾਰ ਤੇ ਖਲੋ। ਯਾਰ ਹਵਾ ਅੱਛੀ ਗੱਲ ਲੋਹੀ ਨਾਦਰੀ ਲੈ ਪਈ ਨਹੀਂ ਕੀ ਠੀਕ ਹੈ, ਕੁਛ ਖਾਇਆ ਪੀਆ ਕਰ ਯਾਰ। ਨਹੀਂ ਤੁਰਿਆ ਜਾ ਰਿਹਾ ਪਰਛਾਵੇਂ ਨੂੰ ਕਹਿੰਦਾ ਤੂੰ ਕਿੱਧਰ। ਲੇਬਰ ਕਾਉਂਸਲਰ ਤੁਰਿਆ ਆ ਰਿਹਾ ਤੇ ਕਹਿੰਦਾ ਉਹ ਮੇਰਾ ਸੁਲਤਾਨ ਆ। ਆਹ ਪੀਰਾਂ ਨੂੰ ਝੁਕਾਵਾ ਦਿੱਤਾ ਹੁੰਦਾ ਓਏ। ਪਿੱਛੇ ਪਰਛਾਵੇਂ ਨਾਲ ਤੁਰਿਆ ਰਿਹਾ, ਇੱਥੋਂ ਪਰਛਾਵਾਂ ਸ਼ੁਰੂ ਹੋਇਆ, ਤੁਰਦੇ 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 ਜਦੋਂ ਪਰਛਾਵਾਂ ਅੱਗੇ ਆਇਆ ਨਾ ਕਹਿੰਦਾ ਨਹੀਂ ਪਿੱਛੇ ਚੱਲ ਪਿੱਛੇ। ਇਹ ਕ੍ਰਾਸ ਕਰਨ ਦੀ ਆਦਤ ਨਹੀਂ ਜਾਂਦੀ ਤੁਹਾਨੂੰ। ਇਹਦੇ ਪਿੱਛੇ ਦਾ ਪਰਛਾਵਾਂ ਉਹਨੇ ਤੇ ਦੌੜ ਲਾਤੀ ਘਰ ਜਗ੍ਹਾ ਮੇਰੇ ਪਿੱਛੇ ਬੰਦੇ ਚੜੇ ਆ। ਮਾਮਾ ਦੇਖ ਤੁਸੀਂ ਪਰਛਾਵਾਂ ਵਾ ਦੌੜ ਲਾਦੀ ਤੇ ਘਰ ਜਾ ਕੇ ਦੇਖਿਆ ਪਰਛਾਵਾਂ, ਤੈਨੂੰ ਕਹਿੰਦਾ ਤੈਨੂੰ ਘਰ ਦਾ ਕਿੱਦਾਂ ਪਤਾ ਲੱਗਾ ਯਾਰ ਦੱਸ। ਉਹ ਬਰਫ ਵਾਲੇ ਸੂਏ ਨੇ ਸਿਮ ਕੱਢਣ ਲੱਗਾ ਮੋਬਾਈਲ ਪਾੜ ਲਿਆ ਹੋਰ ਕੁਛ ਨਹੀਂ। ਦੌੜਦਾ ਘਰ ਗਿਆ ਤੇ ਪਰਛਾਵੇਂ ਨੂੰ ਪਾਣੀ ਪੁੱਛਣਾ, ਪਾਣੀ ਪੀਓਗਾ ਭਾਜੀ? ਉਹ ਕਹਿੰਦਾ ਮਾਮਾ ਮੈਂ ਪਰਛਾਵਾਂ। ਲੈ ਉਹ ਕਹਿੰਦਾ ਮਾਮਾ ਮੈਂ ਪਰਛਾਵਾਂ ਵਾ। ਆ ਕੈਸੀ ਗੱਲ ਆ? ਲੈ ਦੱਸ। ਆਪਣਾ ਹੀ ਪਰਛਾਵਾਂ ਵੇਖ ਕੇ ਕਹੀਏ ਵੀ ਤੇਰੇ ਕੋ ਵੀ ਨਹੀਂ ਗੱਡੀ ਹੈ। ਅੱਛਾ ਪਰਛਾਵੇਂ ਦੇ ਨਾਲ ਰੁੱਸਿਆ, ਸੇਮ ਪਰਛਾਵਾਂ ਵਾ, ਉਹਦਾ ਮੂੰਹ ਐਨੂੰ ਇਹਦਾ ਐਨੂੰ ਆ। ਬਸ ਉਹ ਵੀ ਨਹੀਂ ਇਹਦੇ ਹੱਲ ਹੋ ਰਿਹਾ। ਉਹ ਨਾਰਾਜ਼ ਹੋਇਆ ਪਰਛਾਵੇਂ ਦੇ ਨਾਲ ਹੀ। ਤੁਹਾਨੂੰ ਪਤਾ ਨਾ ਸ਼ਾਮ ਟਾਈਮ ਪਰਛਾਵਾਂ ਅੱਗੇ ਚੱਲ ਜਾਂਦਾ, ਇਹਦਾ ਪਰਛਾਵਾਂ ਅੱਗੇ ਚੱਲ ਜਾਣਾ ਓਕੇ ਬਾਦਸ਼ਾਹ ਫਿਰ ਹੈ ਜਾਇਜ਼ ਦੇ ਦੇ। ਅੱਛਾ ਪਰਛਾਵੇਂ ਨੂੰ ਚੜਾਉਣ ਜਾ ਰਿਹਾ ਬੱਸ ਤੇ, ਜਦੋਂ ਬਹੁਤ ਲੰਮਾ ਹੋ ਗਿਆ ਕਹਿੰਦਾ ਲੋ ਫਿਰ ਅੱਲਾ ਖੈਰ ਕਰ। ਫਿਰ ਨੀਵਾ ਹੋ ਕੇ ਨਿਕਲਣ ਦਿਆ ਆਪਣੇ ਪਰਛਾਵੇਂ ਨੂੰ ਦੇਖ ਕੇ ਆਂਦਾ ਫੋ ਯਾਰ ਕੀ ਚਵਲਾ ਮਾਰਿਆ ਤੇ ਕੋਈ ਚਵਲ ਵੱਜ ਗਈ ਹੈ ਯਾਰ। ਤੁਸੀਂ ਵੀ ਮਾੜੀ ਜੀ ਛਾਂ ਹੋਈ ਹੈ ਤੇ ਗਾਣ ਲੱਗ ਪਏ ਸਾਇਆ ਵੀ ਸਾਥ। ਨਹੀਂ ਦੋ ਜੋੜੇ ਲੈ ਰਿਹਾ ਜੁੱਤੀਆਂ ਦੇ, ਇੱਕ ਆਪਣਾ ਇੱਕ ਪਰਛਾਵੇਂ ਦਾ। ਦੋ ਚਾਹ ਦੇ ਕੱਪ ਰੱਖਣਾ, ਆਪ ਇੱਥੇ ਰੱਖਿਆ, ਦੂਸਰੇ ਇੱਥੇ ਰੱਖ ਕੇ ਤੇ ਆਇਆ ਹੁੰਦੇ ਪਰਛਾਵੇਂ ਪਰਛਾਵੇਂ। ਲਓ ਜੀ ਇਹ ਨਵੀਂ ਗੱਲ ਆ ਪਰਛਾਵੇਂ ਤੇ, ਕਿ ਪਰਛਾਵਾਂ ਵੀ ਬੰਦੇ ਦਾ ਹੁੰਦਾ, ਉਹ ਵੀ ਇੱਕ ਇਨਸਾਨ ਦਾ ਵਜੂਦ ਦਾ ਮਤਲਬ ਇੱਕ ਨਿਸ਼ਾਨਦੇਹੀ ਹੁੰਦੀ ਹੈ। ਹਾਂਜੀ ਮਹੱਲੇ ਦੇਖ ਵੰਡੇ ਦੇ ਕਹਿੰਦਾ ਮੇਰੇ ਪਰਛਾਵੇਂ ਵਾਸਤੇ ਵੀ ਪਾਏ ਆ ਮੇਰੇ ਪਰਛਾਵੇਂ ਦੀ ਵੀ ਪਾ ਦੇ ਯਾਰ। ਤਾਂ ਜੀ ਘਰ ਚ ਖਲੋ ਕੇ ਪਰਸਨਲ ਗੱਲ ਕਰਨੀ ਤੇ ਆਪਣੇ ਅੱਬੂ ਨੂੰ ਕਹਿੰਦੇ ਜਾ ਲੈਂਦੇ ਉਹਦਾ ਉਹ ਲੱਖ ਲਾਣ ਲੈ ਕਹਿੰਦਾ ਪਰਛਾਵੇਂ ਨੂੰ ਦੇਖ ਕੇ ਨਾ ਕਹਿੰਦਾ ਬਾਪੂ ਜੀ ਕੋਈ ਗੱਲ ਸੁਣਾ ਜਾ ਲੈਂਦੇ ਯਾਰ ਪਰਛਾਵੇਂ ਨੂੰ। ਤੇ ਅੱਗੋਂ ਪਰਛਾਵਾਂ ਐਸਾ ਇਹਦਾ ਮਤਲਬ ਉਹ ਤੁਰ ਪਿਆ ਪਰਛਾਵਾਂ ਪਰੇ ਨੂੰ, ਉਹਨੇ ਕਿਹਾ ਤੁਸੀਂ ਕਰ ਲਓ ਗੱਲ। ਹਾਂ ਕਿਸੇ ਨੇ ਚੱਲ ਗਿਆ ਤੁਸੀਂ ਕੀ ਕਰ ਰਹੇ ਬੱਚੀ ਅੱਛੀ ਬਾਤ ਬਹੁਤ ਸਹੀ। ਕਿਸੇ ਦੇ ਘਰ ਵੜਨ ਲੱਗਾ ਨਾ ਤੇ ਪਰਛਾਵੇਂ ਨੇ ਕਹਿੰਦਾ ਤੂੰ ਖਲੋ ਮੈਂ ਆਉਣਾ। ਇਸ਼ਾਰੇ ਤੇ ਖਲੋਤਾ ਉਸਤਾਦ ਜੀ, ਵਾਰਡ ਵਾਲੇ ਕਹਿੰਦਾ ਇਸ਼ਾਰਾ ਤੋੜੋ, ਕਹਿੰਦਾ ਇਹਨੇ ਧੱਕਾ ਦਿੱਤਾ ਭਾਜੀ ਪਰਛਾਵੇਂ ਨੇ ਧੱਕਾ ਦਿੱਤਾ। ਓਏ ਹੋਏ ਯਾਰ ਇਹ ਨਵੀਂ ਗੱਲ ਆ ਕਦੇ ਕਾਮੇਡੀ ਚ ਨਵੀਂ ਗੱਲ। ਪਰਛਾਵਾਂ ਕੀ ਕਰ ਆਪਾਂ ਇਹ ਲਿੰਕ ਕਦੀ ਨਹੀਂ ਕੀਤਾ, ਫਸਟ ਟਾਈਮ ਕਰ ਰਹੇ ਹਾਂ ਉਸਤਾਦ ਜੀ। ਪਰਛਾਵੇਂ ਵਾਲਾ ਹਾਂਜੀ ਹਾਂ। ਦੌੜ ਲਾਉਂਦੇ ਆਪਣੇ ਪਰਛਾਵੇਂ ਨੂੰ ਵੇਖ ਕੇ ਸਾਰੀ ਉਮਰ ਭੱਜ ਮੇਰੇ ਤੋਂ ਅੱਗੇ ਨਹੀਂ ਲੰਘ ਸਕਦਾ। ਗਾਣਾ ਗਾਉਂਦੇ ਤੇ ਕਈ ਹੁੰਦੇ ਆ ਕੋਰਸ ਹੀ ਹੈ ਭਾਜੀ, ਵੇਖੋ ਯਾਰ ਉਹ ਵੀ ਪਰਛਾਵਾਂ ਵਾ ਤੇਰਾ। ਮੋਟਰਸਾਈਕਲ ਗੱਡੀ ਦੁਪਹਿਰੇ 12 ਵਜੇ ਤੇ ਪਰਛਾਵਾਂ ਦੇ ਕੇ ਫੇਰ ਖੜੀ ਕਰਤੀ। ਮੈਂ ਕਿਹਾ ਕਹਿੰਦਾ ਡਬਲ ਸਵਾਰੀ ਤੇ ਪਾਬੰਦੀ ਹੈ ਯਾਰ। ਨਹੀਂ ਮੋਟਰਸਾਈਕਲ ਗੱਡੀ ਪਰਛਾਵਾਂ ਤੇ ਕਹਿੰਦਾ ਤੂੰ ਚੱਲ ਜਾ ਪਹਿਲੇ ਤੇ ਆਪ ਅੰਦਰ ਖੜੀ ਕਰਤੀ। ਕਹਿੰਦਾ ਤੇ ਪਰਛਾਵੇਂ ਨੂੰ ਕਹਿ ਰਿਹਾ ਉਹ ਚੌਂਕ ਤੱਕ ਚੱਲਣਾ, ਸਿਗਰਟ ਫਿਰ ਤੂੰ ਹੀ ਫੜੀ ਲੈ ਗਏ ਤੇ ਅੰਦਰ ਖੜੀ ਕਰਤੀ। ਪਰਛਾਵਾਂ ਤੋਂ ਘਰ ਆਇਆ ਵਾ, ਦਰਵਾਜ਼ਾ ਖੜਕਾ ਤੇ ਬੇਗਮ ਬਾਹਰ ਇੱਕ ਨਾ ਪਰਦਾ ਕਰ ਮੇਰਾ ਪਰਛਾਵਾਂ ਨਾਲ ਪਰਛਾਵੇਂ ਨਾਲ ਚੀਜ਼ੇ ਕਰਨ ਦਿਆ ਵਾ। ਮੋਟਰਸਾਈਕਲ ਗੱਡੀ ਤੇ ਚੱਕਾ ਚੱਕਦਾ ਪਿੱਛੇ ਡਿੱਗ ਜਵੇ ਉਹ। ਪਰਛਾਵਾਂ ਨਹੀਂ ਡਿੱਗਦਾ ਯਾਰ। ਕਰੈਕਟਰ ਆਪ ਆਰਾਮ ਨਾਲ ਖੜਾ, ਪਰਛਾਵੇਂ ਨੇ ਸਿਗਰਟ ਲਾਇਆ। ਨਹੀਂ ਸਾਜੀ ਇਹ ਏਡਾ ਗਰੀਬ ਏਡਾ ਭੁੱਖਾ ਵਾ, ਲੇਕਿਨ ਪਰਛਾਵੇਂ ਨੂੰ ਅਮੀਰ ਆ। ਆਪ ਸਾਦਾ ਖਲੋਤਾ ਪਰਛਾਵਾਂ ਸਟੇਕ ਪੀਂਦੇ ਆ ਯਾਰ ਇਹ ਕੀ ਗੱਲ ਕਿ ਬੰਦਾ ਆਰਾਮ ਨਾਲ ਖੜਾ ਹੋਵੇ ਤੇ ਦੇਖੇ ਮੇਰਾ ਪਰਛਾਵਾਂ ਸਟਿੰਗ ਪੀ ਰਿਹਾ। ਪਰਛਾਵੇਂ ਦਾ ਨਾਂ ਦਾ ਬੈਨਰ ਲੈ ਕੇ ਤੇ ਇਸ਼ਾਰੇ ਤੇ ਮਦਦ ਮੰਗਣ ਦਿਆ ਉਹ। ਕਹਿੰਦਾ ਤੂੰ ਗੁਰਦੇ ਫੇਲ ਹੋ ਗਏ। ਪਰਛਾਵਾਂ ਨੇ ਆਪਣਾ ਥੱਲਾ ਦੇਖਿਆ ਤੇ ਕਹਿੰਦਾ ਲਿਆਵਾ ਫੜਾਓ। ਉਹਨੇ ਬਾਪੜਾ ਕੇ ਸਰ ਤੇ ਆਇਆ ਰੋਟੀ ਖਾਂਦੇ ਆ ਤੇ ਪਰਛਾਵੇਂ ਕਹਿੰਦਾ ਭਾਜੀ ਇੱਧਰ ਵੀ ਦਿਓ ਆ ਰਹਤਾ ਦੇ ਇੱਧਰ ਭਾਜੀ ਨੂੰ ਯਾਰ। ਥੋਕ ਸੁੱਟਣ ਲੱਗਾ, ਪਰਛਾਵੇਂ ਨੇ ਝਾਂਡਾ ਮਾਰੇ, ਕਹਿੰਦਾ ਮਾਮਾ ਨਜ਼ਰ ਨਹੀਂ ਆਉਂਦੇ ਮੇਰੇ ਟੁੱਟੀ ਜਾਣ।
यार ਅਚਾਨਕ अच्छा ਘਰ ਆ परछाई जिसे कहते हैं ना परछावा साया। का मतलब है परछाई साया ਹਾਂ हाँ ਅਚਾਨਕ ਘਰ ਆ ਤੇ ਇਹਦਾ ਅੱਬਾ ਕਹਿੰਦਾ ਗੇਮਾਂ ਤੋਂ ਆ ਤੇ ਕਹਿੰਦਾ ਉਹ ਤੂੰ ਦੱਸਿਆ ਨਾ ਬੇਨਿਫਟੀ ਕਰਨਗੇ ਆਰਾਮ ਨਾਲ ਖੜਾ ਤੇ ਪਰਛਾਵਾਂ ਇੰਜ ਕਰ ਰਹੇ ਤੇ ਉਹਨੂੰ ਕਹਿੰਦਾ ਤੂੰ ਨਹੀਂ ਕਰਦਾ ਕਹਿੰਦਾ ਭਾਜੀ ਉਹ ਕਰ ਰਿਹਾ ਇੱਕੋ ਹੀ ਅਸ ਹਮਾਮ 'ਚ ਗਿਆ ਕਹਿੰਦਾ ਮੇਰੇ ਪਰਛਾਵੇਂ ਦੀ ਫਰੰਚ ਰੱਖ ਦਿਓ ਉਹਦੀ ਯਾਰ ਆਪਣੀ ਰੱਖ ਇਧਰੋਂ ਪੁੱਛ ਪਈ ਮੇਰੇ ਨਾਲ ਕੋਈ ਟ੍ਰੇਨ 'ਚ ਸ਼ਾਹਰੁਖ ਤਰ੍ਹਾਂ ਆਇਆ ਬਾਹਰ ਹੱਥ ਕੱਢ ਕੇ ਆਪਣਾ ਪਰਛਾਵਾਂ ਖਿੱਚਦੇ ਯਾਰ ਆਪਣੇ ਪਰਛਾਵੇਂ ਨੂੰ ਕਹਿੰਦੇ ਆ ਭਾਗ ਅਰਜੁਨ ਭਾਗ ਮੈਂ ਹੀ ਖੇਲਣ ਡਿਆ ਭਰਾ ਨਾਲ ਪਿੱਛੇ ਬੈਠਾ ਤਾਂ ਪਰਛਾਵਾਂ ਇੰਝ ਹੋਇਆ ਉਸਤਾਦ ਜੀ ਐਡਾ ਬੇਵਕੂਫ ਹੈ ਐਡੀ ਤੇਜ਼ੀ ਨਾਲ ਵਾਸ਼ਰੂਮ ਗਿਆ ਪਰਛਾਵਾਂ ਬਾਹਰ ਰਹਿ ਗਿਆ ਪਿੱਛੇ ਫਿਰ ਅੰਦਰ ਜਾ ਕੇ ਬੋਲ ਆਇਆ ਪਰਛਾਵਾਂ ਮਾਰੋ ਓਏ ਅੱਛਾ ਇਸ ਕਿਸਮ ਦਾ ਇਹਨੇ ਵਾਸ਼ਰੂਮ ਗਿਆ ਇਹ ਬੈਠਾ ਵਾ ਪਰਛਾਵਾਂ ਹੌਲੀ ਹੌਲੀ ਬਾਹਰ ਆ ਗਏ ਐਂ ਕਰਦਾ ਕਿਦਾਂ ਬਾਹਰ ਆ ਕੇ ਦੱਸ ਦੇਣਾ ਮੈਨੂੰ ਉਹ ਖੰਗਦਾ ਫਿਰਦੇ ਵਾਰ ਸਾਹਿਬ ਤੈਨੂੰ ਕਿਹੜਾ ਗੋਭੀ ਖਾਤੀ ਆ ਨਾ ਵਾਰ ਸਾਹਿਬ ਤੇ ਆਪਣੇ ਤੇ ਪਰਛਾਵੇਂ ਤਸਵੀਰ ਲਾ ਕਹਿੰਦਾ ਮੇਰੇ ਔਰ ਪਰਛਾਵੇਂ की तरफ से ईद मुबारक ਮਾਰਿਓ ਨਾ ਨਾਸਤਾ ਜੀ ਛੋਟੀ ਰੱਖ ਲਓ ਵਾਰਡਿੰਗ ਵਾਲੇ ਨੂੰ ਵੇਖ ਕੇ ਭਾਈ ਵਾਪਸੀ ਆ ਗਿਆ ਕਹਿੰਦਾ ਤੇਰੀ ਵਜ੍ਹਾ ਤੋਂ ਚਲਾਨ ਹੋ ਜਾਣਾ ਵਾਰਡਿੰਗ ਓਏ ਵਾਰਡਿੰਗ ਨਹੀਂ ਹੁੰਦਾ ਕਿ ਵਾਰਡਿੰਗ 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 ਡਿੰਗ ਵਾਰਡਿੰਗ ਡੋਂਗ ਹਾਂ ਵਾਰਡਿੰਗ ਡੋਂਗ ਹਾਂ ਵਾਰਡਿੰਗ ਵਾਰਡਨ ਵਾਰਡਨ ਹਾਂ ਵਾਰਡਨ ਮਿੱਠਾ ਕਮਰੇ 'ਚ ਬੈਠਾ ਦੀ ਮੈਂ ਕਹਿੰਦੀ ਮਿੱਠੇ ਦਾਲ ਲਿਆ ਦੇ ਕਹਿੰਦਾ ਪਰਛਾਵੇਂ ਨੂੰ ਘੁਲਾ ਦਿਓ ਮੈਚ ਦੇਖਣ ਅੱਛਾ ਹੁਣ ਬਸ ਪਤਾ ਕੀ ਇਹ ਉਦੋਂ ਹੁੰਦਾ ਜਦੋਂ ਗੱਲਾਂ ਮੁੱਕ ਜਾਣ ਇਹਦੇ ਨੂੰ ਖਾਮੋਸ਼ੀ ਅੱਛੀ ਹੈ ਮੈਨੂੰ ਕੁਝ ਹੋਰ ਸੋਚਣ ਦੇ ਠਹਿਰ ਵਾਜਿਆਂ ਵਾਲੇ ਦੇ ਪਿੰਡ 'ਚ ਜਾਂਦੇ ਤੇ ਫੋਨ ਕਰਕੇ ਕਹਿੰਦੇ ਅਰੇਟ ਹੋ ਜਾਣੀ ਲੱਗਦਾ ਪਿੰਡ 'ਚ ਏਜੰਸੀ ਵਾਲੇ ਹੋਰ ਸੋਚੋ ਜੀ ਤੁਰਿਆ ਜਾਂਦੇ ਆ ਤਾਂ ਇੱਕ ਬੰਦਾ ਰਸਤੇ 'ਚ ਮਿਲਿਆ ਕਹਿੰਦਾ ਯਾਰ ਮੇਰੇ ਪਰਛਾਵੇਂ ਨੂੰ ਚੁੱਕ ਲਾ ਥੱਕ ਗਏ ਇਹਦਾ ਖਿਜਿਆ ਪਰਛਾਵੇਂ ਤੋਂ ਏਡਾ ਖਿਜਿਆ ਕੁੱਤੇ ਨੂੰ ਵੱਟਾ ਮਾਰ ਕੇ ਪਰਛਾਵੇਂ ਨੂੰ ਪਾਉਣ ਦੇ ਉਹ ਦਿਲ ਕਰੇ ਪਰਛਾਵਾਂ ਲਹੂ ਲਾ ਪੱਟੀਆਂ ਕਰਾਈਆਂ ਪਰਛਾਵੇਂ ਆ ਸਹੁਰਿਆਂ ਦੇ ਘਰ ਜਾਂਦੇ ਤੇ ਪਰਛਾਵੇਂ ਅੱਗੇ ਹੱਥ ਜੋੜ ਕੇ ਮੁੜ ਗਿਆ ਯਾਰ ਮੈਨੂੰ ਵੀ ਬਿਸਤ ਕਰਾ ਇਹਦੀ ਗਲੀ 'ਚ ਲੈਂਟਰ ਪੈ ਛੱਤ ਤੇ ਖਲੋਤਾ ਤੇਜ਼ ਦੌੜ ਕੇ ਪਰਛਾਵਾਂ ਥੱਲੇ ਸੁੱਟਦਾ ਹੋ ਗਿਆ ਪਰਛਾਵਾਂ ਥੱਲੇ ਤਾਂ ਬਚਾ ਐਡੀ ਸਪੀਡ ਪਰਛਾਵਾਂ ਅਗਲੀ ਸਾਈਡ ਤੇ ਸੀ ਨਾ ਐਡੀ ਸਪੀਡ ਨਾਲ ਗਿਆ ਉਹਨੂੰ ਮਿੱਧ ਕੇ ਨਿਕਲ ਗਿਆ ਉਹ ਪਿੱਛੇ ਹੀ ਐਂਜ ਕਰੀ ਜਾ ਰਿਹਾ ਨਹਿਰ 'ਚ ਛਾਲ ਮਾਰੀ ਆਪ ਤੈਰਨ ਦੇ ਪਰਛਾਵੇਂ ਨੂੰ ਗੋਤੇ ਆ ਉਹ ਕਹਿੰਦਾ ਉਹਨੂੰ ਕੱਢ ਲਓ ਇਹਨੇ ਖੁਸਰੇ ਨੂੰ ਛੇੜਿਆ ਤੇ ਖੁਸਰਾ ਘੁਰੀਆ ਪਾਉਂਦਾ ਕਹਿੰਦਾ ਮੈਨੂੰ ਪਰਛਾਵੇਂ ਨੇ ਬਹਿਕਾਇਆ ਸੀ ਮੈਂ ਤਾਂ ਕੁਝ ਨਹੀਂ ਕਿਹਾ ਇੰਨਾ ਵਾਰਾ ਫਿਰਦਾ ਵਾ ਪਰਛਾਵਾਂ ਇਹਦੇ ਮੋਢਿਆਂ ਤੇ ਚੜਿਆ ਪਰਛਾਵਾਂ ਐ ਕਰਕੇ ਕਹਿੰਦਾ ਯਾਰ ਮੈਂ ਟੱਕ ਗਿਆ ਓਏ ਮੇਰੇ ਮੋਲਾ ਓਏ ਹੋਏ ਬਿਮਾਰ ਹੋ ਗਿਆ ਭਾਈ ਇੰਨਾ ਬਿਮਾਰ ਆ ਤੇ ਦਿਲ ਕੀਤਾ ਕੁਝ ਖਾਣ ਨੂੰ ਪਰਛਾਵੇਂ ਨੂੰ ਉੱਥੇ ਪਾ ਕੇ ਤੇ ਬਾਹਰ ਖਾਣ ਪੀਣ ਨਿਕਲਿਆ ਖਾਣ ਪੀ ਰਿਹਾ ਪਰਛਾਵਾਂ ਲੈ ਪਰਛਾਵੇਂ ਨੂੰ ਉੱਥੇ ਪਾ ਕੇ ਉਹ ਪਰਛਾਵਾਂ ਉੱਤੇ ਪਿਆ ਫੁੱਲ ਪੈਦਲ ਤੁਰ ਕੇ ਕਿਤੋਂ ਖੱਜਲ ਖੁੱਜਲ ਹੋ ਗਿਆ ਤੇ ਪਰਛਾਵੇਂ ਨੂੰ ਕਹਿੰਦਾ ਲੰਮੇ ਪੈ ਤੇਰੀਆਂ ਪਿੰਨੀਆਂ ਮਲ ਹਾਂ ਪਰਛਾਵੇਂ ਦੀ ਜਿੱਥੇ ਪੈਰ ਲੱਤਾਂ ਸੀ ਨਾ ਉਹਦੇ ਸਰੋਂ ਦਾ ਤੇਲ ਸਿੱਟਦੇ ਆ ਘਰੋਂ ਕੰਮ ਤੇ ਚੱਲਾ ਮਾਂ ਕੋ ਪਿਆਰ ਲਿਆ ਤੇ ਮਾਂ ਨੂੰ ਕਹਿੰਦਾ ਦੇ ਮੈਨੂੰ ਨਾਰਾਜ਼ ਆ ਪਰਛਾਵੇਂ ਨੂੰ ਪਿਆਰ ਮਹੀਨੇ ਬਾਅਦ ਤਨਖਾਹ ਮਿਲੀ ਅੱਧੀ ਪਰਛਾਵੇਂ ਤੋਂ ਸੁੱਟਤੀ ਕਹਿੰਦਾ ਤੂੰ ਵੀ ਅੱਧਾ ਹੀ ਸੀ ਹਾਂ ਨਾ ਨੂੰ ਕੇ ਭਾਈ ਨਿਕਲਿਆ ਪਰਛਾਵੇਂ ਨੂੰ ਕਿਤੇ ਠੰਡ ਪੈ ਗਈ ਉਹ ਬਲਾਰ ਹੋ ਗਿਆ ਥੋੜੀ ਕਿਤੇ ਪੁੱਜ ਗਿਆ ਜ਼ਮੀਨ ਤੇ ਬਲਾਰ ਹੋ ਗਿਆ ਠੰਡ ਲੱਗੀ ਉਹ ਯਾਰਾ ਕੈਸੀ ਤੇ ਬੜਾ ਗਰੀਬ ਬੰਦਾ ਵਾ ਲੱਗਦਾ ਉਹ ਜ਼ਮੀਨ ਤੇ ਨਾ ਬਲਾਰ ਹੋ ਗਿਆ ਕਦੀ ਆ ਜਾਵੇ ਕਦੀ ਆ ਨਹੀਂ ਚਮਕੇ ਵਾਰ ਲੱਗਾ ਕਦੀ ਆ ਜਾਵੇ ਕਦੀ ਚੱਲ ਪਰਛਾਵਾਂ ਚੱਕ ਪੁੱਜ ਰਿਹਾ ਯਾਰ ਆ ਕੀ ਹੈ ਸਾਰੀ ਰਾਤ ਨੂੰ ਸੁੱਤਾ ਪਿਆ ਤੇ ਪਰਛਾਵੇਂ ਨੇ ਦਾ ਮੋਬਾਈਲ ਖੋਲ ਕੇ ਡਾਟਾ ਡਿਲੀਟ ਕਰਤਾ ਸਾਰਾ ਪਤਾ ਬਲਾ ਉਹਨੇ ਆਪਣਾ ਨਹੀਂ ਇਹ ਰਾਤ ਸੁੱਤਾ ਇਕੱਲਾ ਬੈਠਾ ਆਰਾਮ ਨਾਲ ਤੇਰੇ ਦੇਖਿਆ ਪਰਛਾਵਾਂ ਦਾ ਮਹਿਲ ਬਣ ਕੇ ਉਧਰ ਲੱਗਿਆ ਯਾਰ ਤੁਸੀਂ ਜਿਹੜਾ ਕਿਹੜੀ ਫਿਲਮ ਦੇਖਣ ਦੇ ਯਾਰ ਨਹੀਂ ਆ ਅੱਛੀ ਗੱਲ ਸੀ ਯਾਰ ਸਭ ਤੋਂ ਬੇਹਤਰ ਕਹਿੰਦੀ ਕਹਿੰਦਾ ਪਰਛਾਵੇਂ ਨੂੰ ਕੋਈ ਫਾਲਟ ਪੈ ਗਿਆ ਤੇ ਪਰਛਾਵਾਂ ਉਹਨੂੰ ਵਿੱਚ ਗੈਪ ਵੀ ਹੋ ਜਾਂਦਾ ਪਰਛਾਵਾਂ ਝਪੱਕੇ ਮਾਰਨਾ ਉਹ ਬੇਟੇ ਗਲੀ ਚ ਲੰਘਿਆ ਭਾਈ ਇਹਨੇ ਪਿੱਛੇ ਦੇਖਿਆ ਤੇ ਪਰਛਾਵਾਂ ਸ਼ੈ ਖਾਂਦੇ ਆ ਭੁੱਖਾ ਹੀ ਜਾ ਰਿਹਾ ਪਰਛਾਵਾਂ ਭਾਈ ਪਿੱਛੇ ਇਹਦੇ ਸਾਈਕਲ ਤੇ ਆਉਂਦੇ ਆ ਯਾਨੀ ਕਿ ਸਾਈਕਲ ਤੇ ਜਾ ਰਿਹਾ ਤੇ ਪਿੱਛੇ ਪਰਛਾਵਾਂ ਵੀ ਸੀ ਤੇ ਉਹਨੂੰ ਕਹਿੰਦਾ ਅੱਗੇ ਆ ਜਾ ਪਿੱਛੇ ਬਾਹ ਕੱਟ ਜ਼ੋਰ ਬੜਾ ਲੱਗਦਾ ਯਾਰ ਗੁੱਡ ਉਸਤਾਦ ਜੀ ਇਹ ਜਿਹੜੀ ਕਾਮੇਡੀ ਦੀ ਕੀ ਕਹਿੰਦੇ ਸਿਨਫ ਹਾਂਜੀ ਇਹ ਜਿਹੜੀ ਸਿਨਫ ਆ ਨਾ ਉਸਤਾਦ ਜੀ ਹਾਂਜੀ ਉਸਤਾਦ ਜੀ ਇਹ ਨਹੀਂ ਲੱਭਦੀ ਛੇਤੀ ਕਿਤੋਂ ਇਸ ਤਰ੍ਹਾਂ ਹੀ ਉਸਤਾਦ ਇਹਦਾ ਆਪ ਆ ਓਏ ਹੋਏ ਉਸਤਾਦ ਜੀ ਇਹ ਹਾਏ ਹਾਏ
ਇਹ ਹੋਰ ਲੈਵਲ ਆ ਕੋਈ ਕਾਮੇਡੀ ਦਾ, ਪਤਾ ਨਹੀਂ ਕੀ ਇਹ ਨਵਾਂ ਹੀ ਕੰਮ ਇਹ ਸਾਰਾ ਕੰਮ ਦੱਸੋ ਯਾਰ, ਅੱਜ ਤੱਕ ਕਿਸੇ ਨੇ ਸੋਚਿਆ ਹੋਊਗਾ ਸਿਆ ਪਰ ਕਿ ਪਰਛਾਵਾਂ ਦੇ 250 ਗੱਲ ਹੋ ਗਈ ਕਿ ਪਰਛਾਵਾਂ ਹੈ, ਔਰ ਜੈਨੂਇਨ ਗੱਲ ਹੈ ਕਿ ਪਰਛਾਵਾਂ ਹੁੰਦਾ ਸਹੀ। ਔਰ ਜੋ ਬੰਦਾ ਕਰ ਰਿਹਾ ਉਹੀ ਕਰ ਰਿਹਾ। ਤੇ ਹੁਣ ਇੱਕ ਸੋਚਣ ਵਾਲੀ ਗੱਲ ਹੈ ਕਿ ਅਗਰ ਉਹ ਥੋੜਾ ਜਿਹਾ ਡਿਫਰੈਂਟ ਹੋ ਜਾਵੇ, ਯਾਨੀ ਦੋ ਚੀਜ਼ ਤੋਂ ਕਿਦਾਂ ਦਾ ਲੱਗੇਗਾ, ਹੈ ਪਰਛਾਵਾਂ ਹੀ ਆ, ਇਦਾਂ ਹੀ ਆ। ਫਿਜ਼ੀਕਲੀ ਨਹੀਂ ਹੈਗਾ ਲੇਕਿਨ ਜਾਨਦਾਰ ਤਾਂ ਹੈਗਾ ਨਾ, ਮਤਲਬ ਜਦੋਂ ਮੂਵੇਬਲ ਆ, ਜੋ ਤੁਸੀਂ ਕਰ ਰਹੇ ਹੋ ਹੀ ਕਰ ਆਸ਼ਾ ਰਿਹਾ ਕਰਦਾ ਹੈ, ਤੇ ਸਾਇਆ ਨਾ ਤਾਂ ਹਾਂਜੀ ਚੱਲਦਾ। ਪਰਛਾਵਾਂ ਪੈਂਦਾ ਕਿਦਾਂ ਜ਼ਮੀਨ ਤੇ, ਚੱਲੇ ਦੱਸ ਇਹਦੀ ਲੌਜੀਕ ਕੀ ਹੈ? ਪਰਛਾਵਾਂ ਪੈਂਦਾ ਕਿਦਾਂ ਜ਼ਮੀਨ ਤੇ ਕਿਦਾਂ ਹੁੰਦਾ? ਉਹ ਖੜੇ ਨੂੰ ਓਏ ਆਹ ਫੜਾਈ ਮੈਨੂੰ ਜਰਾ। ਪਰਛਾਵੇਂ ਦੇ ਡਾਂਗਾ ਵੱਜ ਗਿਆ। ਪਰਛਾਵਾਂ ਜਿਹੜਾ ਨਾ ਹਾਂਜੀ ਸਾਇਆ, ਤਿਰਛਵਾ ਹੁੰਦਾ ਜੀ। ਅੱਛਾ ਇਹਦੀ ਲੌਜਿਕ ਕੀ ਹੈ, ਕਿੱਦਾਂ ਹੁੰਦਾ ਜ਼ਮੀਨ ਤੇ? ਤਾਂ ਤੁਹਾਡੀ ਜਿਸਮ ਦੀ ਬੋਡੀ ਦਾ ਸਾਇਆ ਆਉਂਦਾ ਕਿੱਦਾਂ ਸਾਇਆ ਜ਼ਮੀਨ ਤੇ, ਕਿੱਦਾਂ ਹੁੰਦਾ? ਲੌਜਿਕ ਕੀ ਆ? ਬਣਦਾ ਕਿਦਾਂ? ਇਹ ਕਮਜ਼ੋਰ ਬਣਦਾ ਕਿੱਦਾਂ ਵਾ? ਕੋਈ ਰੋਸ਼ਨੀ ਪੈਂਦੀ ਸੂਰਜ ਦੀ, ਉਹਦਾ ਬੰਦਾ ਸਾਇਆ, ਉਹਦੀ ਮੁਖਾਲਫ ਸਿਮਤ ਤੇ ਮਿੱਠੇ ਉਧਰ ਦੱਸ ਮੈਨੂੰ, ਕਿਸੇ ਮੈਂ ਅੱਬੂ ਤੇਰਾ ਉਧਰ ਦੱਸ। ਏਦਾਂ ਹੀ ਬਣਦਾ ਜੀ। ਇਹ ਤਾਂ ਸਾਰਿਆਂ ਨੂੰ ਪਤਾ ਵਾ। ਹਾਂਜੀ ਲੌਜਿਕ ਕੀ ਆ ਕਿ ਤੁਹਾਡੀ ਬਾਡੀ ਦਾ ਕਿੱਦਾਂ ਬਣਦਾ ਵਾ? ਯਾਰ ਇਹ ਉਸਤਾਦ ਜੀ ਤਕਰੀਬਨ ਬੇਸਿਕਲੀ 3 ਮਹੀਨੇ ਲੱਗ ਜਾਂਦੇ। ਤੂੰ ਦੱਸ ਬੈਠਿਆ ਅੱਜ। ਇਹ ਪਰਛਾਵਾਂ, ਕੋਈ ਵੀ ਚੀਜ਼ ਦਾ ਉਹਦਾ ਪਰਛਾਵਾਂ ਹੁੰਦਾ, ਕੋਈ ਵੀ ਗੁੱਡ ਚੀਜ਼। ਯਾਰ ਬਾਤ ਚੀਜ਼ ਅੱਛਾ ਤੈਨੂੰ ਐਵੇਂ, ਮੈਂ ਹੁਣ ਤੱਕ ਨਾ ਮੈਂ ਤੈਨੂੰ ਸਮਝਦਾ ਰਿਹਾ ਕਿ ਨਹੀਂ ਸੀ। ਇਹ ਇੰਨਾ ਖੱਜਲ ਕੀਤਾ ਇਹਨੇ ਪਰਛਾਵੇਂ ਨੂੰ, ਉਹ ਭਾਈ ਥੱਕਿਆ ਪਿਆ, ਥੋੜਾ ਜਿਹਾ ਜਾਵੇ ਉਹ ਰੁਕ ਕੇ ਫੇਰ ਲਾਗੇ ਆਵੇ, ਫੇਰ ਤੁਰਿਆ ਜਾਵੇ ਫੇਰ ਲਾਗੇ ਆਵੇ, ਨਾਲ ਨਹੀਂ ਜਾਂਦਾ ਇੰਨਾ ਉਹਨੂੰ ਪਿੱਛੇ ਪਿੱਛੇ ਆ ਰਿਹਾ। ਸੋਹਣਾ ਤਿਆਰ ਸ਼ਿਆਰ ਹੋ ਕੇ ਵਿਆਹ ਤੇ ਚੱਲਾ ਤੇ ਪਰਛਾਵੇਂ ਨੇ ਕਹਿੰਦੇ ਉਹਨੇ ਇੱਕ ਬੰਦਾ ਸੱਦਿਆ ਵਾ। ਉਹ ਵਿਚਾਰਾ ਪਰਛਾਵਾਂ ਤੋਂ ਤੂੰ ਚੱਲ ਜਾ ਪਹਿਲੇ, ਤੂੰ ਚੱਲ ਜਾ। ਘਰੋਂ ਹੀ ਖਾ ਲੂੰਗਾ ਭਾਈ। ਪਰਛਾਵੇਂ ਨੇ ਇੰਨਾ ਜ਼ਲੀਲ ਕੀਤਾ, ਪਰਛਾਵਾਂ ਦੁਆ ਮੰਗਦਾ ਯਾ ਅੱਲਾ ਮੈਨੂੰ ਮੌਤ ਦੇ ਦੇ। ਨਹੀਂ ਦੁਆ ਮੰਗੀ ਇਹ ਮਰ ਨਹੀਂ, ਇਹਨਾਂ ਦੇ ਘਰ ਵਿਆਹ ਦੇ ਕਾਰਡ ਹੈ, ਉੱਤੇ ਲਿਖਿਆ ਮਿੱਠਾਪੁਰੀਆ ਬਿਮਾ ਪਰਛਾਵੇਂ। ਬਮਾ ਲੋ ਯਾਰ ਨਹੀਂ ਬਾਬਾ ਪਰਛਾਵਾਂ ਉਹ ਯਾਰ। ਬੱਸ 'ਚ ਬੈਠਾ ਤੇ ਬੱਸ ਰੁਕਵਾ ਦਿੰਦਾ, ਬੱਸ ਰੋਕੋ ਕਹਿੰਦਾ ਕੀ ਹੈ, ਉਹ ਮੇਰਾ ਪਰਛਾਵਾਂ ਰਹਿ ਗਿਆ ਕਹਿੰਦੇ। ਓਏ ਹੋਏ ਹਮਾਮ ਤੋਂ ਨਿਕਲਿਆ, ਵਾਲ ਕਟਾ ਕੇ ਪਿੱਛੇ ਭਾਈ ਪਰਛਾਵਾਂ ਕੁੜਕਦਾ ਆਂਦੇ ਵਾਲ ਚੁਗਦੇ। ਆਪ ਸਿੱਧਾ ਰਿਹਾ ਤੇ ਪਰਛਾਵਾਂ ਨੂੰ ਵਾਸਤੇ ਪਰ ਵਿਆਹ ਤੇ ਵਾਲ ਨੂੰ ਕਟਾ ਕੇ ਤੇ ਪਰਛਾਵੇਂ ਨੂੰ ਕਹਿੰਦਾ ਨੀਲ ਕਰਕੇ ਆਈ ਹੈ, ਉਹਨੂੰ ਫਸਾਤਾ ਵਿਚਾਰੇ ਨੂੰ। ਵਿਆਹ ਤੇ ਗਿਆ ਤੇ ਉੱਥੇ ਬੋਟੀਆਂ ਲਗਾਉਣ ਦਿਆ ਖੀਸੇ 'ਚ, ਪਰਛਾਵੇਂ ਨੇ ਕਾਪਾ ਦੀ, ਉਹ ਭਾਜੀ ਬੋਟੀਆਂ ਲਗਾਉਣ ਦਿਆ ਜੀ, ਉਹ ਭਾਜੀ ਆ ਤੇ ਮੈਨੂੰ ਵੀ ਦਲੀਲ ਕਰਾਉਣ ਲੱਗਾ ਜੀ। ਉਹੀ ਯਾਰ 8-9 ਮਹੀਨੇ ਬਾਅਦ ਆਪਣੀ ਫੁੱਫੋ ਵੱਲ ਗਿਆ ਤੇ ਉਹ ਵੇਖ ਕੇ ਕਹਿੰਦੇ ਤੇਰਾ ਪਰਛਾਵਾਂ ਬੜਾ ਮਾੜਾ ਹੋ ਗਿਆ। ਥੱਕਿਆ ਪਿਆ ਪਰਛਾਵਾਂ, ਆਪ ਐਡਾ ਬੈਠਾ ਤੇ ਇਹਨੇ ਪਰਛਾਵਾਂ ਦੇਖਿਆ ਤੂੰ ਇੰਜ ਪਿੱਛੋਂ, ਅੰਗੜਾਈਆਂ ਲੈ ਇਹਨੇ ਜਦੋਂ ਨੇ ਦੇਖਿਆ ਨਾਲ ਹੀ ਇੰਜ ਹੋ ਗਿਆ। ਇਹਦੇ ਵਾਲਾ ਸਟਾਈਲ ਚ ਆ ਗਿਆ। ਆਹੋ ਕਰਦੇ ਵਾਲੀ ਕੰਪਨੀ ਤੇ ਗਿਆ, ਕਹਿੰਦਾ ਕਰਦਾ ਲੈਣਾ, ਕਹਿੰਦਾ ਜਾਮਣੀ, ਕਹਿੰਦਾ ਪਰਛਾਵਾਂ ਤੇ ਪਰਛਾਵਾਂ ਕਹਿੰਦਾ ਵੀ ਚਵਲਾ ਨਾ ਮਾਰ, ਦਲੀਲ ਨਾ ਕਰਾ ਮੈਨੂੰ ਹਰ ਪਾਸੇ। ਸਾਈ ਫਾਲੇ ਜਿਹੜੀ ਤੇ ਗਿਆ, ਆਪ ਹਲੇ ਗੱਲ ਹੀ ਕਰ ਰਿਹਾ ਤੇ ਪਰਛਾਵੇਂ ਨੇ ਫੱਕਾ ਵੀ ਮਾਰ ਲਿਆ। ਫਾਲਸਾ ਕਰ ਰਿਹਾ ਪਰਛਾਵਾਂ, ਚਵਲ ਟੈ ਪਰਛਾਵਾਂ ਦਾ, ਪਰਛਾਵਾਂ ਥੋੜਾ ਫਾਲਸਾ ਪਰਛਾਵਾਂ ਦਾ ਹਟਦਾ ਹੀ ਨਹੀਂ ਪੁੱਠੇ ਕੰਮ ਕਰਨੇ। ਇਹਦੇ ਘਰਦਿਆਂ ਨੇ ਸਵੇਰ ਇਹਨੂੰ ਕਿਹਾ ਕੰਮ ਜਾ ਕਿਤੇ, ਤੇ ਨਹੀਂ ਗਿਆ। ਕਹਿੰਦਾ ਸਵੇਰ ਪਰਛਾਵਾਂ ਨਹੀਂ ਹੁੰਦਾ, ਦੁਪਹਿਰ ਨੂੰ ਆਏਗਾ ਨਾ ਕੱਲਾ 1 ਤੇ 2 11 ਹੁੰਦੇ। ਇੱਕ ਤੇ 2-11 ਹੁੰਦੇ, ਸਹੀ ਗੱਲ ਹੈ। ਆਪਣੇ ਮਾਮੇ ਨੇ ਕਹਿੰਦਾ ਚਵਲ, ਕਹਿੰਦਾ ਪਰਛਾਵੇਂ ਨਾ ਗਿਆ, ਮੈਂ ਤਾਂ ਨਹੀਂ ਗਿਆ। ਉਹ ਯਾਰ ਇੰਜ ਦੀਆਂ ਕਿੰਨੀਆਂ ਬੰਦੇ ਘਰ ਨਾਲ ਹੀ ਬੰਦ ਹੋ ਗਈ ਤੇ ਪਰਛਾਵਾਂ ਤੁੰਨਣ ਦਿਆ ਨਾਲੀ ਚ, ਦੇਖ ਕੇ ਆ ਕਿਤੇ ਡੱਕਾ ਲਿਆ। ਉਹ ਯਾਰ ਮਿੱਠੇ ਕੀ ਦੇਖ ਕੇ ਆ ਕਿਤੇ ਡੱਕਾ ਲੱਗਾ ਤੇ ਪਰਛਾਵਾਂ ਅੰਦਰ ਫਸ ਗਿਆ, ਤੁਹਾਨੂੰ ਖਿੱਚਣ। ਹਾਂ ਵੀ ਤੂੰ ਨਹੀਂ ਸਹੀ ਦੱਸ ਵੀ ਸਾਇਆ ਬੰਦਾ ਕਿਦਾਂ ਫਰਿਸ਼ਟ ਸਾਇਆ ਕੋਈ ਵੀ ਚੀਜ਼ ਦਾ ਆਪਣਾ ਵਜੂਦ ਹੈ, ਵਜੂਦ ਦਾ ਵੀ ਸਾਇਆ ਹੁੰਦਾ ਵਾ। ਸਾਇਆ ਕਿਦਾਂ ਬਣਦਾ ਵਾ? ਸਾਇਆ ਉਹ ਚੀਜ਼ ਮਤਲਬ ਆ ਦੇਖ ਨਾ ਆਦਰੀਆਂ ਉਂਗਲਾਂ, ਆ ਦੇ ਇਹ ਕਿਉਂ ਬਣਨ ਦਿਆ ਵਾ? ਇਹ ਉੱਪਰ ਰੋਸ਼ਨੀ, ਫਿਰ ਇਹ ਰੋਸ਼ਨੀ ਦਾ ਸਾਇਆ ਬਣਦਾ ਹਮੇਸ਼ਾ। ਤੇ ਮੈਂ ਯਾਰ ਵੀ ਉੱਪਰ ਰੋਸ਼ਨੀ ਹੈ ਤੇ ਇਹ ਕਿਉਂ ਬਣਨ ਦਿਆ? ਹਾਂਜੀ ਇਹ ਵਜੂਦ ਆ, ਹੈ ਵਜੂਦ ਥੱਲੇ ਮਤਲਬ ਪ੍ਰੋਡਕਟ ਹੀ ਹੋ ਗਈ ਉਹਦੇ। ਜਦੋਂ ਕੋਈ ਰੋਸ਼ਨੀ ਦੇ ਅੱਗੇ ਚੀਜ਼ ਕਰੋਗੇ, ਮਤਲਬ ਲੈਟਰ ਆ, ਉਹਦੀ ਜਿਹੜੀ ਲਾਈਟ ਹੁੰਦੀ ਉਹਦੇ ਅੱਗੇ ਕੱਪੜਾ ਕਰੋ, ਉਹ ਹੋਰ ਟੈਪ ਜੀ ਹੋ ਜਾਏ, ਉਹ ਸੜ ਜਾਏਗਾ ਹੋਰ ਟਾਈਮ। ਨਹੀਂ ਸਾਇਆ ਹੋ ਜਾਏਗਾ। ਹਾਂ ਉਹ ਲੌਜਿਕ ਕੀ ਗੱਲ ਤੇਰੀ ਸਹੀ ਆ। ਹਾਂਜੀ ਕੀ ਹੱਥ ਆ ਨਾ ਥੱਲੇ ਸਾਇਆ ਆ ਗਿਆ, ਇਹ ਬਣਨ ਕਿਉਂ ਦਿਆ ਵਾ? ਕੀ ਵਜ੍ਹਾ ਵਾ? ਇਹ ਖੂਨ ਦਾ ਬੰਦਾ ਸਾਇਆ। ਹਾਂਜੀ ਤੁਹਾਡਾ ਸਾਇਆ ਉਹ ਨੈਗੇਟਿਵ ਆ। ਹਾਂਜੀ ਬ੍ਰੈਡ ਨਾ ਜਿਹੜਾ ਬ੍ਰੈਡ, ਡਾਊਨ ਬਲੈਡ ਉਹ ਬ੍ਰੈਡ ਹਾਂਜੀ ਕਹਿੰਦਾ ਜਿਹੜਾ ਬ੍ਰੈਡ ਹੈ ਨਾ ਉਹਦਾ ਬਣਦਾ। ਭਾਣ ਸਾਏ ਦੀ ਡੈਫੀਨੇਸ਼ਨ ਇਹ ਹੈ ਹਾਂਜੀ ਕਿ ਇਹ ਹੱਥ ਆ ਨਾ, ਹਾਂਜੀ ਉੱਪਰੋਂ ਰੋਸ਼ਨੀ ਪੈ ਰਹੀ, ਹਾਂਜੀ ਠੀਕ ਹੈ ਜੀ। ਇਹ ਜਿਹੜਾ ਸਾਇਆ ਬਣ ਰਿਹਾ ਨਾ, ਬੇਸਿਕਲੀ ਸਾਇਆ ਇਹਦਾ ਨਾਮ ਆ। ਬੇਸਿਕਲੀ ਇਹ ਜਿਹੜਾ ਹੱਥ ਆ ਨਾ, ਹਾਂਜੀ ਠੀਕ ਹੈ, ਇਹਨੇ ਰੋਸ਼ਨੀ ਬਲੌਕ ਕਰ ਲਈ ਹੈ। ਬਲੋਕ ਜਿਸ ਜਗ੍ਹਾ ਨੇ ਰੋਸ਼ਨੀ ਬਲੌਕ ਕਰ ਲਈ ਹੈ ਨਾ, ਹਾਂਜੀ ਉਹ ਥੱਲੇ ਉਹਦਾ ਸਾਇਆ ਉਹ ਡਾਰਕ ਹੋ ਰਿਹਾ, ਜਿਹਦੇ ਉੱਤੇ ਲਾਈਟ ਨਹੀਂ ਪੈ। ਬੇਸਿਕਲੀ ਜਿਹੜਾ ਸਾਇਆ ਨਾ, ਹਾਂਜੀ। ਇਹ ਸਾਇਆ ਨਹੀਂ ਹੈ, ਇਹ ਉਹ ਜਗ੍ਹਾ ਜਿੱਥੇ ਲਾਈਟ ਨਹੀਂ ਪੈ ਰਹੀ। ਲੈਟ ਉਹੀ ਮੈਂ ਕਿਹਾ
ਉਹਦਾ ਨਾਂ ਅਸੀਂ ਰੱਖਿਆ ਸਾਇਆ। ਹਨੇਰਾ ਟੈਪ ਯਾਨੀ ਕਿ ਸਾਇਆ ਮਤਲਬ ਸਾਇਆ ਅਸੀਂ ਕਹਿ ਦਿੰਦੇ ਨਾ, ਲੇਕਿਨ ਲੌਜੀਕ ਇਹ ਹੈ ਕਿ ਸਾਰਾ ਅਗਰ ਹੁਣ ਇੱਧਰ ਸੂਰਜ ਆ ਪਿੱਛੇ, ਮੈਂ ਇੱਥੇ ਖੜਾ ਵਾਂ, ਮੇਰੇ ਅੱਗੇ ਹੋਏਗਾ ਸਾਇਆ, ਮੇਰੇ ਅੱਗੇ ਕੋ ਹੋਏਗਾ ਕਿ ਰੋਸ਼ਨੀ ਪੂਰੀ ਇੰਜ ਫਰਸ਼ ਦੇ ਉੱਤੇ ਸੀ, ਮੈਂ ਇੱਥੇ ਖੜਾ ਵਾਂ, ਇਹ ਮੇਰੀ ਰੋਸ਼ਨੀ ਜਿਹੜੀ ਅੱਗੇ ਪੈਣੀ ਸੀ ਸਾਏ ਦੀ ਜਗ੍ਹਾ ਤੇ, ਉਹ ਮੇਰੀ ਬਾਡੀ ਨੇ ਬਲੌਕ ਕਰ ਲਈ। ਬੇਸਿਕਲੀ ਅਗਰ ਉੱਥੇ ਤੁਸੀਂ ਸੂਰਜ ਖਤਮ ਕਰ ਦਿਓ ਤੇ ਉਹ ਸਾਰਾ ਸਾਇਆ ਵਾ, ਜਿਹਨੂੰ ਅਸੀਂ ਹਨੇਰਾ ਕਹਿੰਦੇ ਆ, ਉਹ ਸਾਰਾ ਹੀ ਸਾਇਆ ਵਾ। ਹੁਣ ਲਾਈਟ ਭਲੀ ਤੇ ਸਾਰਾ ਉਹ ਹੋ ਗਿਆ ਰੋਸ਼ਨ ਹੋ ਗਿਆ। ਹੁਣ ਰੋਸ਼ਨ ਦੇ ਅੱਗੇ ਮੈਂ ਕਸਟਮਾਈਜ਼ ਟੈਪ ਚੀਜ਼ ਅੱਗੇ ਮੈਂ ਆ ਖਲੋ ਗਿਆ, ਇੰਨਾ ਉਹ ਉਹਨਾਂ ਕੋ ਤੋਂ ਰੋਸ਼ਨੀ ਬਲੌਕ ਹੋ ਗਈ, ਅੱਗੋਂ ਉਹੀ ਜਿਹੜਾ ਹਨੇਰਾ ਸੀ ਉਹ ਜ਼ਾਹਰ ਹੋਣ ਲੱਗ ਪਿਆ। ਅਗਰ ਮੈਂ ਇੰਜ ਕਰਾਂਗਾ ਜਿੱਥੇ ਜਿੱਥੇ ਉਹਦੇ ਅੱਗੇ ਮੈਂ ਰੋਕੀ ਜਾਵਾਂਗਾ, ਉੱਥੇ ਉੱਥੇ ਉਹ ਜਿਹੜੀ ਉਹਦੀ ਜਿਹੜੀ ਥੱਲੜੀ ਲੇਅਰ ਆ ਹਨੇਰੇ ਵਾਲੀ ਉਹ ਜ਼ਾਹਰ ਹੋਈ ਜਾਏਗੀ। ਉਹਦਾ ਨਾਮ ਹੁੰਦਾ ਸਾਇਆ। ਸਮਝ ਆਈ? ਇਹ ਹੁੰਦਾ ਹੀ ਸਾਇਆ। ਆ ਕਾਲੂ ਇੱਕ ਲੜਕੀ ਨਾਲ ਫੋਨ ਤੇ ਗੱਲ ਕਰਦਾ ਸੀ, ਜੋ ਲਾਈਵ ਮਿਲਿਆ ਸਾਇਨ ਸੈੱਟ ਕਰ ਲਈ। ਉਹ ਕਹਿੰਦੇ ਇਹ ਵੀ ਕੁੜੀ ਨਾਲ ਗੱਲ ਕਰਨ ਦਿਆ ਤੇ ਬੈਠ ਹੋ ਗਿਆ, ਸਾਰਿਆਂ ਨੂੰ ਕਹਿੰਦੇ ਆ ਨਹੀਂ ਯਾਰ ਮੋਬਾਈਲ ਹੌਟਸਪੌਟ ਹੋਣ ਸਾਇਆ ਨੂੰ ਕਹਿ ਰਿਹਾ ਹੌਟਸਪੌਟ ਹੋਣ ਨਹੀਂ। ਉਹ ਚੱਲ ਗਿਆ ਕੁੜੀ ਨਾਲ ਡੇਟ ਮਾਰਨ। ਆਹੋ ਕੁੜੀ ਨੇ ਕਿਹਾ ਠੀਕ ਹੈ ਆਪ ਨਿਕਲੇ, ਫਿਰ ਮੇਰਾ भाई लेने आ रहा है। ਤੇ ਆ ਗਿਆ ਤੇ ਸਾਇਆ ਉੱਥੇ ਬੈਠਾ ਕੁਰਸੀ ਤੇ ਕਹਿੰਦਾ ਨਿਕਲ ਤੂੰ, ਆ ਰਿਹਾ ਮੈਂ। ਉਹ ਅੱਧੇ ਖੂਹ ਤੇ ਚਲ ਗਿਆ, ਆਪ ਹੱਥ ਬੰਨ ਕੇ ਖਲੋਤਾ, ਸਾਇਆ ਪੈਸੇ ਸੁੱਟਦੇ। ਨਹੀਂ ਕੁੜੀ ਨੂੰ ਮਿਲਣ ਗਿਆ, ਜਾ ਕੇ ਟੇਬਲ ਤੇ ਬੈਠੇ, ਸਾਇਨ ਨੇ ਚਾਹਾਂ ਦੀ ਆਰਡਰ ਦੇਤਾ, 2 ਭੇਜ ਯਾਰ। ਆਹ ਭਾਈ ਮੇਰੀ ਤਾਂ ਗੱਲ ਸੁਣ ਲੈ, ਕਹਿੰਦਾ ਇੱਕ ਸਾਇਆ ਪੀਂਦੇ ਇੱਕ ਕੁੜੀ ਪੀਂਦਾ। ਆ ਬੈਠਾ ਰਾਹੁਲ ਆ ਬੈਠਾ ਕਹਿੰਦਾ ਮੈਂ ਹੀ ਆ। ਕੱਲਾ ਹੀ ਗੇਮ ਖੇਲਣ ਦਿਆ ਭਾਈ, ਉਹ ਆਣ ਕੇ ਗੇਮ ਵਾਲਾ ਕਹਿੰਦਾ ਕਿ ਇਹਦੇ ਨਾਲ ਲੱਗਾ, ਕਹਿੰਦਾ ਵੇ ਸਾਏ ਨੂੰ। ਉਸਤਾਦ ਜੀ ਇਹ ਮੈਂ ਇੱਕ ਸਵਾਲ ਬੜੀ ਦੇਰ ਦਾ ਮੇਰੇ ਦੇਹ 'ਚ ਮੈਂ ਪੁੱਛਣਾ, ਮੈਂ ਕਿਹਾ ਸਾਹ ਨੂੰ ਪੁੱਛੂੰਗਾ। ਸਾਹ ਜੀ ਉਹ ਜਿਹੜੇ ਬੈਰੀ ਜਹਾਜ਼ਾਂ ਦੇ ਕੈਪਟਨ ਹੁੰਦੇ ਆ, ਉਹਨੇ ਅਕਸਰ ਇੱਕ ਅੱਖ ਤੇ ਇੰਜ ਬੰਨੀ ਹੁੰਦੀ, ਇੱਕ ਡੋਰੀ ਜੀ ਅੱਖ ਇੱਕ ਬੰਦ ਹੁੰਦੀ ਆ, ਉਹ ਕੀ ਖਰਾਬ ਹੁੰਦੀ ਹੈ ਜਾਂ ਬੇਸਿਕਲੀ ਉਹ ਨਹੀਂ ਫਰੈਂਡ ਨੇ ਬੈਰੀ ਜਹਾਜ਼ ਤੇ ਕਿਸੇ ਪਾਇਲਟ ਨੇ ਨਹੀਂ ਬੰਨੀ। ਉਹ ਸਾਰੇ ਉਹ ਕੈਪਟਨ ਤੂੰ ਜਿਹੜੇ ਫਿਲਮਾਂ 'ਚ ਦੇਖਿਆ, ਉਹ ਜਿਹੜੇ ਉਹਨੂੰ ਕਹਿੰਦੇ ਆ ਬੈਰੀ ਡਾਕੂ, ਹਾਂਜੀ ਬੈਰੀ ਕਜ਼ਾਬ, ਕਜ਼ਾਕ ਕਜ਼ਾਕ, ਉਹ ਸਾਜ ਉਹਨੂੰ ਕਹਿੰਦੇ ਬੈਰੀ ਕਜ਼ਾਕ, ਬੈਰੀ ਡਾਕੂ, ਜਿਹੜੇ ਜਹਾਜ਼ ਨੂੰ ਲੁੱਟਦੇ ਆ, ਉਹਨਾਂ ਨੇ ਉਹ ਬੰਨੀ ਹੁੰਦੀ ਹੈ। ਕੈਪਟਨ ਨੇ ਨਹੀਂ ਬੰਨੀ ਹੁੰਦੀ, ਕੈਪਟਨ ਨੇ ਸਿਰਫ ਹੈਡ ਪਾਇਆ ਹੁੰਦਾ ਬਸ। ਸਾਜ ਉਹ ਲੌਜਿਕ ਜਾਨੀ ਬੰਨੇ। ਉਹ ਯਾਰ ਤੂੰ ਫਿਲਮ 'ਚ ਵੇਖਿਆ ਨਾ, ਫਿਲਮ ਆਓ, ਫਿਲਮ ਤੋਂ ਕੈਰਬੀਅਨ ਨੂੰ ਮਸ਼ਹੂਰ ਹੋਇਆ ਸੀਗਾ ਉਹਨਾਂ ਅੱਖਾਂ ਵਾਲੇ ਹਸਪਤਾਲ ਬੈਠਾ ਮੈਂ। ਆ ਜਿਹੜੇ ਫਿਲਮ ਨਹੀਂ ਇੱਕ ਇੰਗਲਿਸ਼ ਆਈ, ਉਹ ਬੜੀ ਮਸ਼ਹੂਰ ਚੱਲੀ ਸੀ, ਜਿਹ 'ਚੋਂ ਉਹ ਮੋਟਾ ਜਿਹਾ ਵੀ ਇੱਕ ਹੁੰਦਾ ਤੇ ਇੱਕ ਉਹ ਵੀ ਹੁੰਦਾ, ਉਹਨਾਂ ਨੇ ਬੰਨੇ ਨੇ। ਉਹ ਬੇਸਿਕਲੀ ਉਹ ਹੋਰ ਹੁੰਦੇ ਸਮੁੰਦਰੀ ਪਾਇਰੇਟਸ, ਲੁਟੇਰੇ, ਸਮੁੰਦਰ ਦੇ ਬਾਸੀ, ਸਮੁੰਦਰ ਦੇ ਵਿੱਚ ਰਹਿਣ ਵਾਲੇ, ਉਹਨਾਂ ਦੇ ਹੁੰਦੇ। ਜਿਹੜਾ ਪਾਇਲਟ ਹੁੰਦਾ ਨਾ, ਮਤਲਬ ਇੱਥੋਂ ਪਾਇਲਟ ਬੈਰੀ ਜਹਾਜ਼ ਤੁਰਿਆ ਇੱਕ ਮਿਸਾਲ ਆ ਕਿਸੇ ਮੁਲਕ 'ਚੋਂ, ਉਹਨੇ ਸੋਹਣੀ ਆਪਣਾ ਡਰੈਸ ਉਹੀ ਪਾਇਆ, ਉਹਨੇ ਅੱਖ ਤੇ ਨਹੀਂ ਬੰਨਿਆ ਹੁੰਦਾ। ਉਹਦੀ ਕੀ ਲੌਜਿਕ ਆ ਵੀ ਉਹਨੇ ਇੱਕ ਅੱਖ ਤੇ ਬੰਨਿਆ ਹੋਵੇ? ਸਾਜ ਜੀ ਉਹਦੀ ਲੌਜਿਕ ਮੇਰੇ ਦੇਖਣ 'ਚ ਵੀ ਜਹਾਜ਼ ਇੱਕ ਅੱਖ ਚੱਲਿਆ ਹੋਣਾ ਇੱਕ ਚਾਹੀਦਾ। ਮਿਸਾਲ ਸਾਜੀ ਭਾਈ, ਇੱਕ ਮਿਸਾਲ ਧੁੱਪੇ ਆ, ਧੁੱਪ ਬਹੁਤ ਗਹਿਰੀ ਧੁੱਪ ਪੈ ਰਹੀ ਹੈ ਦਾਨਿਸ਼ ਭਾਈ, ਅਸੀਂ ਧੁੱਪ ਦੇ ਵਿੱਚੋਂ ਜਦੋਂ ਬਾਹਰੋਂ ਅੰਦਰ ਆਉਂਦੇ ਆਪਾਂ ਨੂੰ ਕੋਈ ਸ਼ਾਇਦ ਨਜ਼ਰ ਨਹੀਂ ਆਉਂਦੀ ਸਹੀ, ਠੀਕ ਹੈ। ਉਹਨੇ ਇਸ ਕਰਕੇ ਢਕਿਆ ਹੁੰਦਾ, ਉਹ ਧੁੱਪ ਤੋਂ ਜਦੋਂ ਅੰਦਰ ਹੁੰਦਾ ਨਾ ਉਹ ਜਹਾਜ਼ ਦੇ, ਉਹ ਫਿਰ ਅੱਖ ਬੰਦ ਕਰਕੇ ਇਹ ਚੱਕ ਕੇ ਵੇਖਦਾ, ਉਹਨੂੰ ਫਿਰ ਸਾਫ਼ ਨਜ਼ਰ ਆਹੋ ਚੀਜ਼ਾਂ ਬੜੀਆਂ ਆ ਰਹੀਆਂ ਹੁੰਦੀਆਂ ਨੇ ਉਹਦੇ। ਕੋਈ ਐਨਕ ਨਹੀਂ ਹੁੰਦੀ ਉਹਦੇ ਕੋਲ। ਐਨਕ ਵੀ ਹੋ ਸਕਦੀ, ਸਾਰੇ ਗਲਾਸਿਸ ਮਿਲਦੇ ਆ। ਇਹ ਕਿਹੜੀ ਐਡੀ ਧੁੱਪ 'ਚ ਮਤਲਬ ਉਹ ਨਿਕਲ ਕੇ ਆਉਂਦਾ ਤੇ ਉਹਨੂੰ ਇੱਕਦਮ ਅੱਗੋਂ ਨਜ਼ਰ ਕੁਛ ਨਹੀਂ ਆਉਂਦਾ। ਸਾਜੀ ਧੁੱਪ 'ਚ ਤੁਸੀਂ ਅੰਦਰ ਕਮਰੇ ਯਾਰ ਬੈਰੀ ਜਹਾਜ਼ ਕੈਪਟਨ ਜੋ ਚਲਾ ਰਿਹਾ ਤੇ ਉਹਨੇ ਬਾਹਰ ਕੀ ਕਰਨ ਜਾਣਾ, ਜਾਂ ਧੁੱਪੇ ਹੀ ਕਰਨ ਜਾਣਾ। ਦੂਸਰੀ ਗੱਲ ਹੈ ਕਿ ਅੱਗੋਂ ਕਿਹੜੇ ਚਿੰਗਚੀ ਆ ਰਹੇ ਵੀ ਜਿਹੜਾ ਉਹਨੂੰ ਨਜ਼ਰ ਨਹੀਂ, ਉਹ ਖੁੱਲਾ ਹੀ ਰਸਤਾ ਵਾ, ਖੁੱਲਾ ਰਸਤਾ ਵਾ, ਚੁੱਪ ਕਰਕੇ ਉਹਦੇ ਕਿਹੜਾ ਇਸ਼ਾਰਾ ਬੰਦ ਹੋਣਾ ਜਾਂ ਟੂਲ ਪਲਾਜ਼ਾ। ਨਹੀਂ ਭਾਜਨ, ਸਮੁੰਦਰੀ ਪੂਰੇ ਰੂਟ ਹੁੰਦੇ ਨੇ। ਹਾਂਜੀ ਉਸਤਾਦ ਜੀ ਹੁੰਦੇ ਆ, ਜਿੱਦਾਂ ਸੜਕਾਂ ਦੇ ਰੂਟ ਨਹੀਂ ਹੁੰਦੇ, ਸਮੁੰਦਰੀ ਤੇ ਹਵਾਈ, ਇਹ ਰੂਟ ਹੁੰਦੇ ਨੇ, ਪੂਰੇ ਰੋਡ ਹੁੰਦੇ ਨੇ। ਸਮੁੰਦਰ 'ਚ ਵੀ ਤੇ ਉਹਦੇ 'ਚ ਵੀ, ਉੱਤੇ ਵੀ, ਉੱਪਰ ਵੀ ਜੀ। ਤੁਸੀਂ ਆਪਣੇ ਰੂਟ ਤੋਂ ਇੱਧਰ ਉੱਧਰ ਨਹੀਂ ਹੋ ਸਕਦੇ। ਹਾਂਜੀ ਤੇਰੇ ਹਿਸਾਬ ਨਾਲ ਕਿਤੇ ਅੰਦਾਜ਼ ਨਾ ਤੁਰੇ ਫਿਰਦੇ ਤਾਂ ਦਿਲ ਵੀ ਐਵੇਂ ਜਿੱਧਰ ਨੂੰ ਮਰਜ਼ੀ ਜਹਾਜ਼ ਉਡਾਇਆ, ਇੱਕ ਮਿਸਾਲ ਆ ਕਿਤੇ ਅਮਰੀਕਾ ਜਾਣਾ ਤੇ ਇੱਧਰੋਂ ਨਿਕਲ ਗਏ ਐਵੇਂ, ਨਹੀਂ। ਹਾਂ ਪੂਰਾ ਰੂਟ ਹੁੰਦਾ ਹੈ, ਰਡਾਰ ਦੇ ਵਿੱਚ ਕਿਹਾ ਜਹਾਜ਼ ਜਾ ਰਿਹਾ। ਅਕਸਰ ਕਹਿੰਦੇ ਨੇ ਕਿ ਯਾਰ ਇੱਕਦਮ ਜਹਾਜ਼ ਉਹਦੇ ਸਿਸਟਮਾਂ ਦੇ ਵਿੱਚੋਂ ਗੈਪ ਹੋ ਗਿਆ, ਨਜ਼ਰ ਹੀ ਨਹੀਂ ਆ ਕਿੱਧਰ ਗਿਆ। ਅਗਰ ਰੂਟ ਨਾ ਹੋ ਤਾਂ ਜਹਾਜ਼ ਤੇ ਡੇਲੀ ਜੱਫੀਆਂ ਪਾਉਣ। ਜਿਹੜਾ ਜਹਾਜ਼ ਗਾਇਬ ਨਹੀਂ ਹੋਇਆ, ਉਹ ਕੋਈ ਕਾਲੂ ਵਰਗਾ ਵਿੱਚ ਬੈਠਾ ਸੀ, ਉਹ ਕਹੀ ਜਾਵੇ ਪਹਿਲਾਂ ਉਹ ਵਿੱਚੋਂ ਦੀ ਕਰ ਲੈ, ਵਿੱਚੋਂ ਦੀ, ਉਹ ਰੂਟ ਤੋਂ ਹੀ। ਮੈਂ ਜਦੋਂ ਗਿਆ ਨਾ ਜਹਾਜ਼, ਜਦੋਂ ਹੁਣ ਮੈਂ ਗਿਆ, ਮੇਰੇ ਨਾਲ 2 ਸਵਾਰੀਆਂ ਬੈਠੀਆਂ ਤੇ ਵਿਚਾਰੇ ਨਾਰਮਲ, ਤੇ ਉਹਨੇ ਨਾ ਕਿਤਾ ਹਾਂ, ਤੇ ਉਹਨਾਂ ਨੇ ਨਾ ਇੱਕ ਦੂਜੇ ਦਾ ਇੰਜ ਹੱਥ ਫੜ ਲਿਆ ਤੇ ਇੰਜ ਕਰ ਲਵੇ, ਤੇ ਮੈਂ ਦੇਖਿਆ, ਮੈਂ ਕਿਹਾ ਮਾਮੂਲ ਕੀ ਬਾਤ ਹੈ, ਇਹ ਕੋਈ ਐਸਾ ਇਸ਼ੂ ਨਹੀਂ, ਘਬਰਾना नहीं आपने। ਤੇ ਥੋੜੀ ਦੇਰ ਬਾਅਦ ਨਾ ਵੱਡਾ ਝਟਕਾ ਵੱਜਾ ਤੇ ਮੈਂ ਆਪ ਥੋੜਾ ਜਿਹਾ ਨਾ, ਤੇ ਉਹ ਹੁਣ ਮੇਰੇ ਨਾਲ ਦੇਖ ਰਹੇ ਵੀ ਹੁਣ ਫੇਰ ਹੌਸਲਾ ਦੇ, ਤੇ ਮੈਂ ਅੱਧਾ ਕੁ ਨਤੀ, ਮੈਂ ਕਿਹਾ ਨੋ ਇਸ਼ੂ, ਘਬਰਾਣਾ ਨਹੀਂ। ਤੇ ਥੋੜਾ ਅੱਗੇ ਗਏ ਨਾ, ਤੇ ਹਵਾ ਦਾ ਪ੍ਰੈਸ਼ਰ ਸੀ ਨਾ, ਤੇ ਉਧਰ ਕਰ 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 ਲੌਂਗ ਟਾਈਮ ਲਈ ਹੋਇਆ ਵੀ, ਸਕਿੰਟ 1.5 ਸਕਿੰਟ ਲਈ ਨਾ, ਹੈਵੀ ਕਿਸਮ। ਹਾਂ, ਤੇ ਉਹਨਾਂ ਨੇ ਮੇਰੇ ਨਾਲ ਦੇਖਿਆ, ਮੈਂ ਕਿਹਾ ਆਪ ਘਬਰਾ ਲੈ।
घबराने का टाइम हो। हाँ मैं कहा अब आप घबरा ले, अब आप घबरा सकते हैं। ਜਹਾਜ਼ 'ਚ ਬੈਠਾ ਤੇ ਫੋਨ ਕਰ ਆ ਮੈਂ ਜਹਾਜ਼ ਤੇ ਪਹੁੰਚ ਗਿਆ, ਰੋਟੀ ਰੱਖੋ ਮੈਂ ਆ ਰਿਹਾ। ਯਾਰ ਚਾਲ ਉੱਥੇ ਕਿੱਥੇ ਆ ਹਾਂ ਗਿਆ। ਗੱਲਾਂ ਕਰਦਾ ਤੇਰੀ ਸ਼ਰੀਕੇ 'ਚ ਰਹਿਣੀ ਨਹੀਂ ਸੀ ਜਦੋਂ ਆਹ ਗੱਲਾਂ ਕਰਦਾ अपना जहाज कालू ने बना लिया, तो थल्ले टायर नहीं सी है। उधरले एयरपोर्ट ते जाके सारी की सवारियों ਨੂੰ ਕਹਿੰਦਾ ਲਓ ਵੀ ਲੱਤਾਂ ਥੱਲੇ ਕਰ ਲਓ, ਇਦਾਂ ਹੀ ਰੁਕਣਾ ਜੀ। ਭੱਜੇ ਜਾ ਰਹੇ ਤੇ ਦੂਰੋਂ ਨਜ਼ਰ ਆ ਰਿਹਾ ਕਿ ਥੱਲੇ 300 ਲੱਤਾਂ ਇੰਜਾਂ ਕਰ ਰਹੀਆਂ। ਉਹ ਭੱਜੇ ਜਾ ਰਹੇ ਰਨਵੇ ਤੇ। ਆਪਣਾ ਜਹਾਜ਼ ਬਣਾ ਕੇ ਨਾ ਅਲੀਗੜ੍ਹ ਰੋਡ ਤੇ ਚਿਮਟਾ ਲੱਭਦਾ ਫਿਰਿਆ, ਕਹਿੰਦਾ ਚਿਮਟਾ ਪਾਉਣਾ ਉਹਦਾ। ਜੇ ਤੂੰ ਇਹ ਗੱਲ ਨਾ ਕਰਦਾ ਸੋਹਣਿਆਂ 'ਚ ਗੱਲ ਨਹੀਂ ਸੀ ਰਹਿੰਦੀ ਤੇਰੀ। ਚੱਲ ਪੁਰਕਰਾ ਕੋਈ ਨਹੀਂ ਹੋਈ ਠੀਕ ਜਾਂਦਾ। ਹੈ। ਕੋਈ ਗੱਲ ਨਹੀਂ। ਅੱਖਾਂ ਵਾਲੇ ਹਸਪਤਾਲ ਬੈਠਾ, ਮੈਂ ਕਿਹਾ ਕਾਲੂ ਖੈਰ ਨਾ ਕਿਤੇ ਪਰਛਾਵੇਂ ਦੀ ਅੱਖ ਦਾ ਮਸਲਾ ਅੱਖ ਬਣਾਉਣ। ਪਰਛਾਵਾਂ ਇਹਨੂੰ ਕੁੱਟਣ ਦਿਆ ਭਾਈ, ਅਚਾਨਕ ਪਿੱਛੇ ਨੂੰ ਦੇਖਿਆ ਉਹਦੀ ਠੋਡੀ 'ਚ ਮੂੰਹ ਆ ਗਿਆ। ਉਹ ਤੂੰ ਮੇਰੇ ਨੂੰ ਇੰਨਾ ਲੱਗ ਗਿਆ। ਫੁੱਲ ਗਰਮੀ ਚ ਬਾਹਰ ਨਿਕਲਿਆ ਤੇ ਸਾਏ ਤੇ ਵੀ ਇੱਕ ਸਾਫਾ ਸੁੱਟਤਾ। ਇਹਨੂੰ ਧੁੱਪ ਰਹੀ। ਆਪਣੇ ਦੋਸਤ ਨੇ ਇੰਜ ਗੱਲ ਕਰਨ ਡਿਆ ਤੇ ਨਾਲ ਹੀ ਕਹਿੰਦਾ ਤੂੰ ਕਰ ਲੈ ਦੋਸਤਾ, ਪਹਿਲੇ ਤੂੰ ਕਰ ਲੈ। ਉਹਨੇ ਵੀ ਐ ਮੂੰਹ ਕੀਤਾ। ਨਹਿਰ ਦੇ ਨਹਾਉਣ ਗਿਆ ਤੇ ਪਰਛਾਵੇਂ ਵਾਲਾ ਦਵਾਣਾ ਸੁੱਟਣ ਦਿਆ, ਉਹ ਸੁੱਟ ਇੱਧਰ ਹੁਣ ਵਾਪਸ ਸਿੱਟ ਮੇਰੇ ਵੱਲ। ਉਹਨੇ ਕਿੱਦਾਂ ਸੁੱਟਣਾ ਯਾਰ। ਯਾਰ ਗਰਾਊਂਡ 'ਚ ਖੇਲਣ ਗਿਆ ਤੇ ਕੋਈ ਬੰਦਾ ਨਹੀਂ ਸੀ ਆਇਆ ਤੇ ਪਰਛਾਵੇਂ ਨੂੰ ਕਹਿੰਦਾ ਚੱਲ ਮੈਂ ਤੈਨੂੰ ਗੇਂਦਾ ਕਰਾਉਂਦਾ। ਆਪਸ ਹੀ ਲੱਗੇ ਦੋ। ਚੱਲ ਕੈਚ ਖੇਲੀ। ਸਾਈਕਲ ਚਲਾਉਂਦੇ ਤੇ ਪਰਛਾਵੇਂ ਦੀ ਲੱਤ ਫੜ ਕੇ ਅਗਲੇ ਚੱਕੇ 'ਚ ਦੇ ਦਿੰਦੇ ਆ ਰੋਕਣ। ਅਤੇ ਜਦੋਂ ਮਿੱਠੇ ਹੋਣੀ ਗਏ ਨੇ ਜਹਾਜ਼ ਪਹਿਲੀ ਦੀ ਦੁਬਈ, ਬੇਟਾ ਤੇ ਫੈਸਲ, ਇਹਨੂੰ ਪੁੱਛ ਕੀ ਹੋਇਆ। ਇਹਨਾਂ ਦਾ ਨਾਲ ਇੱਕ ਕਰੈਕਟਰ ਬੇਟਾ ਚੱਕੀ ਹੈ ਬੇਟੇ। ਪਹਿਲੀ ਗੱਲ ਤੇ ਇਹ ਉਸਤਾਦ ਜੀ, ਮੈਂ ਤੇ ਉਦੋਂ ਹੀ ਪੌਣਾ ਮਰ ਗਿਆ ਸੀ ਜਦੋਂ ਤੁਸੀਂ ਕਿਹਾ ਸੀ ਯਾਰ ਫੈਸਲ ਦਾ ਮੈਨੂੰ ਕਰੋਨਾ ਹੋ ਗਿਆ ਵਾ। ਮੈਂ ਭਾਈ ਸਲਮਾਨ ਨੂੰ ਪੁੱਛਿਆ, ਮੈਂ ਰੋਂਦਾ ਸੀ। ਮੈਂ ਕਿਹਾ ਯਾਰ ਮੈਂ ਕਿੱਦਾਂ ਜਾਊਂਗਾ ਇਕੱਲਾ, ਮੇਰੇ ਕੋਲ ਨਹੀਂ ਜਾਇਆ ਜਾਣਾ। ਕਿਸੇ ਤਰੀਕੇ ਨਾਲ ਇਹਨੂੰ ਸੈਟੀਸਫਾਈ ਕਰੋ, ਇਹਨੂੰ ਤੰਦਰੁਸਤ ਕਰੋ, ਮੈਂ ਨਾਲ ਜਾਣਾ। ਤੇ ਭਾਜੀ ਹੁਣ ਮੈਂ ਡਰਦਾ ਅੱਗੇ ਸੀਗਾ। ਅਸੀਂ ਦੋ ਜਣੇ ਬਹਿ ਕੇ ਭਾਈ ਫੈਸਲ ਬਾਰੀ ਵਾਲੀ ਸਾਈਡ ਤੇ ਮੈਂ ਇੱਧਰ ਤੇ ਨਾਲ ਸਾਡੇ ਕਰੈਕਟਰ ਬੈਠਾ, ਉਹਨੇ ਪਛਾਣ ਲੈਣ ਕਿ ਮਿੱਠਾ ਭਾਈ ਤੇ ਫੈਸਲ ਭਾਈ। ਮੈਂ ਕਹਿੰਦਾ 12 ਸਾਲ ਤੋਂ ਆ ਰਿਹਾ ਵਾਂ, ਅਲਹਮਦੁਲਿਲਾ ਤੁਹਾਡੇ ਭਰਾ ਦੇ ਕਹਿੰਦਾ 10-12 ਚੱਕਰ ਲੱਗ ਗਏ, ਇਹਦਾ ਜਹਾਜ਼ਾਂ ਨਹੀਂ ਸਫ਼ਰ ਆ ਸਾਡਾ, ਇਦਾਂ ਹੀ ਹੁੰਦਾ। ਮੈਂ ਕਿਹਾ ਚਲੋ ਕੋਈ ਨਹੀਂ, ਹੌਸਲਾ ਹੈ। ਤੇ ਮੈਨੂੰ ਮੈਂ ਪਰੇਸ਼ਾਨ ਭਾਈ ਫੈਸਲ ਮੂਵੀ ਬਣਾ ਲਿਆ, ਹੋਏ ਮਿੱਠੇ ਵੇਖ ਪਹਾੜ, ਮੈਂ ਅੰਦਰੋਂ ਮਰਿਆ ਪਿਆ। ਕਿਸੇ ਤਰ੍ਹਾਂ ਜਹਾਜ਼ ਵੀ ਅੱਲਾ ਰੱਖੇ ਖੈਰ, ਹੁਣ ਕਹਿਣਾ ਤਾਂ ਚਾਹੀਦਾ PI ਦਾ ਜਿਹੜਾ ਸਟਾਰਟ ਵੀ ਗੁੜ ਮੈਂ ਕਿਹਾ ਲੈ ਵੀ ਨਹੀਂ ਲੈ ਕੇ ਬੈਠੋ, ਲੱਸੀ ਹੋ ਜਾਵੇ ਗੁੜ ਗੱਲ ਲਓ। ਤੂੰ ਮੈਨੂੰ ਕਹਿੰਦਾ ਮਿੱਠਾ ਭਾਈ ਇਹ ਤੇ ਊਂ ਆ ਭਾਂ ਮਾਂ ਗੱਲਾਂ ਬਾਤਾਂ ਕਰੀ ਜਾ। ਕੀ ਕਹਿੰਦਾ ਵੀ ਇਹ ਰੌਲਾ ਟੈਨਸ਼ਨ ਨਾਰਮਲ ਆ, ਕੋਈ ਮਸਲਾ ਨਹੀਂ। ਇੱਕ ਝਟਕਾ ਲੱਗਾ ਵਾ, ਉਹ ਜਦੋਂ ਚੜਿਆ ਨਾ ਤਾਂ ਐ ਮੈਂ ਕਿਹਾ ਲੈ ਵੀ ਮੈਂ ਨਾਰੇ ਲਾਉਣ ਲੱਗ ਗਿਆ ਵਿੱਚ। ਮੈਂ ਜਦੋਂ ਨਾਰੇ ਲਾਏ ਯਾਰ ਬਚਾ ਦੇ, ਕਹਿੰਦਾ ਮਿੱਠਾ ਭਾਈ ਨਾ ਘਬਰਾਓ, ਟੈਨਸ਼ਨ ਨਾ ਲਵੋ, ਇਹ ਨਾਰਮਲ ਆ, ਕੋਈ ਨਹੀਂ, ਉੱਪਰ ਜਾ ਕੇ ਸਿੱਧਾ ਹੋ ਜਾਏਗਾ। ਮੈਂ ਕਿਹਾ ਚਲੋ ਅੱਲਾ ਕਰੇ ਸਿੱਧਾ ਹੋ ਜਾਏ, ਸਾਡੀ ਵੀ ਸਿੱਧੀ ਪੈਣ ਲਈ। ਅੱਛਾ ਥੋੜਾ ਜਿਹਾ ਅੱਗੇ ਗਿਆ, ਕੋਈ ਰਿਲੈਕਸ ਹੋਇਆ ਤੇ ਨਾ ਬੱਦਲ ਜੀ ਆਏ ਤੂੰ ਫਿਰ ਐ ਗੜ। ਮੈਂ ਕਿਹਾ ਲੈ ਵੀ, ਮੈਂ ਹੋਰ ਘਬਰਾਇਆ, ਮੈਨੂੰ ਘੁੱਟ ਕੇ ਫੜ ਲਿਆ ਇੰਜ। ਕਹਿੰਦਾ ਨਹੀਂ ਮਿੱਠਾ ਭਾਈ ਨਾ ਘਬਰਾਓ, ਮੈਂ ਬੈਠਾ ਨਹੀਂ, ਸਾਡਾ ਮਾਮੂਲ ਦਾ ਸਫ਼ਰ ਹੈ, ਜਹਾਜ਼ ਏਦਾਂ ਹੀ ਕਰਦਾ ਹੁੰਦਾ। ਮੈਂ ਰਿਲੈਕਸ ਹੋ ਗਿਆ। ਮੈਂ ਕਿਹਾ ਚਲ ਕੋਈ ਮਸਲਾ ਨਹੀਂ ਆ। ਤੇ ਫੈਸਲ ਸਾਹਿਬ ਮੂਵੀ ਬਣਾਉਣ ਦੇ ਤੇ ਹਲਕਾ ਮੇਰੀ ਅੱਖਾਂ 'ਚ ਨਾ ਪਾਣੀ ਸ਼ੁਰੂ ਹੋ ਗਿਆ। ਥੋੜਾ ਹੋਰ ਅੱਗੇ ਗਿਆ ਨਾ, ਫਿਰ ਉਦਾਂ ਹੀ ਕਰ। ਮੈਂ ਕਿਹਾ ਲੱਗਦਾ ਇੰਜਣ ਬੰਦ ਹੋਇਆ ਭਾਜੀ। ਉਹ ਕਹਿੰਦਾ ਨਹੀਂ ਮਿੱਠਾ ਭਾਈ ਪਾਗਲ ਹੋ ਤੁਸੀਂ ਆਵਾਜ਼ ਜੋ ਘਟ ਗਈ, ਉਚਾਈ ਤੇ ਚਲਾ ਗਿਆ। ਕਹਿੰਦਾ ਮਿੱਠਾ ਭਾਈ ਨਹੀਂ ਕਹਿੰਦਾ, ਮੈਂ ਕਿਹਾ ਲੱਗਦਾ ਭਾਜੀ ਇੰਜਨ ਬੰਦ ਹੋ ਗਿਆ। ਮੈਂ ਕਿਹਾ ਕੋਈ ਮਸਲਾ ਬਣਿਆ ਨਹੀਂ ਮਿੱਠਾ ਭਾਈ। ਕਹਿੰਦਾ ਮੈਂ ਹਰ ਸਾਲ ਆਉਣਾ ਜਾਂਦਾ ਵਾ, ਮੇਰੇ 12 ਚੱਕਰ 14 ਚੱਕਰ ਲੱਗ ਗਏ ਆ, ਇਦਾਂ ਹੀ ਕਰਦਾ, ਕੋਈ ਮਸਲਾ ਨਹੀਂ ਹੈ। ਉਹ ਮੈਨੂੰ ਹੌਸਲਾ ਦੇਣ ਡਿਆ। ਉਸਤਾਦ ਜੀ ਮੈਂ ਕਸਮ ਖਾਣ ਨੂੰ ਤਿਆਰ ਆ, ਮੈਂ ਏਦਾਂ ਉਹਦੇ ਨਾਲ ਪਿਆ ਵਾ, ਏਦਾਂ ਨਾਲ ਦੇ ਨਾਲ। ਮੈਂ ਕਿਹਾ ਮੈਨੂੰ ਹੌਸਲਾ ਦੇਈ ਜਾਈ, ਮੈਂ ਆਪਣੀ ਮਾਂ ਕੋ ਖੈਰ ਨਾਲ ਪਹੁੰਚਣਾ ਵਾ। ਕਹਿੰਦਾ ਮਿੱਠਾ ਭਾਈ ਕਾਹਦੀ ਟੈਨਸ਼ਨ ਲੈ ਕੇ, ਜਹਾਜ਼ਾਂ ਦਾ ਸਫ਼ਰ ਆ, ਏਦਾਂ ਹੀ ਹੁੰਦਾ, ਇਹ ਸੇਫ ਸਫ਼ਰ ਆ। ਮੈਂ ਕਿਹਾ ਠੀਕ ਆ। ਜੋ ਥੋੜਾ ਜਿਹਾ ਰਹਿ ਗਿਆ ਨਾ, ਤਕਰੀਬਨ ਕਰਾਚੀ ਆਇਆ ਉਸਤਾਦ ਜੀ, ਉੱਤੇ ਸਮੁੰਦਰ, ਹਵਾਵਾਂ ਤੇਜ਼ ਹੋਈਆਂ, ਜਹਾਜ਼ ਨੇ ਫੋਰ ਬਹੁਤਾ ਕੀਤਾ, ਮੈਂ ਤੇ ਮਰ ਗਿਆ। ਮੈਂ ਕਿਹਾ ਭਾਈ ਫੈਸਲ ਮੈਂ ਗਿਆ। ਓਹੋ ਕਹਿੰਦਾ ਮਿੱਠਾ ਭਾਈ ਏਦਾਂ ਹੀ ਕਰਦਾ ਵਾ ਜਹਾਜ਼। ਕਹਿੰਦਾ ਛੋਟਾ ਤਿਆਰਾ ਵਾ ਜਿਹੜਾ ਇਹ ਏਦਾਂ ਹੀ ਕਰਦਾ ਵਾ, ਵੱਡਾ ਤਿਆਰਾ ਹੋਵੇ ਨਾ ਉਹ ਨਹੀਂ ਕਰਦਾ, ਛੋਟਾ ਤਿਆਰਾ ਆਊਟ ਆਫ ਕੰਟਰੋਲ ਹੋ ਜਾਂਦਾ ਵਾ। ਮੈਂ ਕਿਹਾ ਚਲੋ ਸਰ ਮੈਂ ਬੈਠਾ, ਮੈਂ ਫੇਰ ਉਹਨੂੰ ਘੁੱਟ ਕੇ ਫੜ ਲਿਆ ਤੇ ਮੈਂ ਨਹੀਂ ਕੋਈ ਸ਼ੈ ਖਾਧੀ। पता नहीं केड़ी केड़ी देश आई, कावा जूस ये लेंगे। मैं कहा नहीं लेंगे, हम नहीं लेंगे, हम नीचे ही लेंगे जो भी लेंगे, ऊपर हराम है मेरे लिए। तो उस्ताद जी जो फैसलाबाद आए ना 15 मिनट रह गए, उन्होंने कहा अनाउंसमेंट हुई। मैं कहा लो जी खैर ना उतर लगे, तो अनाउंसमेंट ही मारी, हम ना हंगामी लैंडिंग होगी लाहौर, अगर वहां बारिश होती तो हंगामी लैंडिंग होगी इस्लामाबाद में, मर गया। मैं कहा लो जी हंगामी लैंडिंग तो फैसलाबाद बारिश बहुत तेज, ਅੱਧਾ ਘੰਟਾ ਜਹਾਜ਼ ਉੱਪਰ ਉੱਡਦਾ ਰਿਹਾ, ਉਹਨੂੰ ਲਾਇਆ ਨਹੀਂ। ਮੈਂ ਕਿਹਾ ਲਾਉਣ ਕਾਹਤੋਂ ਡੇ ਥੱਲੇ? ਕਹਿੰਦਾ ਭਾਜੀ ਕੋਈ ਮਸਲਾ ਵਾ, ਟੈਨਸ਼ਨ ਨਾ ਲਵੋ, ਉਹ ਕਰ ਲੈਣਗੇ, ਥੱਲੇ ਕੰਟਰੋਲ ਹੋ ਜਾਏਗਾ, ਸਾਰਾ ਅਮਲਾ ਵਿੱਚ ਹੁੰਦਾ। ਮੈਂ ਕਿਹਾ ਠੀਕ ਹੈ ਭਾਜੀ, ਅੱਲਾ ਖੈਰ ਕੀਤੇ, ਤੁਸੀਂ ਕਹਿਣ ਦੇ ਤੇ ਕੰਟਰੋਲ ਹੋ ਜਾਏਗਾ। ਐਂ ਜਹਾਜ਼ ਉੱਡ ਰਿਹਾ ਤੇ ਉਹਨੇ ਕਿਹਾ ਵੀ ਹੰਗਾਮੀ ਲੈਂਡਿੰਗ ਲਾਹੌਰ ਹੋਏਗੀ, ਅਬ ਹਮ ਲਾਹੌਰ ਜਾਏंगे। ਤੇ ਜਹਾਜ਼ ਨੇ ਯਕਦਮ ਇੰਝ ਕੀਤਾ, ਕਹਿੰਦਾ ਮਿੱਠਾ ਭਾਈ ਹੁਣ ਘਬਰਾਓ। ਕਹਿੰਦਾ ਮਿੱਠਾ ਭਾਈ 12 ਸਾਲ ਹੋ ਗਏ ਅੱਜ ਤੱਕ ਨਹੀਂ ਇਦਾਂ ਦਾ ਝਟਕਾ ਲੱਗਾ, ਇਹ ਕੋਈ ਬੌਲਾ ਵਜਾ ਆਈ ਨੂੰ। ਤੇ ਉਸਤਾਦ ਜੀ ਖੁਦਾ ਦੀ ਕਸਮ, ਮੈਂ ਜਿਹੜਾ ਸਾਰੇ ਰਸਤੇ ਹੌਸਲਾ ਦਿੰਦਾ ਹੈ ਉਹ ਬੰਦਾ ਕਹਿੰਦਾ 12 ਸਾਲ ਹੋ ਗਏ ਇਦਾਂ ਦਾ ਝਟਕਾ ਨਹੀਂ ਲੱਗਾ। ਮੈਨੂੰ ਭਾਈ ਫੈਸਲ ਕਹਿੰਦੇ ਮਿੱਠੇ ਰੋਈ ਕਾਹਤੋਂ ਜਾਣ ਡਿਆ, ਮੇਰੀ ਅੱਖਾਂ 'ਚੋਂ ਪਾਣੀ,
ਉਹ ਜਿਹੜਾ ਵਿੱਚ ਫਿਰਦਾ ਨਾ, ਜਿਹੜਾ ਰੋਟੀ ਪਾਣੀ ਦਿੰਦਾ ਵਾ, ਮੈਂ ਉਹਨੂੰ ਕਹੀ ਮੈਨੂੰ ਕਿਸੇ ਤਰੀਕੇ ਨਾਲ ਲਾਓ, ਮੈਨੂੰ ਕਹਿੰਦਾ ਐਦਾਂ वही होगा जो मंजूर खुदा होगा। मैं कहा यार मैं कहना तारक अजीज फड़ लिया इंज करके, वो मैंने उर्दू च समझाने कुछ नहीं होता, ये होता है। ते जदों मैं लाहौर एयरपोर्ट उतरिया ना उस्ताद जी, मैं पायलट दे हाथ चूमे ते मैं नारा लवाता भी, मैं कहा नारा हैदरी उतर के मैं सब तो अगे रब फैसला करो रुक जा, मैं कहा नहीं उतरन दे मैनू किसी तरीके दा। मैं कहा फैसलाबाद एयरपोर्ट तो चढ़िया, यकीन मनो पीआई दे जहाज दे विच मैं पैंट कोट वाला बंदा नहीं देखिया, ਪੱਗਾਂ ਸਾਫੇ ਧੋਤੀਆਂ। ਮੈਂ ਕਿਹਾ ਖੈਰ ਨਹੀਂ ਫੈਸਲਾਬਾਦ ਤੋਂ ਜਿਹੜੀ ਫਲਾਈਟ ਜਾਂਦੀ ਨਾ ਦੁਬਈ, ਕੋਈ ਵੀ ਜਾਵੇ ਫੈਸਲਾਬਾਦ ਤੋਂ ਪੀਆਈਏ ਜਾਂਦੀ ਹੈ ਤੇ ਦੁਬਈ 에ਅਰ ਦੁਬਈ ਜਾਂਦੀ, ਫਲਾਈ ਦੁਬਈ ਸੌਰੀ ਮੇਰੇ ਤੋਂ ਪਿਛਲਾ ਬਾਬਾ ਆਹੋ ਫਲਾਈ ਦੁਬਈ ਇਹਦੇ ਚ ਸਾਰੀ ਜਾਂਦੀ ਲੇਬਰ ਜ਼ਿਆਦਾ। ਫੈਸਲਾਬਾਦ ਤੋਂ ਜਿਹੜੇ ਸਾਡੇ ਭਰਾ ਜਾਂਦੇ ਨੇ ਨਾ ਲੇਬਰ ਦੇ, ਤੇ ਉਹ ਫਿਰ ਉੱਥੇ ਵਾਲੇ ਵੀ ਸਸਤੀ ਟਿਕਟ ਕਰਾ ਕੇ ਦਿੰਦੇ, ਨਾਲੇ ਫੈਸਲਾਬਾਦ ਤੋਂ ਚੜ੍ਹ ਜਾਓ ਲਾਹੌਰੋਂ, ਇਹਨਾਂ ਨੂੰ ਪਤਾ ਨਾ ਲੱਗੇ। ਉਹ ਫਿਰ ਫੈਸਲਾਬਾਦ ਤੋਂ ਅੱਧੇ ਘੰਟੇ ਏਅਰਪੋਰਟ ਤੋਂ ਛੱਡ ਗਏ। ਉੱਤੋਂ ਜਿਹੜੇ ਲੇਬਰ ਇੱਕ ਮਜ਼ਦੂਰ ਨੇ ਜਾਣਾ, ਉਹਨੇ ਹੁਣ ਤੇ ਨਾਲ 14 ਤੇ ਉਹਦੇ ਘਰ ਦੇ ਹੁੰਦੇ ਬੱਸਾਂ ਭਰ ਕੇ ਹਾਏ ਵੇ ਆ ਟਾਈਮ ਇਸ ਕਿਸਮ ਦਾ ਮਾੜਾ ਉਹ ਵਿਚਾਰ ਨੂੰ ਜਜ਼ਬਾ ਦਿੰਦੇ ਆ, ਉਹ ਰੋਣੇ ਲੱਗਦਾ। ਉਸਤਾਦ ਜੀ ਜਹਾਜ਼ ਦੇ ਵਿੱਚ ਨਿੱਕੇ ਨਿੱਕੇ ਬੱਚੇ ਖੇਡ ਰਹੇ ਆ, ਇੰਜੋਏ ਕਰ ਰਹੇ ਆ, ਤੇ ਸਾਡੀ ਰੂਹ ਪ੍ਰਵਾਸ ਕਰੀ ਬੈਠੀ। ਹਾਂਜੀ ਇਹ ਨਿਕਲੇਗਾ ਬੱਚੇ। ਪਿਛਲਾ ਬਾਬਾ ਕਹਿਣ ਡਿਆ ਇਹ ਰੋਜ਼ ਨੂੰ ਚੌਲ ਨਹੀਂ ਮਿਲ ਜਾਂਦੇ, ਪਾੜਾ ਜਾਂ ਚੌਲ ਵਿੱਚ ਮੈਨੂੰ ਮਲਾ ਕੀਤਾ ਡਾਕ ਵੀ ਦੱਸ ਵੀ ਚੌਲ ਮਾੜੇ ਜਿਹੇ। ਉਹ ਕਹਿਣ ਡਿਆ ਯਾਰ ਮੈਂ ਹੁਣ ਜਿਹੜੇ ਜਹਾਜ਼ 'ਚ ਗਿਆ ਨਾ, ਉਹਦੇ 'ਚ ਮੇਰੀ ਇੱਧਰਲੀ ਜਿਹੜੀ ਸੀਟ ਨਾ, ਉਹਦੇ ਪਿੱਛੇ ਜਿਹੜੀ ਸੀਟ ਸੀ, 2 ਬੱਚੇ ਬਿਠਾਤੇ ਕਿਸੇ ਨੇ ਆਪਣੇ, ਤੇ ਜਿਹੜੀ ਤੀਸਰੀ 3 ਸੀਟਾਂ ਹੁੰਦੀਆਂ ਨਾ ਛੋਟੇ ਜਹਾਜ਼, ਤੇ ਜਿਹੜੀ ਬਾਰੀ ਵਾਲੀ ਸਾਈਡ 'ਤੇ ਉੱਥੇ ਇੱਕ ਕਰੈਕਟਰ ਬੈਠਾ ਵਿਚਾਰਾ ਬਦਕਿਸਮਤ, ਤੇ ਉਰਲੀਆਂ ਦੋਵਾਂ ਤੇ ਨਾ ਪਿੱਛੇ ਮਾਂ ਪਿਓ ਬੈਠਾ, ਉਹਨਾਂ ਨੇ ਆਪਣੇ ਬੱਚਿਆਂ ਦੀਆਂ ਅਗਲੀਆਂ ਸੀਟਾਂ ਕਰਾਈਆਂ, ਦੋਵਾਂ ਤੇ ਉਹ ਬੈਠੇ। ਦਾਨਸ਼ ਉਹਨਾਂ ਬੱਚਿਆਂ ਨੇ 2.5 ਘੰਟੇ ਕੰਟੀਨਿਊ ਆ 2.5 ਘੰਟੇ ਕੰਟੀਨਿਊ ਆ, ਦੋ ਵਾਗਾ ਕੁੜੀ ਦੀ ਲੈਦਾ, ਉਹਦੀ ਲਾਦਾ ਵਨ ਸ਼ੁੱਡ ਇੰਗਲਿਸ਼। ਜਿਹੜਾ ਤੁਸੀਂ ਦੱਸਿਆ ਸੀ ਕਿ ਪਿੱਛੋਂ ਲੱਤ ਵੀ ਸੀਟ ਨੂੰ ਮਾਰਦਾ। ਨਹੀਂ ਉਹ ਪਹਿਲੇ ਸੀ, ਇਹ ਹੁਣ ਦੀ ਗੱਲ ਆ। ਅੱਛਾ ਤੇ ਮੈਨੂੰ ਬੱਚਿਆਂ ਦੀ ਮੈਨੂੰ ਉੱਤੇ ਤਰਸ ਆਈ ਜਿਹੜਾ ਮੈਂ ਕਹਾਂ ਯਾਰ ਓਏ ਹੋਏ ਹੋਏ ਬਈ 2.5 ਘੰਟੇ ਉਹਨਾਂ ਨੇ ਜ਼ੁਬਾਨ ਨਹੀਂ ਮੂੰਹ ਇੰਗਲਿਸ਼ ਚ ਬਦਤਮੀਜ਼ੀ ਕੀਤੀ। ਬੜੀ ਦਿਖੀ ਬਦਤਮੀਜ਼ੀ। ਹਾਂ ਪੂਰੇ ਜਹਾਜ਼ ਮੈਂ ਆਵਾਜ਼ਾਰੋਂ ਨਾਲ ਕੁੜੀ ਸੀ ਛੋਟੀ ਬੱਚੀ ਉਹਨਾਂ ਦੀ, ਉਹਦੀ ਹੁਣ ਤਿੱਖੀ ਆਵਾਜ਼ ਮੁੰਡੇ ਦੀ ਤਿੱਖੀ, ਤੇ ਜਿਹੜਾ ਨਾਲ ਬੈਠਾ ਮੇਰਾ ਦਿਲ ਕਰੇ ਉਹ ਸੋਚਦਾ ਹੋਣਾ ਕਿ ਯਾਰ ਬਾਰੀ ਕਿਸ ਤਰੀਕੇ ਨਾਲ ਖੋਲ ਨਹੀਂ ਸਕਦੀ, ਮੈਂ ਇੱਥੋਂ ਛਾਲ ਮਾਰ ਦੇਵਾਂ। ਬਚ ਗਿਆ ਤੇ ਠੀਕ ਹੈ, ਤੇ ਇੰਜ ਨਹੀਂ ਮੈਂ ਬਚਦਾ। ਸਾਜ ਜੀ ਜਦੋਂ ਜਹਾਜ਼ ਰੁਕਿਆ, ਬੱਚੇ ਕਹਿੰਦੇ ਤੇ ਮੈਂ ਹੁਣ ਉਹਦੇ ਮੈਨੂੰ ਤੇ ਐਵੇਂ ਪਿਆਰ ਆਈ, ਤੇ ਉਹ ਆਇਆ ਤੇ ਮੈਂ ਕਿਹਾ ਅਸਲਾਮ ਵਾਲੇਕੁਮ ਸਰ, ਤੇ ਮੈਂ ਕਹਿੰਦਾ ਵਾਸਲਾ, ਮੈਂ ਕਿਹਾ ਸਰ ਕਿੱਦਾਂ ਲੰਘਿਆ ਸਫ਼ਰ? ਕਹਿੰਦਾ ਜੀ ਨੋਰਮਲ। ਤੇ ਮੈਂ ਕਿਹਾ ਜਿਹੜੇ ਬੱਚੇ ਨੇ ਇੰਨਾ ਸ਼ੋਰ, ਕਹਿੰਦਾ ਨੋ ਪ੍ਰੋਬਲਮ ਹੈ, ਹੈਂਡ ਫ੍ਰੀ। ਤੇ ਮੈਂ ਹਿਸਾਬ ਲਾਇਆ, ਮੈਂ ਕਿਹਾ ਉਹ ਨਾਲ ਬੈਠਾ ਬਰੀ ਸੀ, ਮੈਂ ਅਗਲੀ ਸੀਟ ਤੇ ਬੈਠਾ, ਸਾਰੇ ਰਸਤੇ ਟੈਨਸ਼ਨ 'ਚ ਰਿਹਾ ਮੈਂ। ਏਅਰ ਹੋਸਟਸ ਆਈ ਜਹਾਜ਼ 'ਚ ਗਿਆ ਨਾ, ਤੇ ਏਅਰ ਹੋਸਟਸ ਆਈ ਨਾ ਲੈ ਕੇ, ਤੇ ਬੰਦਾ ਪੁੱਛੇ ਵੀ ਤੂੰ ਪੈਰ ਅੰਦਰ ਰੱਖੇ ਨੇ? ਇੰਜ ਪੈਰ ਰੱਖਿਆ, ਉਹਨੇ ਰੇੜੀ ਉੱਤੇ ਚੜਾਤੀ। ਤੇ ਇੰਜ ਹੁਣ ਬੰਦ ਹੋਇਆ, ਤੇ ਉਹਨੇ ਕਿਹਾ ਕਿਆ ਲੈਂਗੇ, ਤੇ ਉਹਨੇ ਇੰਜ ਕਰੀ ਜਾ ਰਿਹਾ, ਤੇ ਉੱਥੇ ਹੁਣ ਜਿਹੜੀ ਚੀਜ਼ ਪਈ ਸੀ ਉਹ ਪਾ ਦੇਈ ਜਾ ਰਹੀ। ਕਹਿੰਦਾ ਇਹ ਵੀ ਜਹਾਜ਼ 'ਚ ਬੈਠਾ ਇਹ ਹੋਸਟਲ ਆਈ, ਕਹਿੰਦੀ ਕਿਆ ਲੈਂਗੇ? ਕੱਪੜਾ ਕੱਢ ਕੇ ਕਹਿੰਦਾ ਇਹਦੇ ਨਾਲ ਤੇ ਨਲਕੀ ਨਹੀਂ ਲੱਭਣ ਦਈ, ਕਿਤੇ ਲੱਭਦੇ ਵੇ ਨਾ ਕਿਤੇ। ਉਹ ਯਾਰ ਉੱਥੇ ਕਿਹੜੀ ਮਨਿਆਰੀ ਦੀ ਦੁਕਾਨ ਵਾਲਾ। ਕਦੋਂ ਕੁ ਗਿਆ ਸੀ ਤੂੰ? ਏਅਰ ਬਿਲੂ ਦੇ ਵਿੱਚ ਨਾ ਰਾਈਸ ਦਿੰਦੇ ਨੇ, ਪਾਲਕ ਵਾਲੇ ਚਾਵਲ ਤੇ ਜਾਂ ਚਿਕਨ ਵਾਲੇ ਚਾਵਲ, ਇਹਨਾਂ ਦੋਵਾਂ 'ਚੋਂ ਤੁਹਾਡੇ ਕੋਲ ਚੁਆਇਸ ਹੁੰਦੀ। ਪਾਲਕ ਵਾਲੇ ਚਿਕਨ ਨਾਲ 2-3 ਹੋਰ ਚੀਜ਼ਾਂ ਦਿੰਦੇ ਨੇ, ਤੇ ਉਹ ਫਿਰ ਉਹ ਤੇ ਗ੍ਰੇਵੀ ਗਰੂਵੀ ਵਾਲਾ ਚੱਕਰ ਨਹੀਂ ਹੁੰਦਾ, ਫਿਰ ਬੋਤਲ ਪੁੱਛਦੇ ਨੇ। ਇੱਕ ਮੈਨੂੰ ਬਹੁਤ ਜਿਹੜੀ ਸਹੀ ਨਹੀਂ ਲੱਗੀ ਗੱਲ, ਜਿਹੜੀ ਅਜ਼ੀਅਤ ਦਿੰਦੀ ਪੈਸੇਂਜਰਸ ਨੂੰ। ਉਸਤਾਦ ਜੀ ਮੈਂ ਉਹਨਾਂ ਨੂੰ ਮੇਲ ਕਰਨੀ ਹੈ ਏਅਰ ਬਿਲੂ ਵਾਲਿਆਂ ਨੂੰ ਇਸ ਗੱਲ ਦੀ। ਅੱਛਾ ਜੀ। ਹਾਂਜੀ ਸਰ, ਮੈਂ ਉਹਨਾਂ ਨੂੰ ਕਹਿਣਾ ਕਿ ਜਦੋਂ ਤੁਸੀਂ, ਉਹ ਪਤਾ ਕੀ ਕਰਦੇ ਨੇ, ਉਹਨਾਂ ਨੇ ਆਪਣਾ ਇੱਕ ਹਿਸਾਬ ਲਾਇਆ। ਉਹਨਾਂ ਨੇ ਜਦੋਂ 1 ਘੰਟਾ ਹੋ ਜਾਣਾ ਨਾ ਫਲਾਈ ਕੀਤੇ ਨੂੰ, ਪੌਣਾ ਘੰਟਾ 1 ਘੰਟਾ, ਉਸ ਤੋਂ ਉਹਨਾਂ ਨੇ ਉਹ ਰੇੜੀਆਂ ਲੈ ਕੇ ਆਣੀਆਂ। ਤੁਸੀਂ ਉਹਨਾਂ ਨੇ ਕਹਿਣਾ ਟੇਬਲ, ਉਹਨਾਂ ਨੇ ਕਹਿਣਾ ਆਪਣੀ ਟੇਬਲ ਖੋਲੋ, ਤੁਸੀਂ ਇੰਝ ਕਰਕੇ ਆਪਣੀ ਟੇਬਲ ਖੋਲ ਲਈ। ਹੁਣ ਉੱਥੇ ਉਹ ਆ ਗਿਆ ਹਿਸਾਬ। ਹੁਣ ਉਹਨਾਂ ਨੇ ਤੁਹਾਨੂੰ ਇੱਕ ਉਹ ਪੈਕੇਜ ਫੜਾਉਣਾ ਪੂਰਾ, ਟਰੇ ਟੈਪ। ਹੁਣ ਉਹ ਟਰੇ ਤੁਸੀਂ ਇੰਝ ਅੱਗੇ 3 ਟਰੇਵਾਂ ਆ ਗਈਆਂ, ਉਹਨਾਂ ਨੇ ਚੱਲ ਜਾਣਾ। ਹੁਣ ਤੁਸੀਂ ਉਹ ਚਾਵਲ ਖਾ ਲੈਣੇ 10 ਮਿੰਟ 'ਚ, 12 ਮਿੰਟ 'ਚ, 15 ਮਿੰਟ 'ਚ, ਸਾਰਾ ਕੁਛ ਉੱਥੇ ਪਿਆ। 1.25 ਘੰਟਾ ਉਹਨਾਂ ਨੇ ਚੁੱਕਣਾ ਨਹੀਂ। ਅੱਛਾ ਜੀ ਜੀ, ਤੁਸੀਂ ਉੱਥੇ ਬੈਠੇ ਐਂ ਕਰਕੇ ਇੰਝ ਹੱਥ ਰੱਖ ਕੇ। ਮੇਲ ਹੀ ਕਰ। ਇਹ ਬਹੁਤ ਮੈਨੂੰ ਨਾ ਇੱਕ ਗਲਤ ਗੱਲ ਹੈ। ਨਹੀਂ ਉਸਤਾਦ ਜੀ ਇਹ ਏਅਰ ਬਿਲੂ ਦੀ ਗੱਲ ਕਰ ਰਹੇ ਆ, ਇਹ ਨਹੀਂ ਪਤਾ ਹਰ ਜਹਾਜ਼ 'ਚ ਹੁੰਦਾ ਹੈ। ਮੇਰੇ ਨਾਲ ਤੇ ਹਰ ਵਾਰੀ ਹੋਇਆ, ਜਦੋਂ ਉਤਰਨ 'ਚ ਰਹਿ ਜਾਣਾ ਨਾ ਪੌਣਾ ਘੰਟਾ, ਉਦੋਂ ਉਹਨਾਂ ਨੇ ਚੁੱਕਣੇ ਨੇ।
ਸਮਝਾ ਹਾਂ। ਹਾਲਾਂਕਿ ਹੋਣਾ ਕੀ ਚਾਹੀਦਾ ਕਿ ਤੁਸੀਂ ਕਿ ਤੁਸੀਂ ਦਿੱਤੇ ਨੇ, ਉਸ ਤੋਂ ਬਾਅਦ ਤੁਸੀਂ ਲਿਆਓ, ਜਿਹਨੇ ਜਿਹਨੇ ਖਾ ਲੈਣੇ ਉਹ ਤੁਸੀਂ ਲੈ ਜਾਓ, ਠੀਕ ਹੈ ਨਾ। ਲੇਕਿਨ ਉਹ ਸਾਰੇ ਪੈ ਰਹੇ ਨੇ, ਲੈ ਜਾਤੇ हैं, अभी उठाते हैं, ले जाते हैं, ਉਹ ਤੁਸੀਂ ਉੱਥੇ ਬੈਠੇ ਘੰਟਾ ਪੂਰਾ ਘੰਟਾ ਉੱਥੇ ਪਏ ਹੁੰਦੇ ਨੇ। ਉਹ ਵੀ ਤੁਸੀਂ ਤੁਹਾਡੇ ਹੁੰਦਾ ਉੱਪਰੋਂ, ਫਿਰ ਤੁਸੀਂ ਖਾਦਾ ਹੁੰਦਾ ਸਾਰਾ, ਉਹ ਖਿਲ ਰਿਹਾ ਵੀ ਹੁੰਦਾ, ਖਾਲੀ ਵੀ ਹਰ ਚੀਜ਼, ਚਮਚੀਆਂ, ਉਹ ਤੁਸੀਂ ਉੱਥੇ ਹੀ ਬੈਠੇ ਸਟਿਲ ਸਿਰ ਦੇਖ ਰਹੇ ਵੀ ਆ ਕਦੋਂ ਚੁੱਕੂ ਤੇ ਮੈਂ ਸਿੱਧਾ ਕਰਕੇ ਜਰਾ ਕੰਫਰਟ ਹੋਵਾਂ। ਨਹੀਂ ਉਸਤਾਦ ਜੀ, ਤੁਸੀਂ ਆਪਣੇ ਹਿੱਸੇ ਦਾ ਚੁੱਕ ਕੇ ਸਾਰਾ ਪਿੱਛੇ ਕਿਚਨ 'ਚ ਰੱਖਾਓ, ਉਹ ਕੁਝ ਨਹੀਂ ਕਹਿੰਦੇ, ਸੁੱਟੋ ਆਪਣਾ, ਕੋਈ ਰੌਲਾ ਕਿੱਥੇ ਮੈਂ ਰੱਖ ਕੇ ਆਵਾਂ ਕਿਚਨ ਦੇ ਵਿੱਚ ਜਾ ਕੇ? ਸਾਈ ਪਿੱਛੇ ਹੀ ਹੁੰਦਾ ਕਿਚਨ। ਉਹ ਯਾਰ ਨਹੀਂ ਨਾ, ਇਹ ਕੋਈ ਗੱਲ, ਮੈਂ ਇੱਕ ਜਨਰਲ ਗੱਲ ਕਰਨੇ ਆ ਜਿਹੜੀ ਇੱਕ ਹੁੰਦੀ ਹੈ, ਰੂਲ ਦੀ ਗੱਲ ਕਰਨੇ। ਉਸਤਾਦ ਜੀ ਉਹ ਸਹੀ, ਹੁਣ 3 ਘੰਟੇ 'ਚ ਬਾਰ-ਬਾਰ ਵੀ ਭੁੱਖ ਲੱਗ ਸਕਦੀ ਹੈ। ਨਹੀਂ ਉਹਨਾਂ ਨੇ ਇੱਕੋ ਵਾਰੀ ਦੇਣਾ ਤਾਂ ਇੱਕੋ ਵਾਰੀ ਉਸਤਾਦ ਜੀ, ਲੇਕਿਨ ਸਾਂਭ ਲਓ 3 ਘੰਟੇ। ਉਸਤਾਦ ਜੀ ਸਾਨੂੰ ਤਾਂ ਯਾਰ ਭਾਂਡੇ ਉਸੇ ਟਾਈਮ ਚੁੱਕਣੇ ਚਾਹੀਦੇ, ਇੱਕ ਖਲਾਕੀ ਤੋਂ ਭਾਂਡੇ ਬੜੇ ਕਿਤੇ ਪਿੱਤਲ ਦੇ, ਉਹ ਡਿਸਪੋਜ਼ੇਬਲ ਹੁੰਦੇ ਆ, ਪਿੱਛੇ ਸੁੱਟਾਓ ਜਾ ਕੇ, ਲੈ ਪਿੱਛੇ ਸੇਟਾਓ ਜਾ ਕੇ। ਲੰਗਰ ਮੈਨੂੰ ਬਹੁਤ ਦਿੱਤਾ ਸੀ ਉਹਨਾਂ ਨੇ, ਯਕੀਨ ਕਰੋ। ਸਊਦੀ 에ਅਰਲਾਈਨ, ਉਹ ਤਲਵਾਰਾਂ ਦੇ ਖਜੂਰ ਬੜੀ ਬਲੂ ਕਲਰ ਦਾ। ਇਹ 12 ਸਾਲਾਂ ਦਾ ਸੀ ਜਦੋਂ ਗਿਆ ਵਾ, ਉਦੋਂ ਇਹਦੇ ਵਾਸਤੇ ਇੰਨਾ ਵੀ ਬਹੁਤ ਸੀਗਾ। ਉਦੋਂ ਤੇ ਜਹਾਜ਼ ਵੀ ਜੀਪ ਜਿਹੇ ਹੁੰਦੇ ਸੀ, ਬਿਲਕੁਲ ਪਾਇਲਟ ਸਾਫਾ ਬੰਨ੍ਹਦਾ ਹੁੰਦਾ ਸੀਗਾ, ਪਾਇਲਟ ਨੇ ਸਾਫਾ ਬੰਨਿਆ ਹੁੰਦਾ ਸੀਗਾ, ਮੂੰਹ 'ਚ ਪਾਰ ਪਾਇਆ, ਵਾਲੀ ਪਾਈ ਜਾ ਹੀ ਰਿਹਾ। ਲੇਕਿਨ ਪਾਇਲਟ ਨੇ ਗੁੱਸਾ ਪਾਇਆ ਹੋਇਆ ਚੁੰਝ ਇਹ ਉਦੋਂ ਗਿਆ ਜਹਾਜ਼ ਕਸਮੇ, ਜਦੋਂ ਉਦੋਂ ਜਹਾਜ਼ ਦੇ ਉੱਤੇ ਵੀ ਸਵਾਰੀਆਂ ਪਾ ਲੈਂਦੇ। ਇਹ ਉਦੋਂ ਗਿਆ ਸੀ ਜਦੋਂ ਸੀਟ ਪੁੱਠੀ ਕਰਕੇ ਬੁਕਿੰਗ ਹੁੰਦੀ ਸੀ ਜਹਾਜ਼ਾਂ ਦੀ। ਇਹ ਉਦੋਂ ਜਹਾਜ਼ ਸੀਗਾ ਜੋ ਜਹਾਜ਼ ਸਿਰਫ 800 ਕਿਲੋਮੀਟਰ ਤੇ ਉੱਡਦਾ ਸੀ, ਹੁਣ ਤਾਂ 40,000 ਤੇ ਉੱਡਦਾ ਫੁੱਟਾਂ। ਇਹ ਉਦੋਂ ਗਿਆ ਜਹਾਜ਼ ਤੋਂ, ਉਦੋਂ ਟਿਕਟ ਤੇ ਨਹੀਂ ਹੁੰਦੀ, ਜਹਾਜ਼ ਦੇ ਨਾਲ ਹੀ ਉਹਨੇ ਪੱਟਾ ਮਾਰਾ ਜਿਹਾ ਲਾ ਕੇ ਉੱਥੇ ਪਰਚੀਆਂ ਕਰ ਦਿੱਤੀਆਂ। ਮੌਤ ਦੇ ਖੂਤਰ। ਇਹ ਉਦੋਂ ਜਹਾਜ਼ 'ਚ ਗਿਆ ਜਦੋਂ ਜਹਾਜ਼ ਦਾ ਜਿਹੜਾ 에ਅਰ ਹੋਸਟਸ ਨਾ, ਉਹ ਦਰਵਾਜ਼ੇ ਖਲੋ ਕਹਿੰਦਾ ਲਾ ਕੇ ਬਈ। ਨਹੀਂ ਮੈਂ ਉਦੋਂ ਗਿਆ ਵਾ ਜਦੋਂ ਪਾਇਲਟ ਬਾਰੀ ਫੜ ਕੇ ਚਲਾਉਂਦਾ ਹੁੰਦਾ ਜਹਾਜ਼। ਬਹੁਤ ਅੱਛੇ ਯਾਰ ਹੈ। ਉਦੋਂ ਗਿਆ ਸੀ ਮੈਂ ਜਹਾਜ਼ ਦੇ, ਉਹ ਬਾਰੀ ਖੋਲ ਕੇ ਟਾਇਰ ਦੀ ਹਵਾ ਵੀ ਚੈੱਕ ਕਰਦਾ ਸੀ ਐਂ ਕਰਕੇ। ਅੱਛਾ ਠੀਕ ਹੈ। ਅੱਛਾ ਉਦੋਂ ਗਿਆ ਜਦੋਂ ਟਾਇਰ ਅੰਦਰ ਨਹੀਂ ਸੀ ਜਾਂਦੇ, ਬਾਹਰ ਫਿਕਸ ਹੁੰਦੇ ਸੀ, ਦੂਰੋਂ ਨਜ਼ਰ ਆ ਰਹੇ ਟਾਇਰ ਵੀ ਹੈ ਜਹਾਜ਼ ਦੇ। ਉਧਰ ਜਾ ਕੇ 에어ਪੋਰਟ ਤੇ ਜਹਾਜ਼ ਰੁਕਦਾ ਸੀ ਤੇ ਟਾਇਰ ਮਾਰ ਕੇ ਟਾਇਰਾਂ ਤੇ ਹਵਾ ਚੈੱਕ ਕਰਦੇ। ਉਹ ਉਦੋਂ ਗਿਆ ਮੈਂ, ਉਦੋਂ ਗਿਆ ਸੀ, ਉਦੋਂ ਜਹਾਜ਼ ਦੇ ਪਿੱਛੇ ਐਕਸਟਰਾ ਸਟੱਪਣੀ ਟੰਗੀ ਹੁੰਦੀ ਸੀ ਉਹਨਾਂ ਨੇ। ਤੂੰ ਉਦੋਂ ਗਿਆ ਜਦੋਂ ਜਹਾਜ਼ ਦੇ ਥੱਲੇ ਪੁੱਠੀ ਮੰਜੀ ਵੀ ਬੰਨੀ ਹੁੰਦੀ ਸੀ। ਬਹੁਤ ਅੱਛੇ ਯਾਰ। ਉਦੋਂ ਗਿਆ ਜਦੋਂ ਜਹਾਜ਼ ਦੇ ਪਿੱਛੇ ਬੱਚੇ ਦੀ ਜੁੱਤੀ ਵੀ ਲੰਘਦੀ। ਪਾਇਲਟ ਨੂੰ ਕਹੀ ਜਾਂਦਾ ਤੇਰੇ ਮਗਰ ਮਾਂ ਦੀ ਦੁਆ ਵਾ, ਤੇਰੇ ਨੈਨਕਸ਼ ਨਹੀਂ ਆ ਪਾਇਲਟ ਯਾਰ ਲੱਗਾ ਨਾ ਤੈਨੂੰ ਗੱਲ। ਮੈਂ ਉਦੋਂ ਗਿਆ ਜਦੋਂ ਜਹਾਜ਼ ਪਿੱਛੇ ਸੁਲਤਾਨ ਰਾਈ ਸਾਹਿਬ ਦੀ ਤਸਵੀਰ ਲਾਈ ਉਹਨਾਂ ਨੇ ਟਰੱਕਾਂ ਵਿੱਚ। ਉਦੋਂ ਗਿਆ ਮੈਂ ਨਾ, ਉਹ ਜਹਾਜ਼ ਵਿੱਚ ਇੱਕ ਸਵਾਰੀ ਵਾਲਾ ਹੁੰਦਾ ਸੀ, ਅਗਰ 2 ਸਵਾਰੀਆਂ ਹੁੰਦੀਆਂ ਸੀ ਤੇ ਉਹ ਇੱਕ ਲਾ ਕੇ ਫਿਰ ਕਹਿੰਦਾ ਇੱਥੇ ਖਲੋ, ਮੈਂ ਤੁਹਾਡੀ ਅੰਮੀ ਲੈ ਆਉਂਦਾ, ਤੁਸੀਂ ਇੱਥੇ ਖਲੋ ਭਾਜੀ ਮੈਂ ਤੁਹਾਡੀ ਅੰਮੀ ਲੈ ਕੇ ਆਇਆ। ਇੱਕ ਸਵਾਰੀ ਤੇ ਲੈ ਕੇ ਜਾਂਦੇ ਸੀ ਉਹ। ਲੱਗਾ ਜਹਾਜ਼ ਹੁੰਦਾ। ਆਹੋ ਇਹ ਉਦੋਂ ਗਿਆ ਜਦੋਂ ਲੈਟ ਮੋੜ ਤੋਂ ਜਹਾਜ਼ ਜਾਂਦੇ ਹੁੰਦੇ ਸੀ। ਲੈਂਡ ਮੋਡ ਤੋਂ। ਇਹ ਉਦੋਂ ਗਿਆ ਜਦੋਂ ਜਹਾਜ਼ ਸਾਲਮ ਹੋ ਜਾਂਦਾ ਸੀਗਾ ਭਾਜੀ, ਕਿ ਸਾਲਮ ਕਰਾਉਣਾ ਵਾ, 7 ਸਵਾਰੀਆਂ ਹੋ ਗਿਆ। 7 ਸਵਾਰੀਆਂ ਦਾ। ਮੈਂ ਉਦੋਂ ਗਿਆ ਉਦੋਂ ਜਹਾਜ਼ ਬਾਜੀਆਂ ਛੱਡਦੇ ਸੀ ਨਾ, ਰੰਗ ਲਾ ਕੇ ਪਰਾਂ ਨੂੰ, ਜਾਂ ਕਬੂਤਰ ਛੱਡੀ ਦੇ ਯਾਰ ਜਾਣ ਦੇ ਗੁੱਸੇ। ਇਹ ਉਦੋਂ ਗਿਆ ਜਦੋਂ ਜਹਾਜ਼ ਸਰੇ ਰਾਹ ਹੋਟਲ ਤੇ ਲਾ ਲੈਂਦੇ ਹੁੰਦੇ। ਐਡਾ ਬੇਵਕੂਫ ਜਹਾਜ਼ 'ਚ ਬੈਠਾ 에ਅਰ ਹੋਸਟਸ ਨੂੰ ਕਹੀ ਜਾਣਾ ਤੇਰੇ ਮਾਂ ਬਾਪ ਨੇ ਦੇਖਿਆ ਕਿਤੇ ਤੇਰਾ ਵੀ ਤੁਹਾਨੂੰ ਫੋਨ ਕਰਾ, ਤੈਨੂੰ ਕੋਈ ਟੈਨਸ਼ਨ ਹੋ। ਯਾਰ ਪੁੱਛਣਾ ਚਾਹੀਦਾ ਕਿਸੇ ਦਾ ਭਲਾ ਹੋ ਜਾਵੇ, ਸ਼ਾਇਦ ਉਹ ਮੇਰੇ ਜ਼ਰੀਏ ਨਾਲ ਦਾ ਨਿਜ਼ਾਮ ਹੋ ਜਾਵੇ। ਨੈਨਕਸ਼ ਹੈ ਭਲੇ ਵਾਲੇ, ਹੁਣ ਦੱਸ ਪਹਿਲੇ ਹੈ। ਗੁਰੂ ਰੰਧਾਵਾ ਵਾ ਯਾਰ ਸਾਡਾ। ਨਹੀਂ ਸ਼ੁਰੂ ਰੰਧਾਵਾ ਵਾ। ਮੈਂ ਤੁਹਾਡਾ ਵਹਿਮ ਕਰਨਾ ਸਾ, ਜੇ ਤੁਹਾਡਾ ਮੇਰਾ ਸ਼ਕਲ ਮਿਲਦੀ ਗੁਰੂ ਰੰਧਾਵੇ ਨਾਲ, ਜੈਨੂਇਨ ਗੱਲ ਆ, ਪ੍ਰੋਮਿਸ ਕਰਦਾ ਮੈਂ ਜੈਨੂਇਨ ਗੱਲ ਆ, ਕਨੈਕਸ਼ਨ ਗੁਰੂ ਰੰਧਾਵਾ ਸਾਹਿਬ ਨਾਲ ਮਿਲਦੇ ਆ। ਮੈਂ ਲੇਕਿਨ ਫਿਰ ਉਹ ਤੁਰੂ ਰੰਧਾਵਾ ਅੱਖ ਨਹੀਂ ਉਹਦੇ ਨਾਲ ਮੇਰੀ। ਮੈਂ ਤੇਰਾ ਗਰੀਬ ਤਿਆਰਾ ਹੈਗਾ, ਤੈਨੂੰ ਪਤਾ। ਫਿਰ ਉਹ ਯਾਰ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਕਰੋੜਾਂ ਕਮਾਉਣ ਵਾਲੇ, ਇਦਾਂ ਦੇ ਬੰਦੇ ਦੀ ਲਾਸ਼ ਧਰਨੇ 'ਚੋਂ ਲੱਭਦੀ ਹੁੰਦੀ ਹੈ ਵੀ ਯਾਰ ਦੇਖ ਨਾਰਾ ਲਾਉਂਦਾ ਮਰ ਗਿਆ ਵਿਚਾਰਾ ਭੁੱਖ ਨਾਲ। ਮੌਤ ਦੇ ਖੁਦ ਕਹਿੰਦਾ ਮਰ ਗਿਆ ਨਾਰੇ ਲਾਉਂਦਾ। ਮੌਤ ਦੇ ਖੁਦ ਜਾ ਕਹਿੰਦਾ ਇਹਦਾ ਪਾਣੀ ਬਹੁਤ ਮਿੱਠਾ। ਉਹ ਯਾਰ ਉਹ 25 ਰੁਪਏ ਦਾ ਜੂਸ ਦਾ ਡੱਬਾ ਨਹੀਂ, ਉਹਦੇ ਤੇ ਸਾਰਾ ਟੱਬਰ ਵੋਟ ਪਾਇਆ, ਉਹ ਜੂਸ ਲੈ ਕੇ ਬਸ ਤੇਰਾ ਵੋਟ ਪਾਤੇ। ਡਰਦਾ ਨਹੀਂ ਉਸਤਾਦ ਜੀ ਗੱਲ ਕਰਨ ਲੱਗਾ ਵੀ ਮੈਂ ਹਿਸਾਬ ਲਾਇਆ ਇਹਦੇ ਨਾਲ, ਗੱਲ ਕਰ ਦਿੰਦਾ ਵਾ ਗੁਰੂ ਰੰਧਾਵਾ ਸਾਹਿਬ। ਉਸਤਾਦ ਜੀ ਲਾਣਾ ਤਾਂ ਬਈ ਓਏ ਕੀ ਕਿੱਲ ਫਿਰ ਗਿਆ ਆ ਲੋ ਭੌਰੀਆਂ ਬਣ ਗਈਆਂ ਕਿਤੇ। ਇਹ ਕਿਧਰੋਂ ਹੁੰਦਾ, ਇਹ ਲੱਗਦਾ ਫ੍ਰੀ ਦੇਤੀ ਆਈ साजी नशा आया साजी, अब मेरा कॉन्ट्रैक्ट हो गया साजी। साजी दुनिया चैनल दे नाल साजी। मैं डर गया मैं।
ਮੈਂ ਡਰ ਗਿਆ, ਪਤਾ ਨਹੀਂ ਕੰਟਰੈਕਟ ਪਿਛਲੇ ਮਹੀਨੇ ਦਾ ਵੀ ਲਾ ਕੇ ਆ ਗਿਆ। ਸਾਜੀ ਕੰਟਰੈਕਟ ਹੋ ਗਿਆ ਆਪਣਾ। ਬੈਸਟ ਆਫ ਲੱਕ। ਨਹੀਂ, ਬੈਸਟ ਆਫ ਲੱਤ। ਤਹਿਸੀਨ ਸਾਹਿਬ ਨੇ, ਠੀਕ ਹੈ, ਇਹ CEO ਇਹ ਉਹਨਾਂ ਨੇ ਹਾਫਿਜ਼ ਸ਼ਾਹ ਸਾਹਿਬ ਨੇ, ਠੀਕ ਹੈ, 30 ਲੱਖ ਰੁਪਏ ਮਹੀਨਾ, ਠੀਕ ਹੈ। ਭਾਜੀ ਐਜ਼ ਏ ਮਾਲਕ ਕੇ 30 ਲੱਖ ਮਹੀਨਾ ਮਾਲਕ ਨੂੰ 70,000 ਬਚਣ ਡਿਆ ਵਾ। ਮਤਲਬ 30 ਲੱਖ ਵੀ ਲੱਗੇ, ਅਗਰ ਪ੍ਰੋਗਰਾਮ ਨਾ ਚੱਲਿਆ ਤੇ ਸਾਰੇ ਖਰਚੇ ਤੂੰ ਦੇਣੇ। ਨਹੀਂ ਸਾਜੀ 30 ਲੱਖ ਰੁਪਏ ਐਡਵਾਂਸ, 7 ਲੱਖ ਰੁਪਏ ਸੈਲਰੀ ਤਾਂ ਆਲੂ ਅਰਜਨ ਸਾਹਿਬ 9 ਲੱਖ ਲੈਣ ਆਇਆ। ਆਲੂ ਅਰਜਨ ਮੋਹਨ ਉਹ ਪੁਸ਼ਪਾ ਝੁਕੇਗਾ ਨਹੀਂ। ਕਰਦੇ ਯਾਰੋ। ਤੇ ਦਿੱਲੀ ਦਾ 50 ਰੁਪਏ ਦਾ ਇਹਦੀ ਲੋੜ ਵੀ ਸਾਜੀ 1.5 ਲੀਟਰ ਪੈਟਰੋਲ ਡੇਲੀ ਦਾ, ਲਓ ਇੱਧਰ ਤੇ ਪੈਦਲ ਬੰਦਾ 1.5 ਲੀਟਰ ਪੈਟਰੋਲ ਸੇਮ ਮੋਬਾਈਲ। ਉਹ ਉਹਨਾਂ ਦਾ ਸਾਜੀ ਕਹਿੰਦੇ ਸੀ ਆਈਫੋਨ ਉਸਤਾਦ ਹੋਰੀ ਤੈਨੂੰ ਲੈ ਦੇਣਗੇ। ਮੈਂ ਉਹਨਾਂ ਨੂੰ ਕਿਹਾ ਆਈਫੋਨ ਉਸਤਾਦ ਤੁਸੀਂ ਲੈ ਕੇ ਦੇਣਾ ਤੇ ਗੱਡੀ ਤੁਸੀਂ ਲੈ ਕੇ ਦੇਣੀ। 1.5 ਲੀਟਰ ਪੈਟਰੋਲ ਡੇਲੀ ਦਾ, ਟੀ ਲੈਦਾ, ਪੀਲੀ ਜਾਲੀ ਵਾਲੀ ਵਰਦੀ ਲੈਦਾ। ਉਸਤਾਦ ਜੀ ਇਹ ਪਾਲ ਕੇ ਬਸ ਤੁਸੀਂ ਕੰਟਰੈਕਟ ਕਰੋ, ਆਈਫੋਨ ਵੀ ਤੁਸੀਂ ਲੈ ਕੇ ਦੇਣਾ, ਗੱਡੀ ਵੀ ਤੁਸੀਂ ਲੈ ਕੇ। ਠੀਕ, TACA ਲੈਦਾ ਉਸਤਾਦ ਜੀ, ਉਹ TADA TACA ਇੰਕਰੀਮੈਂਟ ਹਾਂ। ਕੀ ਲਿਖਿਆ ਸੀ ਅੱਜ? ਉਸਤਾਦ ਜੀ ਪੜ੍ਹ ਤੇ ਥੋੜਾ ਪੜ੍ਹੋ ਤਾਂ ਸਹੀ ਉਸਤਾਦ ਜੀ। ਮੈਂ ਸਮਝ ਗਿਆ। ਉੱਤਰ ਤੁਹਾਡੇ ਦਾ ਹੋਇਆ ਉਸਤਾਦ ਜੀ, ਤੁਹਾਡੀਆਂ ਦੁਆਵਾਂ ਨੂੰ। ਮੈਂ ਸਮਝ ਗਿਆ, ਸਾਰਾ ਇੰਗਲਿਸ਼ ਚ ਲਿਖਿਆ। ਨਹੀਂ ਉਸਤਾਦ ਜੀ ਆ ਦੇਖੋ ਨਾ, ਆਈ ਪ੍ਰਾਊਡ ਆਫ ਸਿਤਾਜ ਜਾਨੀ ਮੇਰੇ ਉਸਤਾਦ ਜੀ। ਉੱਪਰ ਟਾਈਟਲ ਹੀ ਉਹਨਾਂ ਨੇ ਤੁਹਾਡਾ ਲਿਖਾਇਆ, ਨੈਸ਼ਨਲ ਕਮਿਊਨੀਕੇਸ਼ਨ ਸਰਵਿਸ ਪ੍ਰਾਈਵੇਟ ਲਿਮਿਟਡ, ਦ ਦੁਨੀਆ ਨਿਊਜ਼ ਦਾ ਬੈਸਟ। ਗੁੱਡ ਯਾਰ, ਮੁਬਾਰਕ ਹੋਵੇ। ਮੁਬਾਰਕ ਹੋ ਭਾਈ ਬਹੁਤ। ਉਸਤਾਦ ਜੀ ਇਹ ਉੱਤੇ ਦੁਨੀਆ ਨੇ ਉਹਦੇ ਵਿੱਚ ਸ਼ੌਕ ਦਿਖਾਉਣਾ ਨਿਕਲ ਨਹੀਂ। ਸ਼ਨਾਖਤੀ ਲਾਮਤ ਕੀ ਲਿਖਾਈ? ਤਮਾਰ ਠੀਕ ਆ ਮਿੱਠੇ ਕੀ ਗੱਲ ਸ਼ਨਾਖਤੀ ਕੀ ਲਾਮਤ ਕੀ ਲਿਖਾਈ ਸੀ? ਸਾਜੀ ਨਾ ਅੱਲਾ ਜਾਣਦਾ ਉਸਤਾਦ ਜੀ। ਹਾਏ ਹਾਏ ਪਹਿਲੇ ਸ਼ੋਅ ਸਰੀਆ ਵਾ। ਇੰਨਾ ਚ ਨਹੀਂ ਹੁੰਦੀ ਹੈ ਪਹਿਲੇ ਸ਼ੋਅ ਚ ਸਰੀਆ ਵਾਗੇ ਤੇਰੇ ਅਸਲ ਯਾਰ ਓਏ ਚੌਥੇ ਸ਼ੋਅ ਚ ਦਰਦ ਖੱਤ ਖੋਲ। ਯਾਰ ਸ਼ਨਾਖਤੀ ਲਾਮਤ ਕੀ ਲਿਖਾਈ? ਉਹ ਇੰਨਾ ਚ ਨਹੀਂ ਗੱਲ ਆ ਹੁੰਦੀ, ਇੰਨਾ ਚ ਨਹੀਂ ਲਾਮਤ, ਇੰਨਾ ਚ ਲਾਨਤ ਹੀ ਹੁੰਦੀ ਹੈ। ਆ ਵੇਖਿਆ ਆ ਦੇ ਲਓ ਸਾਡੀ- ਯਾਰ ਨਾ ਯਾਰ। ਉਹਨਾਂ ਨੇ ਕਿਹਾ ਜੀ ਕਿ ਸਜਾਦ ਸਾਹਿਬ ਨਾਲ ਤੂੰ ਖੁਸ਼ ਰਹਿਣਾ ਵਾ ਘਰ। ਮੈਂ ਕਿਹਾ ਠੀਕ ਹੋ ਗਿਆ ਉਸਤਾਦ ਜੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਉਸਤਾਦ ਦੀ ਤਾਜਪੋਸ਼ੀ ਕਰਨੀ ਹੈ, ਠੀਕ ਹੈ। ਹੋਰ ਸੋਦੀ ਵੀ ਵਾਪਸ ਕਰਨੀ। ਮੈਂ ਉਸਤਾਦ ਜੀ ਤੁਹਾਨੂੰ ਤਾਜ ਪਾਣਾ, ਠੀਕ ਹੈ, ਲਾੜੇ ਅੰਦਰ ਲੈ ਕੇ ਜਾਣਾ ਕਿੱਥੇ ਹੈ, ਕਿੱਥੇ? ਆਪਣੇ ਘਰ ਦਾਵਤ ਕਰਨੀ ਹੈ, ਵੱਡੀ ਦਾਵਤ ਹੋਣੀ ਉਸਤਾਦ ਜੀ। ਬਿਰਿਆਨੀ ਦੀਆਂ ਦੇਗਾਂ, ਮੁਰਗੇ ਦੀਆਂ ਦੇਗਾਂ, ਹਲੀਮ ਦੀਆਂ ਦੇਗਾਂ। ਲੋ ਜੀ, ਨਾਲ- ਮੈਂ ਨਾਲ ਤੁਹਾਨੂੰ ਇੱਕ ਰੋਟੀ। ਖੁਸ਼ਖਬਰੀ ਅਗਲੀ ਸੁਣਾਵਾਂ, ਇਸ ਤੋਂ ਵੀ ਵੱਡੀ। ਆਇਆ ਅੱਜ ਖੁਸ਼ਖਬਰੀਆਂ ਹੀ। ਕੈਸਾ? ਅੱਜ ਫਿਰ ਜੀ ਇਹਨੇ ਖੁਸ਼ਖਬਰੀ ਸੁਣਾਈ ਆ, ਫਿਰ ਅਸੀਂ ਨਾ ਸੁਣਾਈਏ ਇਹ ਵੀ ਗੱਲ ਨਹੀਂ, ਤੇ ਅਸੀਂ ਸੁਣਾਉਣੀ ਵੀ ਵੱਡੀ ਆ। फैसल रामे का घर A to Z 100% माशाल्लाह कंप्लीट हो चुका। माशाल्लाह मुबारक हो सर। बड़ा रुपया लगा मेरे ते उधर उस्ताद जी, बहुत रुपया लाता मैं ਉਹਦੇ ਤੇ। फैसल बस सिर्फ खुराक अपनी ठीक कर लवे ना, ਹਾਂਜੀ ਉਸਤਾਦ ਜੀ ਇਹ ਖੁਰਾਕ ਤੈਨੂੰ ਦਵਾਈ ਖਾਣ ਦੀ ਲੋੜ ਨਹੀਂ ਪੈਣੀ। ਨਹੀਂ ਉਸਤਾਦ ਜੀ ਕੰਟਰੈਕਟ ਹੋਇਆ। ਆ ਵੇਖੋ ਨਾ, ਸ਼ਾਹਦ ਸਾਹਿਬ ਜਿਹੜੀ ਮੁਹੱਬਤ ਕਰਦੇ ਨੇ ਸ਼ਾਹਦ ਸਾਹਿਬ, ਅੱਛਾ ਸ਼ਾਹਦ ਸਾਹਿਬ ਜਿਹੜੇ ਨੇ ਨਾ, ਆਫਤ ਸ਼ਾਹਦ ਸਾਹਿਬ, ਹਾਫਿਜ਼ ਸ਼ਾਹ ਸਾਹਿਬ, ਉਹ ਮੁਹੱਬਤ, ਉਹਦੀ ਇੱਕ ਸਾਡੇ ਮੁਹੱਬਤ ਦਾ ਇੱਕ ਰਿਸ਼ਤਾ ਹੋਰ ਵੀ ਹੈ। ਸਾਡੀ ਮੁਹੱਬਤ ਦਾ ਰਿਸ਼ਤਾ ਹੈਗਾ ਬੜਾ ਗਹਿਰਾ। ਜਦੋਂ ਸ਼ਾਹਦ ਸਾਹਿਬ ਵੀ ਸਟਰਗਲ ਕਰ ਰਹੇ ਸੀ, ਮੈਂ ਵੀ ਲਾਹੌਰ ਸਟਰਗਲ ਕਰ ਰਿਹਾ ਸੀ, ਅੱਛਾ 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 ਅੱਛਾ। ਤੇ ਅਸੀਂ ਦੋਵੇਂ ਹੀ ਕੱਖ ਨਹੀਂ ਸੀ, ਤੇ ਅਸੀਂ ਦੋਵੇਂ ਹੀ ਸਾਰਾ ਕੁਝ ਸੀ ਆਪਾ ਹੀ। ਹਾਂ ਵੀ ਰੋਟੀ ਪਾਣੀ ਵੀ ਮੁਸ਼ਕਲ, ਕਿਰਾਏ ਵੀ ਮੁਸ਼ਕਲ, ਉਹ ਵੀ ਸਟਰਗਲ ਕਰ ਰਹੇ ਸੀ, ਮੈਂ ਵੀ ਸਟਰਗਲ ਕਰ ਰਿਹਾ ਸੀ। ਉਦੋਂ ਦਾ ਮੇਰਾ ਯਾਰ ਆ। ਹੁਣ ਮਾਸ਼ਾਅੱਲਾ ਅੱਲਾ ਦਾ ਸ਼ੁਕਰ ਆ, ਆਪਾਂ ਵੀ ਠੀਕ ਆ, ਉਹ ਵੀ ਠੀਕ ਆ। ਤੇ ਜਿਹੜੇ ਇਦਾਂ ਦੇ ਟਾਈਮ ਦੇ ਯਾਰ ਹੁੰਦੇ ਨੇ ਨਾ, ਉਹ ਫਿਰ ਉਹ ਯਾਰ ਅਨਮੁੱਲੇ ਹੁੰਦੇ ਨੇ। ਉਸਤਾਦ ਜੀ ਬਾਕੀ ਗੱਲਾਂ ਤੇ ਸ਼ਾਹਦ ਸਾਹਿਬ ਦੀ ਕੀ ਜੁਰਤ ਹੈ, ਮੈਂ ਤੈਨੂੰ ਭੇਜਿਆ। ਉਹ ਪਤਾ ਨੂੰ ਉਹਨਾਂ ਨੇ ਇੱਕ ਗੱਲ ਕਹੀ ਮੈਨੂੰ ਕੱਲ ਫੋਨ 'ਚ। ਆਹੋ ਉਸਤਾਦ ਜੀ, ਉਹਨਾਂ ਨੇ ਕਿਹਾ ਉਸਤਾਦ ਸਿਰਫ ਆਹੋ ਮੈਂ ਇਹ ਸੋਚ ਤੋਂ ਕਿ ਕਿਤੇ ਫੈਸਲ ਜਾ ਕੇ ਇਹ ਨਾ ਕਵੇ ਕਿ ਮੈਨੂੰ ਸ਼ਾਹ ਸਾਹਿਬ ਨੂੰ ਉੱਥੋਂ ਜੀ ਕੱਢ ਦਿੱਤਾ, ਤੇ ਉਹ ਕਹਿੰਦੇ ਰਾਤ ਜਿੱਥੇ ਮਰਜ਼ੀ ਰਹਿ, ਤੇ ਪਤਾ ਨਹੀਂ ਕਿੱਥੇ ਫਿਰਦਾ। ਹੋਟਲ 'ਚ ਜਿੰਨੀ ਦੇਰ ਤੱਕ ਫੈਸਲ ਹੋਟਲ 'ਚ ਜਾ ਕੇ ਬਹਿ ਨਹੀਂ ਜਾਂਦਾ, ਮੈਂ ਤਾਂ ਓਕੇ ਨਹੀਂ ਕਰਾਉਂਦਾ, ਮੈਂ ਘਰ ਨਹੀਂ ਜਾਂਦਾ, ਸਿਰਫ ਇਸ ਵਜ੍ਹਾ ਤੋਂ ਕਿ ਤੂੰ ਮੈਨੂੰ ਕੋਈ ਗੱਲ ਨਾ ਕਰੇ ਕਿ ਮੈਂ ਬੰਦਾ ਭੇਜਿਆ ਸੀ ਤੇ ਸ਼ਾਹ ਤੋਂ ਇਦਾਂ ਕੀਤੀ। ਸਹੀ ਲੋਕ ਗੱਲਾਂ ਕਰਦੇ ਹੀ ਬਹੁਤ ਨੇ, ਪਤਾ ਨਹੀਂ ਨਹੀਂ ਅੱਲਾ ਖੈਰ ਕਰੇ ਕੁਛ। ਮੈਂ ਕਿਹਾ ਬਾਕੀ ਗੱਲਾਂ ਇੱਕ ਸਾਈਡ ਤੇ ਰਹਿਣ। ਮਿਸ ਸਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਉਸਤਾਦ ਜੀ ਚੈੱਕ ਤੇ ਕਰੋ ਪਹਿਲੇ। ਅਗਰ ਜ਼ਿਲਤ, ਇੱਜ਼ਤ, ਰਿਜ਼ਕ, ਜ਼ਿੰਦਗੀ ਮੌਤ ਬੰਦਿਆਂ ਦੇ ਹੱਥ 'ਚ ਹੁੰਦੀ ਨਾ, ਤੇ ਸਾਰੇ ਇੱਥੇ ਸ਼ਾਇਦ ਬੰਦਾ ਹੁੰਦਾ ਹੀ ਕੋਈ ਨਹੀਂ। ਆਇਆ ਵਾਹ ਵਾਹ।
ਮੈਂ ਜਨਮ ਗੱਲ ਬਿਲਕੁਲ ਠੀਕ ਆ, ਬਿਲਕੁਲ ਠੀਕ। ਤੇ ਗੱਲ ਇਹ ਹੈ ਕਿ ਇੱਜ਼ਤ ਰੱਬ ਨੇ ਦਿੱਤੀ ਹੈ। ਵਾਹ ਵਾਹ। ਅਗਰ ਜ਼ਿਲਤ ਦਿੰਦਾ ਵਾ ਜਾਂ ਕੱਲ ਨੂੰ ਡਾਉਣ ਜਾਂਦੇ ਹੋ ਗੱਲ ਹੁੰਦੀ ਤੇ ਉਹਦੀ ਦੇਣ ਆ। ਨਾ ਸਮਝੋ ਕਿ ਮੈਨੂੰ ਫਲਾਂ ਬੰਦੇ ਨੇ ਜ਼ਲੀਲ ਕੀਤਾ, ਮੈਨੂੰ ਫਲਾਂ ਬੰਦੇ ਨੇ ਵਾਹ ਜ਼ਲੀਲ। ਵਾਹ ਵਾਹ, ਬਹੁਤ ਕਿਸੇ ਦੇ ਪਿਓ ਚ ਜ਼ਰੂਰਤ ਨਹੀਂ ਗੀ ਕਿਸੇ ਬੰਦੇ ਨੂੰ ਕੋਈ ਜ਼ਲੀਲ ਕਰ ਦੇਵੇ। ਵਾਹ 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 ਵਾਹ। ਜੇ ਮੈਂ ਤੈਨੂੰ ਜ਼ਲੀਲ ਕਰ ਸਕਦਾ ਵਾਂ ਫਿਰ ਵਤੋ ਇਜ਼ੂ ਮੰਤਾ ਸ਼ਾਹ ਵਤੋ ਜ਼ਿल्लु ਮੰਤਾ ਸ਼ਾਹ ਦਾ ਮਕਸਦ ਹੈ। मकसद कोई नहीं। वाह वाह। वो जिसे चाहता है इज्जत देता है, वो जिसे चाहता है जिल्लत देता है। वाह वाह। ਤੇ ਹੁਣ ਇੱਕ ਗੱਲ ਦੱਸ ਕਿ ਅੱਲਾ ਕੁਛ ਵੀ ਦੇ ਦੇਵੇ। ਉਹ ਕਿਸੇ ਨੇ ਕਿਹਾ ਨਾ ਕਿ ਯਾਰ ਅਗਰ ਉਹਨੇ ਮੈਸ਼ਰ ਚ ਮੈਨੂੰ ਸਜ਼ਾ ਵੀ ਦਿੱਤੀ ਨਾ ਅੱਲਾ ਨੇ ਕਿਆਮਤ ਵਾਲੇ ਦਿਨ, ਤੇ ਯਾਰ ਕੋਈ ਆਪਣਾ ਹੀ ਸਮਝ ਕੇ ਤੇ ਸਜ਼ਾ ਦਿੰਦਾ ਨਾ, वाह वाह। ਤੇ ਕੁਛ ਦਿੱਤਾ ਹੀ ਹੈ ਨਾ। ਤੇ ਅੱਲਾ ਵੱਲੋਂ ਤੁਹਾਨੂੰ ਕੁਛ ਵੀ ਮਿਲੇ ਤੇ ਸਰ ਉਹ ਜ਼ਿਲਤ ਵੀ ਹੋ ਸਕਦੀ, ਇੱਜ਼ਤ ਵੀ ਹੋ ਸਕਦੀ, ਤੇ ਇਹ ਉਹਦਾ ਕੰਮ ਆ। ਉਹਨੇ ਦੇਣੀ ਆ, ਉਹਨੇ ਲੈਣੀ ਆ, ਜਿੱਦਾਂ ਉਹ ਕਰਦਾ ਸਰ ਇਹ ਉਹਦਾ ਕੰਮ ਆ। ਤੁਸੀਂ ਸਰ ਕਮਰ ਤੱਕ ਜ਼ੋਰ ਲਾ ਲਓ ਭਾਵੇਂ। वाह वाह वाह। ब्रावो। ब्रावो। ਕਰਨ ਵਾਲੇ ਬਹੁਤ ਕੁਛ ਕਰਦੇ ਨੇ, ਸਾਜ਼ਿਸ਼ਾਂ ਕਰਨ ਵਾਲੇ ਬਹੁਤ ਕੁਛ ਕਰਦੇ ਨੇ, ਲੇਕਿਨ ਉਹ ਰੱਬ ਸੋਹਣਾ ਜਿਹੜਾ ਨਾ, ਉਹ ਜਦੋਂ ਉਹਨੇ ਪੁੱਠੀ ਪਾਉਣੀ ਨਾ ਤੁਹਾਡੀ, ਅਗਰ ਕਿਸੇ ਗੱਲ ਤੋਂ ਤੁਹਾਨੂੰ ਉਹਨੇ ਕੋਈ ਨਸੀਹਤ ਦਿਵਾਉਣੀ ਆ ਜਾਂ ਉਹਨੇ ਤੁਹਾਨੂੰ ਕੋਈ ਸਬਕ ਦਿਖਾਉਣਾ ਜਾਂ ਉਹਨੇ ਤੁਹਾਨੂੰ ਕੋਈ ਸਿਖਾਉਣਾ ਦੁਨੀਆ ਤੇ, ਸਰ ਉਹਨੇ ਕੋਈ ਯੂ ਟਰਨ, ਕੋਈ ਵਾਧੇ ਘਾਟੇ ਕੋ ਤੁਹਾਡੀ ਲਾਈਫ 'ਚ ਲਿਆਉਣੇ ਨੇ। ਤੁਸੀਂ ਉਹ 'ਚੋਂ ਘਬਰਾ ਜਾਂਦੇ ਜੇ, ਲੇਕਿਨ ਜਦੋਂ ਉਹ ਝਟਦੇ ਨੇ ਬੱਦਲ, ਉਸ ਤੋਂ ਬਾਅਦ ਤੁਸੀਂ ਸੋਚਦੇ ਯਾਰ ਉਦੋਂ ਇਦਾਂ ਨਾ ਹੁੰਦਾ ਤੇ ਅੱਜ ਇਦਾਂ ਨਾ ਹੁੰਦਾ, ਤੇ ਮੈਂ ਵੀ ਘਬਰਾ ਗਿਆ ਸਾਂ। ਯੈਸ, ਲਿਹਾਜ਼ਾ ਫੈਸਲ ਸਾਹਿਬ ਉਸਤਾਦ ਜੀ ਮੈਂ ਉਹਨਾਂ ਨੂੰ ਤੁਹਾਡੇ ਸ਼ੈਂਪੂ ਸ਼ਹਿਦ ਦਾ ਵੀ ਕਿਹਾ ਭਾਵੇਂ ਕੱਢ ਦੇਣ। ਨਹੀਂ ਨਹੀਂ ਐਦਾਂ ਨਹੀਂ ਕਰਦੇ, ਟਰਾਈ ਕਰ। ਜੇਬ 'ਚੋਂ 5000 ਕੱਢਦੇ ਨੇ ਕਿ ਸਾਡੇ ਲਈ ਲੈ ਆਈ, ਇਹ ਕਹਿ ਰਿਹਾ। ਬਾਕੀ ਗੱਲਾਂ ਇੱਕ ਸਾਈਡ ਤੇ ਰੱਖ ਕੇ ਮਾਦਰ ਇਹਨੂੰ ਇੱਕ ਮੇਸੂ ਦੇ ਦਿਓ, ਘੂਰੀ ਪਾ ਕੇ ਭੋਰੀ ਜਾਣ ਡਿਆ, ਮੈਨੂੰ ਦੇ ਦਿਓ ਇੱਕ ਮੇਸੂ। ਆ ਲੈ ਲੈ ਯਾਰ, ਲੈ ਬਈ ਅੱਗੇ ਆ। ਗੱਲਾਂ ਕਰੋ ਸਾਈ ਮਾਦਰ ਚਾਹੁੰਦੇ ਆ। ਲੈ ਲੈ ਯਾਰ, ਨਵਾਂ ਹੀ ਕੀਤਾ ਉਹ ਜ਼ਿੰਦਗੀ 'ਚ ਪਹਿਲੀ ਵਾਰੀ ਖਾਣ ਲੱਗਾ, ਉਧਰ ਆਏ ਨੇ ਮੱਕੂ ਆਣੇ ਮੇਸੂ। ਆ ਲੈ ਉਹਦਾ ਝੂਠਾ ਤੂੰ ਖਾ ਲਾ। ਮੱਕੂ ਆਣੇ ਉਸਤਾਦ ਜੀ ਇਸ ਦੁਆ ਦੇ ਨਾਲ ਕਿ ਅੱਲਾਹ ਤਾਲਾ ਸਾਡੀ ਟੀਮ ਨੂੰ, ਸਾਡੇ ਉਸਤਾਦ ਜੀ ਨੂੰ ਸਭ ਨੂੰ ਇੱਜ਼ਤ ਤਰੱਕੀ ਦੇਵੇ ਤੇ ਭਾਨ ਫੈਸਲ ਅੱਲਾਹ ਪਾਕ ਹੋਰ ਇਸ ਤਰ੍ਹਾਂ ਨਵਾਜ਼ੇ ਭਾਜੀ। ਫੈਸਲ ਬੁਰਸ਼ ਕੀਤੇ ਕਿੰਨੀ ਦੇਰ ਹੋ ਗਈ? ਉਸਤਾਦ ਜੀ ਸਾਲ ਹੋ ਗਿਆ। ਪਹਿਲੇ ਕਾਫੀ ਜੇ ਕਹਿੰਦਾ ਨਾ ਮੈਂ ਸੁਬਾਹ ਕੀਤਾ ਫਿਰ ਮੈਨੂੰ ਕੋ ਆ ਗਿਆ ਆਪ ਕਰਾ। ਆਪ ਕੋ ਸ਼ਾਮਿਲ ਹੈ ਹਿੱਸਾ ਮੰਗਣ ਡਿਆ ਵਾ। ਉਸਤਾਦ ਜੀ ਮੈਂ ਉਸਤਾਦ ਜੀ ਆਈ ਐਮ ਵੈਰੀ ਹੈਪੀ ਸਰ। ਉਸਤਾਦ ਜੀ ਅੱਜ ਮੈਂ ਸੱਚੀ ਮੁੱਚੀ ਜੋ ਕੁਝ ਵੀ ਆ ਇਹਦੇ ਵਿੱਚ ਸਾਰੇ ਦਾ ਸਾਰਾ ਕ੍ਰੈਡਿਟ ਮੇਰੇ ਵਾਲਿदैन ਦੀਆਂ ਦੁਆਵਾਂ, ਮੇਰੇ ਭੈਣ ਭਰਾਵਾਂ ਦੀਆਂ ਦੁਆਵਾਂ, ਮੇਰੇ ਯਾਰਾਂ ਦੋਸਤਾਂ ਦੀਆਂ ਦੁਆਵਾਂ ਤੇ ਰੱਬ ਦਾ ਕਰਮ ਹੈ। ਮੇਰੇ ਉਸਤਾਦ ਦਾ ਪਲੇਟ ਮੈਂ ਦੂਜੀ ਸਾਈਡ ਤੇ ਮੈਂ ਬੀ ਸਾਈਡ ਤੇ। ਉਸਤਾਦ ਜੀ ਯਾਰ ਮੇਰੇ ਦਿਲ ਨੂੰ ਪਤਾ ਲੱਗਾ ਤੁਸੀਂ ਕਿੱਥੇ ਹੋ ਉਸਤਾਦ ਜੀ। ਬਹਰਹਾਲ ਮੈਂ ਆਪਣੇ ਹਰ ਹੇਟਰ ਨੂੰ ਜਿੰਨੇ ਵੀ ਨੇ ਚੰਦ 2 4 5 ਉਹਨਾਂ ਨੂੰ ਇਹ ਮਸ਼ਵਰਾ ਦੇਣਾ ਚਾਹਾਂਗਾ ਕਿ ਸਰ ਛੱਡ ਦਿਓ, ਤੁਸੀਂ ਕੁਦਰਤ ਦੇ ਕਾਨੂੰਨ ਨੂੰ ਹਿਲਾ ਨਹੀਂ ਸਕਦੇ। ਕੀ ਬਾਤ। ਤੁਸੀਂ ਕੁਝ ਵੀ ਨਹੀਂ, ਅਸੀਂ ਸਾਰੇ ਹੀ ਕੁਝ ਵੀ ਨਹੀਂ, ਨਾ ਕਰੋ ਇਦਾਂ, ਠੀਕ ਹੈ ਨਾ, ਹਟ ਜਾਓ। ਤਾਂ ਜੀ ਤਸੀਨ ਸਾਹਿਬ ਨੇ ਤੁਹਾਡੇ ਲਈ ਲਿਖ ਕੇ ਭੇਜਿਆ। ਤਸੀਨ ਸਾਹਿਬ ਜਿਹੜੇ ਉਹ ਮਿਲੇ ਸੀ, CEO ਜਿਹੜੇ ਅੰਦਰ ਬੈਠੇ ਸੀ ਜਦੋਂ ਅਸੀਂ ਗਏ ਅੰਦਰ ਬੈਠੇ ਯਾਰ। ਹਾਂ ਲੋ ਜੀ, ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲਿਆ ਯਾਰ, ਉਹਨਾਂ ਨੇ ਇੰਨਾ ਪਿਆਰ ਕੀਤਾ ਕਿ ਰੋਟੀ ਖਾ ਕੇ ਜਾਣੇ। ਅਸੀਂ ਨਹੀਂ ਖਾਧੀ ਕਿਉਂਕਿ ਅਸੀਂ ਕਿਤੇ ਹੋਰ ਅਸੀਂ ਜਾਣਾ ਸੀ ਖਾਣ, ਲੇਕਿਨ ਉਹਨਾਂ ਨੇ ਉਸਤਾਦ ਜੀ ਬੜਾ ਹੀ ਜ਼ੋਰ ਲਾਇਆ ਔਰ ਮੈਂ ਸਮਝਦਾ ਨਹੀਂ ਕਿ ਮੈਂ ਨਹੀਂ ਖਾਧੀ। ਮਤਲਬ ਮੇਰੇ ਲਈ ਇਹ ਹੀ ਹੈ ਕਿ ਵੀ ਉਹਨਾਂ ਨੇ ਖਵਾਈ ਹੈ, ਠੀਕ ਹੈ ਨਾ। ਤੇ ਉਹ ਵੀ ਖੁਸ਼ ਰਹੋ, ਕੰਮ ਕਰੋ ਫੈਸਲ ਸਾਹਿਬ। ਤੇ ਗੱਲ ਇਹ ਹੈ ਕਿ ਹੁਣ ਅਗਲੀ ਇੱਕ ਗੱਲ, ਤੁਹਾਨੂੰ ਤੁਸੀਂ ਚਲੇ ਗਏ ਅੱਗੇ। ਹਾਂਜੀ ਉਸਤਾਦ ਜੀ ਹੁਣ ਤੁਹਾਡੇ ਤੇ ਫਰਜ਼ ਆ, ਚਲੋ ਮੇਰੀ ਉਹ ਬੱਕਰੀ ਉਹਨੂੰ ਲੈ ਕੇ ਜਾਣਾ, ਆਪਣੇ ਪਿਛਲੇ ਨੂੰ ਵੀ ਲੈ ਕੇ ਜਾਣਾ, ਕਿਹਨਾਂ ਆਪਣੇ ਪਿਛਲੇ ਨੂੰ, ਸ਼ਹਿਜ਼ਾਦ ਨੂੰ, ਸੇਲ ਨੂੰ, ਛੋਟੇ ਭਾਈ ਨੂੰ, ਸੇਲ ਨੂੰ। ਉਸਤਾਦ ਜੀ ਉਹ ਤੇ ਸੇਲ ਦੀ ਜਿਹੜੀ ਵੀ ਉਹਦੀ ਕੋਈ ਆਦਤ ਆ। ਪਤਾ ਕੀ ਗੱਲ, ਸੁਹੇਲ ਨੂੰ ਉਸਤਾਦ ਜੀ ਮੈਂ ਛੱਡਣਾ ਇੱਥੇ ਤੁਹਾਡੇ ਕੋਲ, ਠੀਕ ਹੈ ਉਸਤਾਦ ਜੀ ਸਾਨੂੰ ਨਹੀਂ ਮਨਜ਼ੂਰ ਹੈ। ਯਾਨੀ ਉਹ ਹਿਸਾਬ ਹੋਣਾ ਵਾ ਮਿਸਟਰ ਬੀਨ ਸਾਹਿਬ ਦਾ ਇੱਕ ਕਲਿੱਪ ਆ ਕਿ ਉਹ ਹੋਟਲ 'ਚ ਜਾ ਕੇ ਨਾ ਤੇ ਐਵੇਂ ਦੇਖ ਕੇ ਕੋ ਆਰਡਰ ਕਰ ਦਿੰਦੇ ਤੇ ਉਹ ਕੱਚਾ ਕੀਮਾ ਲੈ ਆਉਂਦੀ। ਉਹ ਕੱਚਾ ਕੀਮਾ ਲੈ ਆਉਂਦੀ ਤੇ ਉਹ ਖੋਲਦੇ ਤੇ ਕੱਚਾ ਕੀਮਾ ਤਾਂ ਦੇਖਦੇ ਤੇ ਮੈਂ ਖਾਣਾ ਨਹੀਂ। ਹੁਣ ਉਹ ਇੱਕ ਇੱਕ ਚਮਚੀ ਮੁਖਤਲਿਫ, ਕਦੀ ਕਿਸੇ ਦੇ ਪਰਸ 'ਚ ਪਾ ਦਿੰਦੇ ਨੇ, ਕਦੀ ਚਮਚੀ ਇੰਜ ਪਿੱਛੇ ਸਿੱਟ ਦਿੰਦੇ ਨੇ।
ਇੱਕ ਚਮਚੀ ਗੁਲਦਾਨ ਛੋਟਾ ਜਿਹਾ ਪਿਆ ਹੁੰਦਾ, ਉਹਦੇ ਅੰਦਰੋਂ ਬੂਟੇ ਕੱਢ ਕੇ ਉਹਨੂੰ ਫੁੱਲ ਕੀਮੇ ਨਾਲ ਭਰ ਕੇ ਚ ਗੁਲਦਾਨ ਲਾ ਕੇ ਰੱਖ ਦਿੰਦੇ, ਖਤਮ ਕਰ ਦਿੰਦੇ ਨੇ। ਠੀਕ ਹੈ ਜੀ, ਉਹ ਇੰਨਾ ਕੁ ਰਹਿ ਜਾਂਦਾ ਨਾ। ਤੇ ਇੱਕ ਮਾਈ ਹੁਣ ਇੱਧਰ ਬੈਗ ਦੇ ਵਿੱਚ ਬੈਠੀ ਹੁੰਦੀ ਇੱਕ ਗਾਹਕ, ਤੋਂ ਉਹਦਾ ਬੈਗ ਥੱਲੇ ਪਿਆ ਹੁੰਦਾ, ਉਹਦੇ ਬੈਗ 'ਚ ਵੀ ਫੜ ਕੇ ਨਾ ਉਹਦਾ ਬੈਗ ਥੱਲੇ ਤੇ ਖੋਲ ਕੇ ਨਾ ਤੇ ਉਹਦੇ ਬੈਗ 'ਚ ਵੀ ਪਾ ਦਿੰਦੇ, ਪਾ ਕੇ ਉਹਦਾ ਬੈਗ ਉੱਥੇ ਰੱਖ ਦਿੰਦੇ ਤੇ ਉਧਰੋਂ ਉਹਦੇ ਵਿੱਚ ਰੱਖ ਦਿੰਦੇ, ਇੱਧਰੋਂ ਇੱਧਰ ਕਿਸੇ ਚੀਜ਼ ਰੱਖ ਦਿੰਦੇ। ਤੇ ਹੁਣ ਨਾ ਉਹ ਕੁਛ ਇੱਕਦਮ ਹਾਦਸਾ ਹੁੰਦਾ ਕਿ ਵੀ ਵੇਟਰ ਆਂਦਾ ਤਾਂ ਠੁੱਡਾ ਲੱਗਦਾ, ਵੇਟਰ ਆਂਦਾ, ਉਹ ਉੱਤੇ ਜਾਣ ਕੇ ਉਹਨੂੰ ਇੰਜ ਕਰਕੇ ਉਹਦੇ ਪੈਰ ਕਰਦੇ ਅੱਗੇ ਤੋਂ ਵੱਜਦਾ ਤੇ ਉਹ ਪਲੇਟ ਇੰਨਾ ਜਿਹੜਾ ਰਹਿ ਜਾਂਦਾ ਨਾ ਉਹ ਡਿੱਗ ਪੈਂਦਾ। ਤੇ ਹੁਣ ਖੱਪ ਆਉਂਦੇ ਨੇ, ਇਹ ਕੀ ਬਦਤਮੀਜ਼ੀ, ਆਹ ਦੇਖੋ ਆਹ ਕੀ। ਉਹ ਤੋਂ ਮੈਨੇਜਰ ਹੁੰਦਾ, ਸਰ ਕਿਆ ਵਾ? ਕਹਿੰਦਾ ਦੇਖੋ ਇਹਦੇ ਕੰਮ, ਆਹ ਦੇਖੋ ਇਧਰੋਂ ਪਰਸ ਫੜਦੇ, ਆਹ ਦੇਖੋ, ਕਹਿੰਦਾ ਆਹ ਦੇਖੋ, ਆਹ ਦੇਖੋ, ਆਹ ਗੁਲਦਸਤਾ ਦੇਖੋ, ਆਹ ਦੇਖੋ ਇਹਦੇ ਵਿੱਚ, ਕਹਿੰਦਾ ਆਹ ਦੇਖੋ ਇਹਦੇ ਵਿੱਚ, ਉਧਰੋਂ ਫੜ ਕਹਿੰਦਾ ਆਹ ਦੇਖੋ। ਉਹ ਕਹਿੰਦਾ ਯਾਰੀ ਠੇਡਾ ਇੱਥੇ ਵੱਜਾ ਵਾ, ਆਹ ਵੀ ਤਾਂ ਜਿੱਥੇ ਜਿੱਥੇ ਪਾਇਆ ਨਾ ਉੱਥੋਂ ਚੱਕਦਾ। ਉਹ ਇੰਝ ਹੀ ਬੋਲਦੇ ਨੇ ਮਿਸਟਰ ਬੀਨ। ਤੇ ਉਹ ਆਹ ਦੇਖੋ, ਕਹਿੰਦਾ ਆਹ ਦੇਖੋ ਸਾਰਾ ਕੁਝ ਕਰਦੇ। ਤੇ ਉਹ ਕਹਿੰਦਾ ਸੋਰੀ, ਮਾਦਰਤ ਮਾਦਰਤ, ਚਲ ਕਰ। ਉਹ ਹੁਣ ਬੈਠੇ ਹੁੰਦੇ ਤੇ ਉਹ ਦੁਬਾਰਾ ਪੂਰਾ ਲੈ ਕੇ ਆਉਂਦਾ ਖੋਰ, ਤੇ ਉਹਨੂੰ ਕਹਿੰਦਾ ਸਰ ਕਿ ਤੁਹਾਨੂੰ ਅਸੀਂ ਨਵਾਂ ਦਿੱਤਾ, ਤੇ ਉਹਨੂੰ ਚੁੱਕਦੇ ਤੇ ਫੇਰ ਪੂਰਾ ਹੁੰਦਾ। ਇਹ ਹਿਸਾਬ ਮੈਂ ਮਿਸਾਲ ਇਸ ਤੋਂ ਦਿੱਤੀ ਆ ਕਿ ਮੈਂ ਮਾੜਾ ਜਿਹਾ ਇਹਨੂੰ ਕਰਕੇ ਲਾਹੌਰ ਗੱਲ ਕਰਕੇ ਗੀੜਾ ਕਰਕੇ ਤੈਨੂੰ ਕੱਢਿਆ। ਕਹਿੰਦਾ ਸਾਰ ਜੀ ਮੈਂ ਸਹੇਲ ਨੂੰ ਤੁਹਾਡੇ ਕੋਲ ਛੱਡ ਦੇਣਾ, ਯਾਨੀ ਫਿਰ ਉਹ ਮੇਰੀ ਪਲੇਟ ਤੇ ਫੇਰ ਭਰੀ ਜਾਏਗੀ। ਨਹੀਂ ਉਸਤਾਦ ਜੀ, ਤੁਸੀਂ ਇੱਕ ਗੱਲ ਕੀਤੀ ਨਾ ਮਾਫੀ ਦੇ ਨਾਲ ਕਿ ਤੂੰ ਸਾਰੀਆਂ ਬੱਕਰੀਆਂ, ਚਲੋ ਮੇਰੀ ਉਹ ਬੱਕਰੀ, ਉਹ ਮੈਂ ਤੁਹਾਡੇ ਨਹੀਂ ਕਹਿਣ ਦਾ ਮਕਸਦ ਹੈ ਵੀ ਕਿ ਸਾਰਿਆਂ ਭਰਾਵਾਂ ਨੂੰ ਵੀ ਅਸੀਂ ਕੋਸ਼ਿਸ਼ ਕਰੀਏ, ਲੇਕਿਨ ਬਾਖੁਦਾ ਇਸ ਸ਼ੇਰ ਨੂੰ ਭੇਜਣ ਦੇ ਵਿੱਚ ਬੱਬਰ ਸ਼ੇਰ ਦਾ ਹੱਥ ਹੈ। ਸਹੀ ਗੱਲ, ਉਸਤਾਦ ਦੀ ਵਜ੍ਹਾ ਤੋਂ। ਅੱਛਾ ਜੀ, ਥੋੜਾ ਜਿਹਾ ਫਰਕ ਪਾ ਲਿਆ ਬਸ, ਬੱਬਰ ਦਾ ਤੇ ਸ਼ੇਰ ਦਾ। ਬੱਬਰ ਵੀ ਸ਼ੇਰ ਵੀ, ਕਿ ਮੇਰੇ ਉਸਤਾਦ ਦੀ ਵਜ੍ਹਾ ਤੋਂ ਯਾਰ ਕੀ ਕਹਿਣ ਮੇਰਾ ਦੇ ਦਿਓ ਇੱਕ ਹੋਰ, ਮੈਨੂੰ ਪਹਿਲੇ ਸਮਝ ਨਹੀਂ ਆਈ। ਭਾਗ ਲੈ ਮਹੱਲੇ ਚ ਵੀ ਦੇਣੇ। ਪਹਿਲੇ ਸਮਝ ਨਹੀਂ ਹੈ, ਪਹਿਲਾਂ ਇੰਗਲਿਸ਼ ਚ ਸੀ। ਆ ਲੈ ਚਵੜਾ ਹੀ ਮਾਰੇ ਨੇ ਵੀ ਦਿਓ ਸਾਜੀ। ਪਤਾ ਕੀ ਗੱਲ ਉਸਤਾਦ ਜੀ, ਉਹਦੇ ਵਿੱਚ ਨਾ ਸਭ ਤੋਂ ਜ਼ਿਆਦਾ ਕਾਬਿਸ਼ ਜਿਹੜੀ ਹੈ ਨਾ ਮੇਰੇ ਉਸਤਾਦ ਦੀ। ਮੈਂ ਜਿੱਥੇ ਵੀ ਜਾ ਰਿਹਾ ਵਾਂ, ਲੋਕ ਜਿੱਥੇ ਵੀ ਮੈਨੂੰ ਮਿਲਦੇ ਨੇ, ਸਹੀ ਮੈਂ ਥੋੜੀ ਕਹੂੰਗਾ, ਜਿੱਥੇ ਵੀ ਮਿਲਦੇ ਨੇ ਮਠਿਆਈ ਖਾ ਕੇ, ਲੈਬੇਜ ਵੀ ਸਭ ਤੋਂ ਜ਼ਿਆਦਾ ਕਾਬਿਸ਼ ਉਸਤਾਦ ਜੀ ਦੀ ਹੈ। ਜਿੱਥੇ ਵੀ ਮੈਨੂੰ ਮਿਲਦੇ ਨੇ ਲੋਕ। ਓਏ ਅੰਦਰ ਕਿਤੇ ਮਜ਼ਦੂਰ ਲਾਏ ਆ, ਅੰਦਰ ਹੀ ਸੁੱਟੀ ਜਾਂਦੇ ਹਰ ਸ਼ੈ। ਇਕੱਠੇ ਰਹਿਣ ਦਾ ਵਾਅਦਾ ਕੀਤਾ, ਮਰਨ ਜੀਣ ਦਾ ਵਾਅਦਾ ਕੀਤਾ ਨਾ। ਮੈਂ ਸਿਰ ਜ਼ੌਜਾ ਵਾਂ, ਮੈਂ ਉਹਦੇ ਕੋ ਕਿਤੇ ਉਹਦੇ ਕੋ ਮੰਗਾਉਂਦਾ ਨਾ ਮਠਿਆਈ, ਓਏ ਚੰਗਾ। ਸਾਰੀ ਕਾਬਿਸ਼ ਜਿਹੜੀ ਹੈ ਨਾ ਮੇਰੇ ਉਸਤਾਦ ਦੀ ਹੈ, ਤੇ ਮੇਰੇ ਤੇ ਨਹੀਂ ਰਹਿਣਾ। ਉਸਤਾਦ ਜੀ ਇੱਕ ਕਾਲ ਕਰਨ ਤੇ ਸਾਰੀ ਟੀਮ ਲਾਹੌਰ ਛੱਡ ਕੇ ਲੰਦਨ ਬੈਠੀ ਹੋਵੇ। ਉਹਨਾਂ ਨੂੰ ਸ਼ਾਬਾਸ਼, ਉਹਨਾਂ ਦੇ ਪਾਸ ਦਿਮਾਗ 'ਚ ਤਾਂ ਕਿ ਉਹ ਇੱਕ ਦੂਜੇ ਨੂੰ ਕਹਿਣ ਉਸਤਾਦ ਨਹੀਂ ਚਾਹੁੰਦਾ। ਨਹੀਂ ਉਸਤਾਦ ਜੀ, ਮੈਂ ਗੱਲ ਨਹੀਂ, ਅੱਛੀ ਗੱਲ ਆ ਪਾ। ਨਹੀਂ ਉਸਤਾਦ ਜੀ, ਮੈਂ ਮੇਰੇ ਕਹਿਣ ਦਾ ਮਕਸਦ ਇਹ ਨਹੀਂ ਹੈਗਾ। ਮੈਂ ਕਹਿਣ ਡਿਆ ਵਾਂ ਕਿ ਤੁਸੀਂ ਜੋ ਚਾਹੋ ਕਰ ਸਕਦੇ ਹੋ ਯਾਰ। ਉਸਤਾਦ ਜਾਨੀ ਸਾਹਿਬ ਮੇਰੇ ਉਸਤਾਦ ਮੁਹਤਰਮ, ਉਹ ਫੱਟੀ ਹੈ ਜਿਹਨਾਂ ਲੱਕੜ ਵੀ ਟਾਰ ਜਾਂਦੀ ਹੈ। ਤਾਰੀਫ ਦੀ ਤੇ ਤਰਤੀਬ ਸਿੱਧੀ ਕਰ ਲਾ। ਸਾਡੀ ਤਾਰੀਫ ਸ਼ੁਰੂ ਚ ਕੰਜੂਸੀ ਨਾਲ ਕਰ। ਸਾਹ ਜੀ ਗੱਲ ਇਹ ਆ, ਸਾਰੇ ਰੱਬ ਦੀ ਕਰਨ ਨਵਾਜ਼ੀ ਹੁੰਦੀ ਹੈ, ਏਦਾਂ ਹੀ ਰੱਬ ਦੀ ਰਹਿਮਤ ਹੁੰਦੀ ਹੈ, ਰੱਬ ਦੀ ਇੱਜ਼ਤ ਰੱਬ ਦੇਣ ਵਾਲਾ। ਠੀਕ ਹੈ ਜੀ, ਕੋਈ ਨਹੀਂ ਵੀ ਮੇਰਾ ਉਸਤਾਦ ਜਾਂ ਮੈਂ ਕਹਾਂ ਜੀ ਫੈਸਲ ਸਰ, ਨਹੀਂ ਲੈ ਕਿਉਂ ਨਹੀਂ, ਐ ਉਹਦੀ ਇਜਾਜ਼ਤ ਨਾ ਹੋਵੇ ਸਾਰਾ ਥੁੱਕ ਅੰਦਰ ਨਹੀਂ ਜਾ ਸਕਦਾ। ਕੋਈ ਸ਼ੱਕ ਨਹੀਂ। रफ़ी साहब ने कहा सी अपने शागिर्द को, महेंद्र कपूर साहब को, कहते हैं मुझे रफ़ी साहब ने कहा कि पता नहीं मैं जो गाने गाता हूँ किस तरह, क्यों लोग कैसे पसंद कर लेते हैं, उसकी इजाज़त ना हो तो ये जो थूक है ना ये गले से नीचे ना जाए। केड़ा सजाद जानी, केड़ा मानुल्ला, केड़ा टॉम क्रूज ते केड़ा शाहरुख खान ते केड़ा फलाना। सर ए बंद हो जाए मिट्टी, सब कुछ ਏਦਾਂ ਹੀ सही बात। इंज करके झटका वजे डॉक्टर कहन भाजन फालज। ਵੱਡੀ ਗੱਲ ਉਸਤਾਦ ਜੀ। शाहरुख खान होवे ते भावें जेड़ा मर्जी दुनिया दा होवे ते भावें आ पिया जे, ਏਦਾਂ ਹੀ ਹਾਂ खत्म। सर इस तो ਉਹਦੇ ਅੱਗੇ ਸਾਰਾ ਉਹਦਾ ਨਿਜ਼ਾਮ। ਯਾਰ ਕਾਲੂ ਤੂੰ ਮੇਰੇ ਰਜਿਸਟਰ ਕਰਾਏਗਾ ਨਾਲ ਯਾਰ। ਹੁਣ ਕੀ ਹੋਇਆ? ਉਹ ਫੇਰ ਮੰਗਣ ਡਿਆ ਵੀ ਤੈਨੂੰ ਆਈਡੀਆ ਚ। ਓ ਯਾਰ ਅੱਲਾ ਦੇ ਆ ਬੰਦਿਆ ਛੱਡ ਦੇ, ਮੰਗਣ ਦੇ ਤੇ ਖਾਣ ਵਾਸਤੇ ਹੀ ਆ। ਤੂੰ ਤੇ ਮਿੱਠੇ ਇੰਜ ਕਰਨ ਨੇ ਆਣਾ ਜਿਵੇਂ ਪਤਾ ਨਹੀਂ ਲਕੋਲੀ ਸਾਹਿਬ ਨੇ। ਆਹੋ ਦੱਸ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਉਸਤਾਦ ਇੱਕ ਜੀ, ਚੀਜ਼ ਖਾਣ ਵਾਸਤੇ ਹੀ ਆ, ਉਹਨੂੰ ਕਰ ਲੋ ਪਰੇ। ਮੇਰਾ ਨਾ ਨਹੀਂ ਮੈਂ ਹੋਰ ਤੁਹਾਨੂੰ ਗੱਲ ਦੱਸਾਂ, ਫੈਸਲ ਨੂੰ ਫੋਨ ਆਇਆ ਬੜੀ ਅੱਛੀ ਜਗ੍ਹਾ ਤੋਂ, ਬੜੇ ਸਾਡੇ ਰਿਸਪੈਕਟਡ, ਬੜੇ ਪਿਆਰੇ, ਸਾਡੀ ਸ਼ਾਨ ਪਾਕਿਸਤਾਨ ਦੀ।
ਉਧਰੋਂ ਫੋਨ ਆਇਆ ਕਿ ਫੈਸਲ ਜਿੰਨੇ ਵੀ ਪੈਸੇ ਲੈ ਰਿਹਾ ਨਾ ਡਬਲ ਤੇ ਆ ਜਾ। ਠੀਕ ਹੈ ਜੀ। ਫੈਸਲ ਨੇ ਮੈਨੂੰ ਕਿਹਾ ਉਸਤਾਦ ਜੀ ਇੱਦਾਂ। ਮੈਂ ਕਿਹਾ ਫੈਸਲ ਸਾਹਿਬ ਮਾਰਕੀਟ ਨਹੀਂ ਖਬਰੇ ਖਰਾਬ ਕਰਨੀ, ਮਾਰਕੀਟ 'ਚ ਹਵਾ ਨਾ ਜਾਵੇ ਐਦਾਂ ਹੀ ਉਸਤਾਦ ਜੀ। ਕਿ ਤੁਸੀਂ ਅਗਰ ਇੱਥੋਂ ਚਲੇ ਗਏ 5 ਸ਼ੋਅ ਕੀਤੇ ਤੂੰ ਡਬਲ ਤੇ ਚਲਾ ਗਿਆ, ਇਹਨਾਂ ਨੇ ਕਹਿਣਾ ਲਓ ਜੀ ਇਹ ਭਾਈ ਦੀ ਜ਼ਬਾਨ ਹੈ, ਔਕਾਤ ਆ। ਬੜੀ ਗੱਲ। ਤੂੰ ਅੱਗੇ ਚਲਾ ਗਿਆ, ਮਿਸਾਲ ਦੇ ਤੌਰ ਤੇ ਇੱਥੋਂ ਤੂੰ 1 ਰੁਪਏ ਲੈਣਾ, ਅੱਗੇ ਤੈਨੂੰ 2 ਰੁਪਏ ਦੇਣ ਲੱਗ ਪਏ। ਉੱਥੇ ਠੀਕ 4 ਦਿਨ ਬਾਅਦ ਤੈਨੂੰ ਇੱਕ ਬੰਦਾ ਕਹਿੰਦਾ ਤੂੰ 2 ਰੁਪਏ ਲੈਣਾ, 3 ਰੁਪਏ ਲੈ। 6 ਦਿਨ ਬਾਅਦ ਉਧਰ ਚਲਾ ਜਾਏਗਾ। 6 ਦਿਨ ਬਾਅਦ ਉਧਰ ਇੱਕ ਬੰਦਾ ਕਹਿੰਦਾ 10 ਰੁਪਏ ਦੇਣਾ, ਇੱਧਰ ਆ ਜਾ, ਉਧਰ ਚੱਲ ਜਾਏਗਾ। ਜਦੋਂ ਤੂੰ ਵਾਪਸ ਵੇਖਣਾ ਨਾ, ਕੋਈ ਵੀ ਦਰਵਾਜ਼ਾ ਤੇਰੇ ਲਈ ਖੁੱਲਾ ਨਹੀਂ ਹੋਣਾ, ਤੇਰੇ ਸਾਰੇ ਦਰਵਾਜ਼ੇ ਬੰਦ ਹੋਣੇ। ਉਸਤਾਦ ਜੀ ਸਮਝ ਆ ਰਹੀ ਗੱਲ ਦੀ? ਸਰ ਗੱਲ ਇਹ ਹੈ, ਜਿੱਥੇ ਕੰਮ ਕਰ ਰਹੇ ਹੋ ਨਾ ਉਹਨਾਂ ਨੂੰ ਕਹੋ ਕਿ ਮੈਂ ਜਾਣਾ ਨਹੀਂ, ਲੇਕਿਨ ਮੈਨੂੰ ਇੰਨੇ ਚਾਹੀਦੇ ਆ। ਉਹ ਖੁਸ਼ ਹੁੰਦੇ ਨੇ ਮਾਲਕ। ਔਰ ਸਾਰੇ ਕੋਈ ਵੀ ਜਿਹੜਾ ਵੀ ਮਤਲਬ ਓਨਰ ਹੁੰਦਾ ਨਾ, ਉਹਨੂੰ ਵਫਾ ਦਿਖਾਓ ਬਸ ਅਗਲੇ। ਉਸਤਾਦ ਜੀ ਉਹ ਹਾਫਿਜ਼ ਸ਼ਾਹ ਸਾਹਿਬ ਨੇ ਕਿਹਾ 5 ਸਟਾਰ ਹੋਟਲ 'ਚ ਕਮਰਾ ਮੇਰਾ, ਜਿੰਨੇ ਦਿਨ ਮੈਂ ਰਹਿਣਾ ਉੱਥੇ। ਠੀਕ ਹੈ, ਕਮਰਾ ਲਾਹੌਰ ਹੋਟਲ ਦੇ ਵਿੱਚ ਜਾਂ ਕਿਸੇ ਵੀ ਹੋਟਲ ਦੇ ਵਿੱਚ, ਪੀਸੀ 'ਚ ਵੀ ਕਹਿੰਦੇ ਸੀ, ਕਹਿੰਦੇ ਉੱਥੇ ਕਮਰਾ। ਪੀਸੀ 'ਚ ਨਾ ਦਾਦੜ 'ਚ ਲੈ ਲਿਓ ਥੋੜਾ ਜਿਹਾ। ਓਏ ਪੀਸੀ, ਹਾਂ ਕਾਲੂ ਓਏ ਪੀਸੀ ਆਦਮੀ ਗੱਲ ਹੈਂ? ਸੁਣ। ਵੇਖੋ ਉਸਤਾਦ ਉਹ ਜੀ, ਯਾਰ ਗੱਲ ਸੁਣ ਲਾ, ਦੁਨੀਆ ਨੂੰ ਵੀ ਤੇ ਤੂੰ ਚੱਲ ਜਾ, ਡੱਬਾ ਵੀ ਤੂੰ ਖਾ ਲੈ, ਪੀਸੀ 'ਚ ਵੀ ਤੂੰ ਰਹਿ ਲਾ। ਲਾਣਾ ਤਾਂ ਤੇਰੇ ਤੇ ਯਾਰ, ਤੂੰ ਦੁਕਾਨ ਦਾ ਮੇਰਾ ਔਖੀ ਬਣ ਜਾਂਦਾ। ਫੇਰ ਮੰਗੀ ਜਾ। ਤੈਨੂੰ ਦੁਕਾਨ ਤੇ ਲਵਾ ਦਵਾਂ, ਦੁਕਾਨ ਤੇ ਲਵਾ ਦਵਾਂ, ਉੱਥੇ ਕੱਢਦਾ ਰਹੀ ਲੱਡੂ ਤੇ ਖੁਸ਼ੀ ਨਹੀਂ ਹੈ ਤੁਹਾਨੂੰ ਭੈਣ, ਤੁਹਾਡੀ ਖੁਸ਼ੀ ਨਹੀਂ ਬਣਾਣੀ, ਖੁਸ਼ੀ ਨਹੀਂ ਬਣਾਣੀ। ਉਹ ਮਰੇ। ਓ ਯਾਰ ਆ ਲੈ ਫੜ ਯਾਰ, ਆ ਲੈ। ਤੈਨੂੰ ਨਹੀਂ ਕਹਿੰਦੇ ਆ ਯਾਰ, ਉਹ ਪਿੱਛੋਂ ਆਣਾ। ਹੁਣ ਮਰਨਾ ਉਹ ਸਾਰੀ ਦਾ ਡੱਬਾ ਦੇ ਦਿੱਤਾ। ਬਸ ਹੁਣ ਖੁਸ਼ ਆ। ਬਸ ਹੁਣ ਉਸਤਾਦ ਜੀ ਗੱਡੀ ਰਹਿ ਗਈ, ਉਹ ਗੱਡੀ ਦੇ ਦਿਓ ਉਹਨਾਂ ਨੂੰ ਸਿਟੀ। ਤੁਸੀਂ ਕਿੱਥੇ ਜਾਣਾ ਦੇ ਉਸਤਾਦ ਜੀ? ਦਿੰਦੇ ਭਾਂ ਦੇ ਦਿਓ ਗੱਡੀ। ਓਏ, ਅੱਛਾ। ਜ਼ਰੂਰਤ ਆ ਹੁਣ। ਦਿਓ। ਤੂੰ ਅੱਜ ਤੱਕ ਮੇਰੇ ਕੋਲ ਕੋਈ ਚੀਜ਼ ਮੰਗੀ ਨਹੀਂ, ਹਾਂਜੀ ਦੇ ਦਿਓ, ਦੇ ਦੇ। ਪਰ ਨੈਕਸਟ ਵੀ ਨਾ ਮੰਗੀ, ਅਗਲੀ ਗੱਲ ਸੁਣੇਗਾ। ਅੱਗੇ ਤੋਂ ਵੀ ਨਾ ਮੰਗੀ। ਠੀਕ ਆ। ਤੇ ਫੈਸਲ ਸਾਹਿਬ ਅੱਲਾਹ ਪਾਕ ਤੁਹਾਨੂੰ ਉਹ ਦਵੇ। ਹੁਣ ਮੈਂ ਜਦੋਂ ਸਰ ਮੈਂ ਤੁਹਾਨੂੰ ਦੱਸਾਂ, ਉਸਤਾਦ ਜੀ ਹੈ ਕੀ ਕਹਿ ਜਦੋਂ ਰਹੇ ਤੁਸੀਂ ਦੁਨੀਆ ਨੂੰ, ਜੀ? ਕੀ ਕਹਿਣ ਸਰ ਤੇ ਨਾ ਕਹੋ। ਅੱਛਾ ਮੇਰੀ ਗੱਲ ਸੁਣੋ, ਖੁਦਾ ਦੀ ਉਹਨਾਂ ਕਸਮ ਨੂੰ ਕਹਿ ਰਿਹਾ, ਮੈਂ ਗੁੱਸਾ ਹੋ ਜੜ ਜਿਹੜਾ। ਮੈਂ ਉਹਨਾਂ ਨੂੰ ਕਹਿ ਰਿਹਾ ਯਾਰ, ਸਾਜੀ ਤੂੰ ਨਾਲ ਮੈਨੂੰ ਤਾਂ- ਧਮਕੀ ਵੀ ਲਾਉਣ ਲੱਗ ਪਿਆ। ਤੁਸੀਂ ਮੈਨੂੰ ਤੇ ਨਾ ਸਰ ਕਹੋ, ਮੈਨੂੰ ਉਂਝ ਹੀ ਕਹੋ। ਉਹ ਫੈਸਲਾ ਭਾਈ ਮੈਂ ਉਹਨਾਂ ਨੂੰ ਕਹਿ ਰਿਹਾ, ਐਵੇਂ ਕਿਹਾ ਇੱਕ। ਅੱਛਾ ਮੈਂ ਕਿਹਾ ਸਰ ਮੈਂ ਤੁਹਾਨੂੰ ਗੱਲ ਦੱਸਾਂ, ਜਦੋਂ ਤੁਸੀਂ ਦੁਨੀਆ ਦੀ ਕਿਸੇ ਵੀ ਰੰਗਤ, ਦੁਬਈ ਜਾਂਦੇ, UK USA ਵੱਡਿਆਂ ਹੋਟਲਾਂ 'ਚ ਜਾ ਕੇ ਤੁਸੀਂ ਜਦੋਂ ਰੱਬ ਨੂੰ ਅੰਦਰੋਂ ਭੁੱਲ ਜਾਂਦੇ ਹੋ ਨਾ, ਤੁਹਾਨੂੰ ਚੀਜ਼ਾਂ ਵੱਡੀਆਂ ਲੱਗਦੀਆਂ। ਤੁਹਾਨੂੰ ਪ੍ਰਾਊਡ ਫੀਲ ਹੁੰਦਾ, ਓਏ ਮੈਂ ਨਾ ਉੱਥੇ ਸੀ, ਓਏ ਮੈਂ ਇਦਾਂ ਸੀ, ਓਏ ਮੈਨੂੰ 골ਡਨ ਵੀਜ਼ਾ ਮਿਲ ਗਿਆ, ਉੱਥੇ ਇੰਜ ਲੋਕੀ ਹੋਣ, ਇੰਜ ਹੋਣ ਹੈ। ਸਰ ਜਦੋਂ ਤੁਸੀਂ ਕਿਸੇ ਵੀ ਦੁਨੀਆ ਦੀ ਲੈਵਲ ਦੀ ਜਗ੍ਹਾ ਤੇ ਜਾਣ ਲੱਗੇ, ਸਿਰਫ ਅੱਖਾਂ ਬੰਦ ਕੇ ਕਹਿੰਦੇ ਨਾ, ਯਾ ਅੱਲਾ ਕੁਛ ਵੀ ਨਹੀਂ ਹੈ, ਬਸ ਤੂੰ ਨਾਲ ਰਹਿਣਾ। ਤੇ ਤੁਸੀਂ ਐਦਾਂ ਅੰਡਰ ਵੜਨਾ ਵਾ ਕਿ ਤੁਸੀਂ ਕਹਿਣਾ ਕਿ ਯਾਰ ਕੱਖ ਨਹੀਂ। ਤੁਹਾਨੂੰ ਉਹ ਚੀਜ਼ਾਂ ਤੁਹਾਡੇ ਤੇ ਅਸਰਅੰਦਾਜ਼ ਨਹੀਂ ਹੋਣਗੀਆਂ। ਜਦੋਂ ਤੁਸੀਂ ਉਸ ਜਗ੍ਹਾ ਤੇ ਵੜਨ ਤੋਂ ਪਹਿਲੇ ਸੋਚਣਾ ਕਿ ਮੇਰਾ ਰੱਬ ਸਭ ਤੋਂ ਵੱਡਾ ਵਾ, ਇਹ ਉਹਨੇ ਮੈਨੂੰ ਇੱਜ਼ਤ ਦਿੱਤੀ ਆ, ਇਹ ਕੁਛ ਨਹੀਂ ਹੈਗਾ, ਇਹ ਕੱਲ ਮੈਂ ਇਸ ਤੋਂ ਵੀ ਕਿਤੇ ਵੱਡੀ ਜਗ੍ਹਾ ਤੇ ਜਾ ਸਕਦਾ, ਉਸ ਤੋਂ ਵੀ ਅੱਗੇ ਜਾ ਸਕਦਾ। ਫਿਰ ਰੱਬ ਤੁਹਾਨੂੰ ਹੋਰ ਵੀ ਦਿੰਦਾ। ਲਿਆਦਾ ਤੁਸੀਂ ਚਲੇ ਗਏ ਦੁਨੀਆ ਨਿਊਜ਼ ਤੇ, ਹਾਂਜੀ ਉਸਤਾਦ ਜੀ। ਬਹੁਤ ਅੱਛਾ ਕੰਮ ਕਰੋ, ਉਹਨਾਂ ਦੇ ਨਾਲ ਸਿੰਸੀਅਰ ਚੱਲੋ। ਸ਼ਾਹਦ ਭਾਈ, ਫਿਰ ਸਭ ਤੋਂ ਵੱਡਾ ਮੇਰਾ ਵੀਰ ਜਿਹੜਾ ਇਮਰਾਨ ਅਸ਼ਰਫ, ਉਸਤਾਦ ਜੀ ਪਿਆਰ ਵਾਲਾ, ਇੰਨਾ ਪਿਆਰ ਵਾਲਾ। ਤਸੀਨ ਸਾਹਿਬ ਵੀ। ਹਾਂ ਸੈਚੀਨ ਸਾਹਿਬ, ਸਾਰਿਆਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਚੱਲਣਾ ਤੁਸੀਂ, ਠੀਕ ਹੈ ਮੈਂ ਕਦੇ ਜੀ। ਸ਼ਿਕਾਇਤ ਔਰ ਤੁਸੀਂ ਪੈਸੇ ਦੀ ਖਾਤਰ ਕਦੀ ਵੀ ਹਾਂਜੀ ਉਸਤਾਦ ਬੰਦੇ ਨਹੀਂ ਛੱਡਣੇ, ਓਕੇ ਹੋ ਗਿਆ ਉਸਤਾਦ। ਪੈਸੇ ਦੀ ਖਾਤਰ ਬੰਦੇ ਨਹੀਂ ਛੱਡਣੇ, ਹਾਂ ਠੀਕ। ਤੇ ਤੁਹਾਡੇ ਬੰਦਿਆਂ ਦੀ ਖਾਤਰ ਪੈਸਾ ਵੀ ਨਹੀਂ ਕਦੀ ਛੱਡਣਾ। ਅੱਛਾ ਜੀ। ਤੇ ਤੁਹਾਡੇ ਵੱਲੋਂ ਤਨਖਾਹ ਮਿਲਦੀ ਰਹੂਗੀ ਨਾ ਉਸਤਾਦ ਜੀ? 30 ਲੱਖ ਰੁਪਇਆ ਹੁਣ ਕੰਟਰੈਕਟ ਹੋ ਗਿਆ, ਹਲੇ ਵੀ ਉਹੀ ਫਿਰ ਫਾਈਨ ਫੇ ਉਹੀ ਮਾਟੀਆਂ ਗੱਲਾਂ ਕੀ ਨਹੀਂ ਪੈਸੇ। ਇਧਰੋਂ ਦੇ ਮੈਂ ਮੈਂ ਕਿਹੜੀ ਮੇਰੀ ਖਿਦਮਤ ਆ, ਗੱਡੀ ਵੀ ਮੈਨੂੰ ਦੇ ਦਿਓ, ਤਨਖਾਹ ਵੀ ਮੈਨੂੰ ਦੇਈ ਜਾਓ। ਉਹ ਤਾਂ ਉਸਤਾਦ ਜੀ ਮਾਈ ਓਏ ਤੇ ਮੇਰੇ ਵਰਗਾ ਉਸਤਾਦ ਤੇ ਅੱਲਾ ਦੁਨੀਆ ਤੇ ਹਰ ਕਿਸੇ ਨੂੰ ਦਵੇ ਵੀ। ਹਾਂਜੀ ਆਮੀਨ ਸੁਭਾਨ ਇਸ ਸਾਲ ਸਹੀ ਗੱਲ ਸਾਰੀ ਗੱਡੀ ਵਾਲਾ ਕੰਨੀ ਕਟਾ ਤੇ ਕੱਢੋ ਨਾ ਯਾਰ। ਨਹੀਂ ਦੇ ਦਿੰਦੇ ਆ, ਮੈਂ ਕਿਹਾ ਭਾਈ ਗੱਡੀ ਦੇ ਦਿਓ, ਚਲੋ ਉਹਨਾਂ ਨੂੰ ਜ਼ਰੂਰਤ। ਯਾਰ ਤੂੰ ਕਿਉਂ ਇੰਨੇ ਕੌਨਫੀਡੈਂਸ? ਓ ਯਾਰ ਉਹਨੂੰ ਪਤਾ ਵਾ ਕਿ ਭਾਈ ਸਾਰਿਆਂ ਦੀ ਗੱਲ ਮੋੜ ਦਿੰਦੇ ਆ, ਮੇਰੀ ਸਭ ਤੋਂ ਪਹਿਲੇ ਮੋੜਦੇ। ਦੇ ਲੋ ਸ਼ਗਿਰਦ ਦਿੰਦੇ ਆ, ਸਾਦਾ ਨੂੰ ਲੈਂਦੇ ਨਹੀਂ ਹੈ। ਇਹ ਕਿਹੜੇ ਸ਼ਗਿਰਦ ਆ? ਉਹ ਕਿਹੜਾ ਮੇਰੇ ਸ਼ਗਿਰਦ? ਉਹ ਫਿਰ ਮੈਂ ਆਪਣੇ ਅੰਮੀ ਨੂੰ ਨਾ ਦਵਾਂ, ਬੂ ਨਾ ਦਵਾਂ। ਯਾਰ ਦੇਖੋ ਸਾਜੀ ਦੀ ਵਜ੍ਹਾ ਤੋਂ ਤੁਸੀਂ ਚਲੇ ਗਏ, ਵੱਡਾ ਕੰਟਰੈਕਟ ਹੋ ਗਿਆ। ਹੁਣ ਉਸਤਾਦ ਜੀ ਮੇਰੇ ਸ਼ਾਗਿਰਦਾਂ ਦਾ ਪਤਾ ਤੇ ਉਦੋਂ ਲੱਗਣਾ ਨਾ ਜਦੋਂ ਅੱਲਾ ਕੀਤਾ ਮੇਰੀ ਉਮਰ ਜ਼ਿਆਦਾ ਹੋ ਗਈ,
ਕੰਮ ਸ਼ਾ ਮੇਰਾ ਨਾ ਹੋਇਆ, ਮੈਂ ਕਿਤੇ ਅੱਲਾ ਨਾ ਕਰੇ ਅੱਲਾ ਨਾ ਕਿਤੇ 4 ਦਿਨ ਮੰਜੇ ਤੇ ਪਿਆ, ਕਮਾਈ ਮੇਰੀ ਨਾ ਹੋਈ, ਉਦੋਂ ਪਤਾ ਲੱਗਣਾ ਨਾ ਮੇਰਾ ਕੌਣ ਮੇਰਾ ਵਾ। ਅੱਲਾ ਸੇਧ ਦੇਵੇ ਅੱਲਾ। ਕਿਉਂ ਜੀ ਉਸਤਾਦ ਜੀ? ਨਹੀਂ ਨਾ ਇਦਾਂ ਹੀ ਆ। ਉਸਤਾਦ ਅਸੀਂ ਜੀ 5-7 ਸਾਲ ਪਹਿਲੇ ਅਸੀਂ ਸਾਰੇ ਦੇਖ ਲਓ ਕਿਦਾਂ ਦੇ ਸਾਂ। ਤੂੰ ਕੁਵਾਰਾ ਹੋਣਾ ਸੀ, ਅੱਜ ਮਾਸ਼ਾਅੱਲਾ ਤੂੰ ਬੱਚੇ ਦਾ ਪਿਓ ਬਣਿਆ ਮੇਰੀ ਵਜ੍ਹਾ ਤੋਂ। ਆਹੋ ਮੈਂ ਵਿਆਹ ਕਰਾਇਆ, ਵਿਆਹ ਮੈਂ ਕਰਾਇਆ ਤੇਰਾ। ਤੇ ਇਦਾਂ ਹੀ ਕਿਹਾ ਰੱਬ ਨਾ ਸਾਡੇ ਸਾਰਿਆਂ ਦੀ ਉਮਰ ਤੁਹਾਨੂੰ ਲਾ ਦੇਣਾ। ਨਹੀਂ ਮੇਰੀ ਕਾਤੋਂ, ਮੇਰੀ ਉਮਰ ਕਾਤੋਂ ਲਾ ਦੋ। ਉਹ ਤੇਰੀ ਮੈਂ ਲੈਣੀ ਵੀ ਨਹੀਂ, ਪੌਣਾ ਕੁ ਘੰਟਾ ਮੈਂ ਕੀ ਕਰਨਾ। ਤੇ ਬਲਾ ਆਹੋ ਉਹ ਇੰਜੀ ਕਹੀ ਦਾ ਕੋਈ ਕਵੇ ਨਾ। ਉਹ ਜਿੰਨੀ ਕਿ ਤੇਰੀ ਉਮਰ ਹੈ ਇੰਨੀ ਕੁ ਉਮਰ ਚ ਸਿਰਫ ਮੈਂ ਇਹ ਕਹਿ ਸਕਦਾ ਯਾਰ ਮੈਂ ਤੇਰਾ ਬਾਹਰੋਂ ਚੱਕਰ ਲਾ ਕੇ ਆਇਆ ਬਸ। ਉਹ ਨਾ ਮੈਂ ਲਾਉਂਗਾ। ਉਹ ਸਿਰਫ ਉਮਰ ਦੇ ਮੇਦਾ ਦਾ ਨਹੀਂ ਤੇਰੀ ਮਿਹਰਬਾਨੀ ਹੈ। ਲਓ ਜੀ ਨਾਜ਼ਰੀਨ, ਓਕੇ, ਆਪਣਾ ਖਿਆਲ ਰੱਖੋ, ਸਾਡੇ ਲਈ ਦੁਆਵਾਂ ਕਰਨਾ ਬਹੁਤ ਬਹੁਤ। ਉਸਤਾਦ ਜੀ, ਤੇ ਉਸਤਾਦ ਜੀ ਹਾਫਿਜ਼ ਸ਼ਾਹ ਸਾਹਿਬ ਦਾ, ਤਸੀਮ ਸਾਹਿਬ ਦਾ, ਯਾਰ ਕਹਿਤਾ ਹੁਣ ਮੈਂ ਹਾਫਿਜ਼ ਸ਼ਾਹ ਸਾਹਿਬ ਨੂੰ ਕੀ ਕਰਾਂ। ਹਾਫਿਜ਼ ਸ਼ਾਹ ਦਾ ਮੀਆਂ ਸੀਬ ਸਾਹਿਬ ਦਾ, ਇਮਰਾਨ ਮੇਰਾ ਅਸ਼ਰਫ ਯਾਰ ਵੀ ਹੈ ਨਾ, ਫਿਰ ਮੇਰੇ ਮੂੰਹ ਕੋ ਗੱਲ ਨਿਕਲ ਜੂਗੀ ਉਹਦੇ। ਔਨ ਭਾਜੀ, ਉਹ ਸਾਰੇ ਹਾਂ ਔਨ ਭਾਜੀ ਬਹੁਤ ਪਿਆਰ ਕਰਦੇ ਤੇ ਨਾ, ਸਾਰੇ ਬਹੁਤ ਪਿਆਰ ਕਰਦੇ। ਸਰਦਾਰ ਸਾਹਿਬ, ਸਖਾਵਤ ਭਾਈ ਨਾ, ਹਨੀ ਭਾਜੀ। ਮੈਨੂੰ ਆਪੇ ਯਾਦ ਕਰ ਲੈਂਦੇ, ਉਹਨਾਂ ਨੇ ਕਹਿਣਾ ਪਤਾ ਨਹੀਂ ਇਹਨੂੰ ਯਾਦ ਨਹੀਂ, ਕੋਲੋਂ ਦੱਸੀ ਜਾਂਦਾ, ਮੈਂ ਆਪ ਦੱਸਦਾ। ਸਖਾਵਤ ਭਾਜੀ, ਸਰਦਾਰ ਭਾਜੀ, ਹਨੀ ਭਾਜੀ, ਇਮਰਾਨ ਅਸ਼ਰਫ ਭਾਜੀ, ਉੱਥੇ ਦੇ ਜਿੰਨੇ ਕੈਮਰਾਮੈਨ ਨੇ, ਉਸ ਤੋਂ ਬਾਅਦ ਤਸਨੀਮ ਭਾਜੀ, ਤਹਿਸੀਨ ਲਿਖਿਆ ਹੋਇਆ ਉਸਤਾਦ ਜੀ। ਤਹਿਸੀਨ ਭਾਜੀ, ਸ਼ਾਹਦ ਮੇਰਾ ਯਾਰ, ਉਸ ਤੋਂ ਬਾਅਦ ਜਿੰਨੇ ਵੀ ਉੱਥੇ ਦੇ ਜਿਹੜੇ ਨੇ, ਖਾਸ ਤੌਰ ਤੇ ਓਨਰ ਜਿਹੜੇ ਨੇ, ਸਾਰਿਆਂ ਦਾ ਬਹੁਤ ਸ਼ੁਕਰੀਆ। ਤਸਲੀਮ ਆਰਫ ਸਾਹਿਬ ਦਾ ਵੀ ਉਸਤਾਦ ਜੀ। ਇਹ ਸਵੇਰੇ 100 ਬੈਨਰ ਛਪਵਾ ਦਈਏ ਚੌਕਾਂ 'ਚ ਲਾਉਣ ਵਾਸਤੇ। ਇਹਨਾਂ ਸਾਰਿਆਂ ਕੋ ਪੈਸੇ ਦਾ ਨਹੀਂ ਫੜਿਆ ਇਦਾਂ ਉਦੋਂ ਕਰੀਦਾ ਜਦੋਂ 10-20 ਸਾਲ ਕੰਮ ਕਰਕੇ ਛੱਡ ਕੇ ਬਾਹਰ ਆਈ ਆ। ਅੱਛਾ, ਹਾਲੇ ਸ਼ੁਰੂ ਹੀ ਹੋਇਆ ਤਾਂ ਤੂੰ ਇੰਨਾ ਸ਼ੁਕਰੀਆ ਅਦਾ ਕਰ ਦੇਣਾ। ਉਸਤਾਦ ਜੀ ਮੈਂ ਅੱਲਾ ਦਾ ਸ਼ੁਕਰੀਆ ਅਦਾ ਕਰਦਾ, ਆਪਣੇ ਵਾਲਿदैन, ਭੈਣ ਭਰਾਵਾਂ, ਯਾਰ ਸਹੀ ਦੱਸੀ ਤੂੰ, ਸਹੀ ਦੱਸੀ ਜਦੋਂ ਦਾ, ਸਹੀ ਦੱਸੀ ਜਦੋਂ ਆਪਣੀ ਇਮਾਨਦਾਰੀ ਨਾਲ ਦੱਸਣਾ ਹੀ, ਹਾਂਜੀ ਉਸਤਾਦ ਜੀ। ਝੂਠ ਨਹੀਂ ਬੋਲਣਾ ਫੈਸਲਾ। ਉਸਤਾਦ ਜੀ ਆਖਰੀ ਗੱਲ ਨਾਜ਼ਰੀਨ, ਆਪਣਾ ਮੈਂ ਗੱਲ ਪੁੱਛਾਂਗਾ ਲੇਕਿਨ ਆਪਣਾ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਤਾਲਾ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਸਹੀ ਸੱਚੀ ਗੱਲ ਦੱਸਣੀ ਹੈ। ਆਹੋ ਜਦੋਂ ਦਾ ਤੂੰ ਉੱਥੇ ਗਿਆ ਜੀ, ਸਾਨੂੰ ਫਿੱਕੀਆਂ ਲੱਗਣ ਮਠਿਆਈਆਂ। ਜਦੋਂ ਦਾ ਤੂੰ ਉੱਥੇ ਗਿਆ, ਆਹੋ ਠੀਕ ਹੈ ਜੀ, ਇੱਕ ਮਿਸਾਲ ਆ, ਤੂੰ ਉੱਥੇ ਗਿਆ ਉਦੋਂ ਲੈ ਕੇ ਹੁਣ ਤੱਕ, ਇਹ ਮਿਲਣ ਤੱਕ ਹਾਂਜੀ। ਤੂੰ ਅੱਲਾ ਅੱਗੇ ਕਿੰਨੇ ਸਜਦੇ ਕੀਤੇ ਨੇ? ਮੈਂ ਝੂਠ ਨਹੀਂ ਬੋਲਣਾ, ਤੈਨੂੰ ਤੇਰੀ ਮਾਂ ਪਿਓ ਦੀ ਕਸਮ ਹੀ ਝੂਠ ਨਹੀਂ ਬੋਲਣਾ। ਨਹੀਂ ਕੀਤੇ ਤੇ ਦੱਸ ਦੇ। ਉਸਤਾਦ ਜੀ ਪਤਾ ਕੀ ਗੱਲ ਹੈ? ਨਹੀਂ ਹਾਂ ਨਾ ਚ ਦੱਸਣਾ ਵਾ। ਉਸਤਾਦ ਜੀ ਹਜੇ ਹਾਂ ਨਾ ਚ ਦੱਸਣਾ ਵਾ। ਉਹ ਲੋਰੋਂ ਆਏ ਓ ਯਾਰ ਤੂੰ ਹੁਣ ਮੈਨੂੰ ਫੈਸਲਾ ਇਸ ਮਸਲੇ 'ਚ ਮੈਂ ਗੱਲ। ਹਾਂ ਜੀ, ਮੈਂ ਲੋਰੋਂ ਅੱਛਾ ਨਾ, ਅੱਛਾ ਯਾਰ, ਅੱਛਾ ਓਹੋ ਗੁੱਸਾ ਨਾ ਕਰਿਆ ਕਰ। ਲੋਰੋਂ ਆਇਆ, ਸਿੱਧਾ ਉਹਨੇ ਫੋਨ ਕਰਤਾ, ਹੁਣ ਜਾ ਕੇ ਕਰੂੰਗਾ ਸਜਦੇ। ਨਹੀਂ ਜਦੋਂ ਦਾ ਤੂੰ ਪਹਿਲੇ ਦਿਨ ਤੋਂ ਜਾ ਰਿਹਾ, ਆਹੋ ਉਦੋਂ ਤੋਂ ਲੈ ਕੇ ਹੁਣ ਤੱਕ ਹਾਂਜੀ। ਤੂੰ ਕਿੰਨੇ ਅੱਛਾ, ਲੱਗ ਪਹਿਲੇ ਸੇ? ਦਿਨ ਤੋਂ? ਜਦੋਂ ਦਾ ਤੂੰ ਦੁਨੀਆ ਨਿਊਜ਼ ਤੇ ਪਹਿਲੇ ਸ਼ੋਅ 'ਚ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ, ਹਾਂਜੀ। ਤੈਨੂੰ ਕਸਮ ਉਸੇ ਰੱਬ ਦੀ ਹੈ, ਇਹ ਇੱਕ ਸਕਿੰਟ 'ਚ ਖੋਇਆ ਜਾਂਦਾ ਹੁੰਦਾ, ਜ਼ਬਾਨ ਬੰਦ ਹੋ ਜਾਂਦੀ ਹੁੰਦੀ। ਐਸਾ ਸ਼ੇਰ ਪੁੱਠਾ ਹੁੰਦਾ, ਅਗਲੇ ਕਹਿੰਦੇ ਫਿੱਟੇ ਮੈਨੂੰ ਕੱਢੋ ਬਾਹਰ। ਇਹ ਮੇਰੀ ਗੱਲ ਯਾਦ ਰੱਖੀ, ਹਾਂਜੀ ਮਾਰਨ ਨਾ ਕਰੀ, ਵਾਰ ਮਾਰਨਾ ਤੇ। ਠੀਕ ਹੈ। ਹਾਂ ਆਹੋ ਕਿੰਨੇ ਸਜਦੇ, ਨਮਾਜ਼ ਕਿੰਨੀਆਂ ਪੜੀਆਂ? ਉਸਤਾਦ ਜੀ ਮੈਂ ਨਫਲ ਪੜ੍ਹ ਕੇ ਜਾਣਾ ਡੇਲੀ, ਅਲਹਮਦੁਲਿਲਾ। ਕਿੱਥੇ? ਕਾਫੀ ਦਿਨ ਹੋ ਗਏ ਨੇ, 2-3 ਦਿਨ ਹੋ ਗਏ ਨੇ ਮੈਂ ਨਫਲ ਪੜ੍ਹ ਰਿਹਾ ਹਾਂ। ਸ਼ੁਕਰ ਅਲਹਮਦੁਲਿਲਾ। ਠੀਕ ਹੈ, ਤਸਬੀਹ ਮੈਂ ਡੇਲੀ ਕਰਦਾ ਹਾਂ। ਝੂਠ ਬੋਲਦਾ ਤੂੰ। ਨਹੀਂ, ਖੁਦਾ ਦੀ ਕਸਮ। ਤੇਰੇ ਮੂੰਹ ਤੇ ਅਸਰਾਤ ਹੀ ਨਹੀਂ ਗਏ ਵਜ਼ੂ ਦੇ ਪਾਣੀ ਦੇ। ਸਾਦੀ ਇਹੋ ਜੀ ਗੱਲ ਕਰੀਦੀ ਨਹੀਂ ਮੈਂ ਅਗਰ ਸਲਾਹ ਕਰੋ ਤੁਸੀਂ ਮੇਰੀ। ਹਾਂ ਮੈਂ ਤੈਨੂੰ ਕਹਿਣਾ ਨਾ, ਨਹੀਂ ਆਹੋ ਤੇ ਇੱਕ ਮਿਸਾਲ ਤੂੰ ਨਹੀਂ ਵੀ ਪੜੇ ਤੇ ਮੈਂ ਤੈਨੂੰ ਇਹ ਕਹਿਣਾ ਸੀ ਕਿ ਫੈਸਲ ਸਾਹਿਬ ਹੁਣ ਜਾ ਕੇ ਨਾ ਸਿੱਧੇ ਉਹਦੇ ਅੱਲਾ ਦੇ ਸ਼ੁਕਰਾਨੇ ਦੇ 2 ਨਫਲ ਪੜੋ। ਮੈਂ ਤੁਹਾਨੂੰ ਇਹ ਕਹਿਣਾ ਸੀ, ਔਰ ਇਹਦੀ ਵਜ੍ਹਾ ਨਾਲ ਸਾਰਿਆਂ ਨੇ ਛੁੱਟਣਾ ਸੀ। ਸਹੀ ਠੀਕ ਹੈ ਨਾ, ਕਿ ਸਭ ਤੋਂ ਪਹਿਲੇ ਤੈਨੂੰ ਚਾਹੀਦਾ ਸੀ ਉਹਦਾ ਸ਼ੁਕਰੀਆ ਅਦਾ ਕਰਦਾ, ਉਸ ਤੋਂ ਬਾਅਦ ਆਪਣੇ ਮਾਪਿਓ ਦਾ, ਉਸ ਤੋਂ ਬਾਅਦ ਸੜਕੋਂ ਆਉਂਦਾ। ਸਹੀ ਗੱਲ ਉਸਤਾਦ, ਤੇਰੀ ਤਰਤੀਬ ਹੀ ਪੁੱਠੀ ਹੈ। ਮੈਂ ਆ ਗਿਆ, ਮੈਂ ਜਾ ਕੇ ਕਰਾਂਗਾ ਉਸਤਾਦ ਜੀ, ਮੈਨੂੰ ਅੱਲਾਹ ਪਾਕ ਮਾਫ ਕਰ ਦੇਵੇ। ਓ ਯਾਰ ਤੂੰ ਖੁਦ ਹੀ ਕੋ ਨਾ ਕਰ, ਤੰਗ ਇਤਨਾ ਛੱਡ ਦੇ। ਲੋ ਜੀ ਨਾਜ਼ਰੀਨ, ਓਕੇ ਓਕੇ ਜੀ, ਚਲੋ। ਉਸਤਾਦ ਜੀ ਫਰੀਦ ਨਹੀਂ ਨਜ਼ਰ ਆ ਰਿਹਾ। ਸ਼ੁਕਰ ਕਰ।